ਤੇਰੀ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ। ਝੌਰਾ ਕਰੀ ਨਾ ਕਿਲੇ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ ਮਹੀਨੇ ਦੀ ਜੁਲਾਈ ਮਹੀਨੇ ਦੀ 24 ਤਰੀਕ ਹੈ ਜੀ, ਮਾਫ ਕਰਨਾ। ਵਰਾ 2025 ਦਿਨ ਵੀਰਵਾਰ। ਸਟੂਡੀਓ ਦੀਆਂ ਘੜੀਆਂ ਦੇ ਮੁਤਾਬਕ ਨਿਊਯਾਰਕ ਸਮੇਂ ਅਨੁਸਾਰ ਦੁਪਹਿਰ ਦੇ 12 ਵਜੇ ਨੇ ਔਰ ਖਾਲਿਸਤਾਨ ਦੇ ਸਮੇਂ ਅਨੁਸਾਰ ਰਾਤ ਦੇ 9:30 ਹੋਏ ਨੇ। ਔਰ ਮੈਂ ਆਪ ਜੀ ਦਾ ਹੋਸਟ ਮਨਵੀਰ ਸਿੰਘ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਵਿੱਚ ਦਿਲ ਦੀਆਂ ਗਹਿਰਾਈਆਂ ਤੋਂ ਆਪ ਸਭ ਦਾ ਸਵਾਗਤ ਕਰਦਾ, ਆਪ ਨੂੰ ਜੀ ਆਖਦਾ ਜੀ। ਤੁਹਾਡੀ ਤੇ ਸਾਡੀ ਇਹ ਜਿਹੜੀ ਗੱਲ ਹੈ, ਸਾਡੀ ਦਿਲਾਂ ਦੀ ਸਾਂਝ ਹੈ, ਦਿਲ ਦੀਆਂ ਗੱਲਾਂ ਅਸੀਂ ਇੱਕ ਦੂਜੇ ਨਾਲ ਕਰਦੇ ਹਾਂ। ਇਹ ਪ੍ਰੋਗਰਾਮ ਸਾਡਾ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਇਸੇ ਵਕਤ ਜਿਹੜਾ ਉਹ ਸ਼ੁਰੂ ਹੁੰਦਾ ਹੈ ਜੀ। ਤੁਸੀਂ ਸਾਡੇ ਨਾਲ ਜੁੜਦੇ ਹੋ, ਸਾਨੂੰ ਮੈਸੇਜ ਕਰਦੇ ਹੋ, ਸਾਨੂੰ ਕਾਲਸ ਵੀ ਕਰਦੇ ਹੋ, ਸਾਨੂੰ WhatsApp ਮੈਸੇਜ ਵੀ ਤੁਹਾਡੇ ਆਉਂਦੇ ਨੇ ਔਰ ਤੁਸੀਂ YouTube ਦੇ ਉੱਤੇ ਵੀ ਜੁੜ ਕੇ ਸਾਡੇ ਨਾਲ ਸਾਨੂੰ ਮੈਸੇਜ ਕਰਦੇ ਹੋ। ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਔਰ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਵੀ ਕਰਦੇ ਹੋ, ਜੇ ਨਹੀਂ ਕਰਦੇ ਤੇ ਜ਼ਰੂਰ ਕਰਿਆ ਕਰੋ, ਕਿਉਂਕਿ ਇਹ ਜਿਹੜੀ ਜਾਣਕਾਰੀ ਹੈ, ਵਡਮੁੱਲੀ ਜਾਣਕਾਰੀ ਹੈ, ਇਹ ਕੌਮ ਦੀ ਸੇਵਾ ਹਿੱਤ ਇਹਨੂੰ ਅਸੀਂ ਸਮਝੀਏ ਤੇ ਇਹਨੂੰ ਬਹੁਤ ਜਿਹੜੀ ਆ ਇਹ ਦੂਰ ਤੱਕ ਜਾਣੀ ਚਾਹੀਦੀ ਹੈ, ਦੂਰ ਦਰਾਡੇ ਤੱਕ ਜਾਣੀ ਚਾਹੀਦੀ ਹੈ, ਤਾਂ ਕਿ ਇਹ ਜਿਹੜਾ ਸਮਾਂ ਤੁਸੀਂ ਤੇ ਅਸੀਂ ਲਾਉਨੇ ਆ ਇਹ ਸਫਲ ਹੋ ਸਕੇ। ਸੋ ਅੱਜ ਵੀ ਸਾਡਾ ਸਾਥ ਆ ਜਿਹੜਾ ਤੁਹਾਡਾ ਇਹਨਾਂ ਮਸਲਿਆਂ ਦੇ ਨਾਲ ਬਣਿਆ ਰਹੇਗਾ। ਔਰ ਅੱਜ ਮੇਰੇ ਨਾਲ ਇਸ ਗੱਲਬਾਤ ਦੇ ਉੱਤੇ ਸਾਥ ਦੇਣਗੇ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸੈਕਟਰੀ UK ਤੋਂ ਸਰਦਾਰ ਮਨਪ੍ਰੀਤ ਸਿੰਘ ਖਾਲਸਾ ਜੀ। ਸੋ ਸਰਦਾਰ ਮਨਪ੍ਰੀਤ ਸਿੰਘ ਖਾਲਸਾ ਇੱਕ ਕਦਾਵਰ ਲੀਡਰ ਨੇ ਸਿੱਖ ਕੌਮ ਦੇ ਵਿੱਚ, ਸਿੱਖ ਕੌਮ ਦੇ ਲਈ ਵੱਡੀ ਸੇਵਾ ਕਰ ਰਹੇ ਨੇ। ਖਾਸ ਕਰਕੇ ਜਦੋਂ ਮਸਲੇ ਸਿੱਧੀ ਲੜਾਈ ਦੇ ਹੁੰਦੇ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਹੁੰਦੇ ਆ, ਭਾਰਤ ਵਰਗੀਆਂ ਸਰਕਾਰਾਂ ਨਾਲ ਹੁੰਦੇ ਆ, ਤੇ ਇਹ ਉਹ ਸਿੰਘ ਆ ਜਿਹੜੇ ਕੌਮ ਦੀ ਜਿਹੜੀ ਆ ਮਸ਼ਾਲ ਹੈ ਜਿਹੜੀ ਕ੍ਰਾਂਤੀ ਦੀ, ਉਹਨੂੰ ਲੈ ਕੇ ਮੋਹਰਲੀ ਕਤਾਰ ਦੇ ਵਿੱਚ ਤੁਰਦੇ ਨੇ। ਸੋ ਅਸੀਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਰਦਾਰ ਮਨਪ੍ਰੀਤ ਸਿੰਘ ਖਾਲਸਾ ਜੀ ਨੂੰ ਜੀ ਆਇਆਂ ਆਖਦੇ ਹਾਂ, ਇਹਨਾਂ ਨੂੰ ਫਤਿਹ ਅਰਜ ਕਰਦੇ ਹਾਂ। ਮਨਪ੍ਰੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਸ਼ੋਅ ਤੇ ਲੈਣ ਵਾਸਤੇ। ਜਿਹੜੀ ਤੁਸੀਂ ਇੰਟਰੋਡਕਸ਼ਨ ਦਿੱਤੀ, ਮੈਂ ਬਿਲਕੁਲ ਵੀ ਇਹਦੇ ਲਾਇਕ ਨਹੀਂ। ਮੈਂ ਇੱਕ ਨਿਮਾਣਾ ਜਿਹਾ ਸੇਵਾਦਾਰ ਹਾਂ ਪੰਥ ਦਾ, ਤੇ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਸ਼ਹੀਦਾਂ ਨੇ ਸ਼ਹੀਦੀਆਂ ਦੇ ਕੇ ਸਾਡੀ ਕੌਮ ਨੂੰ, ਉਹਦੀ ਇੱਜ਼ਤ ਨੂੰ, ਉਹਦੀ ਅਜ਼ਮਤ ਦੀ ਰਾਖੀ ਕੀਤੀ ਹੈ, ਉਸ ਕਤਾਰ ਦੇ ਵਿੱਚ ਆਪਣਾ ਛੋਟਾ ਜਿਹਾ ਇੱਕ ਬਣਦਾ ਯੋਗਦਾਨ ਪਾਈਏ। ਇਹ ਸ਼ਹੀਦਾਂ ਤੋਂ ਡਰ ਕੇ, ਸ਼ਹੀਦਾਂ ਦੀ ਯਾਦ ਦੇ ਵਿੱਚ ਜੋ ਕੁਛ ਉਹਨਾਂ ਨੇ ਪੂਰਨੇ ਪਾਏ, ਉੱਥੇ ਤੇ ਚੱਲਣ ਦਾ ਇੱਕ ਨਿਮਾਣਾ ਜਿਹਾ ਆਪਣਾ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਧੰਨਵਾਦ। ਔਰ ਤੁਹਾਡਾ ਸ਼ੋਅ ਮੇਰੇ ਹਿਸਾਬ ਨਾਲ ਥੋੜ੍ਹੇ ਜਿਹੇ ਸਮੇਂ 'ਚ ਹੀ ਬਹੁਤ ਜ਼ਿਆਦਾ ਵਧੀਆ ਸ਼ੋਅ ਆਪ ਜੀ ਨੇ ਜਿਹੜਾ ਇੱਥੇ ਇੱਕ ਨਵਾਂ ਸ਼ੁਰੂ ਕੀਤਾ ਹੈ। ਮਹਾਰਾਜ ਆਪ ਜੀ ਨੂੰ ਇਸੇ ਤਰੀਕੇ ਨਾਲ ਚੜ੍ਹਦੀ ਕਲਾ ਬਖਸ਼ਣ। ਬਹੁਤ ਧੰਨਵਾਦ ਹੈ ਜੀ। ਬਹੁਤ ਧੰਨਵਾਦ ਜੀ। ਕੌਮ ਦੀ ਸੇਵਾ ਜੇ ਇਸ ਤਰੀਕੇ ਨਾਲ ਕੋਈ ਕਰ ਸਕਦਾ, ਉਹ ਜ਼ਰੂਰ ਕਰਨੀ ਚਾਹੀਦੀ ਹੈ। ਸੋ ਸਾਨੂੰ ਇਹ ਤਰੀਕਾ ਲੱਭਿਆ ਵੀ ਅਸੀਂ ਇਸ ਤਰੀਕੇ ਦੇ ਨਾਲ ਜਿਹੜੀ ਆ ਉਹ ਕੌਮ ਦੀ ਸੇਵਾ ਦੇ ਵਿੱਚ ਤਿਲ ਫੁੱਲ ਪਾਈਏ, ਤੇ ਸਾਡਾ ਇਹ ਯਤਨ ਵੀ ਤਾਂ ਹੀ ਸਫਲ ਹੋਏਗਾ ਜੇ ਤੁਹਾਡੇ ਵਰਗੀਆਂ ਸ਼ਖਸੀਅਤਾਂ ਜਾਂ ਉਹ ਕੌਮ ਦੇ ਪਹਿਰੇਦਾਰ ਜਿਹੜੇ ਜਦੋਜਹਿਦ ਕਰ ਰਹੇ ਨੇ ਕੌਮੀ ਸੰਘਰਸ਼ ਦੇ ਵਿੱਚ, ਕੌਮ ਦੀ ਆਜ਼ਾਦੀ ਦੇ ਵਿੱਚ, ਉਹ ਸਾਡਾ ਜੇ ਸਾਥ ਦੇਣਗੇ ਤੇ ਸਾਡੇ ਜਿਹੜੇ ਆ ਰੱਬ ਵਰਗੇ ਸਾਡੇ ਜਿਹੜੇ ਆ ਸਾਨੂੰ ਵਾਚ ਕਰਦੇ ਆ, ਸਾਡੇ ਦਰਸ਼ਕ ਆ, ਸਾਡੇ ਸਰੋਤੇ ਆ, ਕਿਸੇ ਵੀ ਮੀਡੀਆ ਮਾਧਿਅਮ ਰਾਹੀਂ ਸਾਡੇ ਨਾਲ ਜੁੜੇ ਆ, ਜਦ ਤੱਕ ਉਹਨਾਂ ਦਾ ਸਾਥ, ਉਹਨਾਂ ਦੀ ਹੌਸਲਾ ਅਫਜ਼ਾਈ ਸਾਨੂੰ ਮਿਲਦੀ ਆ, ਤਾਂ ਇਹ ਸੇਵਾ ਜਿਹੜੀ ਆ ਗੁਰੂ ਸਾਹਿਬ ਲੈਂਦੇ ਰਹਿਣ। ਤੇ ਸਰਦਾਰ ਮਨਪ੍ਰੀਤ ਸਿੰਘ ਜੀ, ਮਸਲਾ ਬੜਾ ਵੱਡਾ ਹੈਗਾ। ਉਹਦੇ 'ਚ ਮੋਦੀ ਦੀ ਫੇਰੀ ਦਾ ਜ਼ਿਕਰ ਅਸੀਂ ਸਪੈਸ਼ਲੀ ਕਰਾਂਗੇ। UK ਦੇ ਵਿੱਚ ਮੋਦੀ ਆ ਰਿਹਾ, ਔਰ ਉਹਦੇ ਆਉਣ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਇੱਕ ਚਪੇੜ ਆ ਜਿਹੜੀ 5i ਕੰਟਰੀ ਦੇ ਅਲਾਇੰਸ UK ਨੇ ਵੀ ਇੱਕ ਮੋਦੀ ਦੇ ਮੂੰਹ ਤੇ ਮਾਰੀ ਹੈ। ਯਾਨੀ ਕਿ ਮੋਦੀ ਦੀਆਂ ਕਰਤੂਤਾਂ, ਜਿਸ ਮੁਲਕ ਨੂੰ ਮੋਦੀ ਰਿਪਰੈਜ਼ੈਂਟ ਕਰਦਾ, ਉਸ ਮੁਲਕ ਦੀਆਂ ਕਰਤੂਤਾਂ ਜਿਹੜੀਆਂ ਸਾਜ਼ਿਸ਼ਾਂ ਜਿਹੜੀਆਂ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਦੇ ਖਿਲਾਫ ਹੀ ਨਹੀਂ, ਇਹਨਾਂ ਸਰਕਾਰਾਂ ਦੇ ਕੰਮਾਂ ਕਾਰਾਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਵਾਲੀਆਂ ਕਰਤੂਤਾਂ ਨੂੰ ਇੱਕ ਵਾਰ ਫੇਰ UK ਦੀ ਗਵਰਨਮੈਂਟ ਨੇ ਸਰੇ ਬਾਜ਼ਾਰ ਨੰਗਾ ਕੀਤਾ। ਉਹਦੇ ਬਾਰੇ ਗੱਲ ਕਰਾਂਗੇ, ਪਰ ਸਭ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਇੰਟਰੋਡਕਸ਼ਨ ਦੇ ਵਿੱਚ, ਤੁਸੀਂ ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸੈਕਟਰੀ ਹੋ, ਤੁਹਾਡਾ ਬਹੁਤ ਵੱਡਾ ਰੋਲ ਆ ਇਸ ਪਾਰਲੀਮੈਂਟ ਦੇ ਕੰਮਕਾਜ ਦੇ ਵਿੱਚ, ਡੇ 1 ਤੋਂ ਤੁਸੀਂ ਜੁੜੇ ਹੋਏ ਹੋ। ਤੇ ਸਾਨੂੰ ਥੋੜਾ ਜਿਹਾ ਜਿਹੜਾ ਹਵਾਲਾ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਦੇ ਨਾਲ 5-7 ਮਿੰਟ ਦੇ ਵਿੱਚ ਜ਼ਰੂਰ ਦੱਸੋ ਕਿ ਇਹ ਵਰਲਡ ਸਿੱਖ ਪਾਰਲੀਮੈਂਟ ਆ ਜਿਹੜੇ ਇਹ ਕਿਵੇਂ ਹੋਣ ਦੇ ਵਿੱਚ ਆਈ, ਇਹਦੇ ਜਿਹੜੇ ਟੀਚੇ ਕੀ ਨੇ, ਤੇ ਇਹਦੇ ਕਾਰਜ ਕਿਸ ਤਰ੍ਹਾਂ ਚੱਲ ਰਹੇ ਨੇ ਜੀ।
ਬਿਲਕੁਲ ਭਾਈ ਸਾਹਿਬ, ਵਰਲਡ ਸਿੱਖ ਪਾਰਲੀਮੈਂਟ ਦਾ ਜਿਹੜਾ ਆਗਾਜ਼ ਹੋਇਆ ਹੈ, ਉਹ ਤਕਰੀਬਨ ਤੁਸੀਂ ਦੇਖਿਆ ਵੀ 2015 ਦੇ ਵਿੱਚ ਜਦੋਂ ਸਾਡੇ ਤਖਤਾਂ ਤੋਂ ਗਲਤ ਹੁਕਮਨਾਮੇ ਜਾਰੀ ਹੋਏ, ਖਾਸ ਕਰਕੇ ਜੇ ਸੌਦੇ ਸਾਧ ਨੂੰ ਬਿਨਾਂ ਮੰਗੇ ਮਾਫੀ ਦੇਣ ਵਾਲੀ ਗੱਲ ਹੋਵੇ, ਉਹਦੇ ਚੋਂ ਇੱਕ ਜੀ ਰੋਸ ਪ੍ਰਗਟ ਹੋਇਆ। ਐਸਜੀਪੀਸੀ ਨੇ ਉਸ ਮਾਫੀ ਦੇ ਇਸ਼ਤਿਹਾਰ ਅਖਬਾਰਾਂ 'ਚ ਛਪਵਾਏ, ਸੰਗਤ ਦਾ 90 ਲੱਖ ਤੋਂ ਕਰੋੜ ਰੁਪਇਆ ਵਰਤਦੇ ਹੋਏ, ਤੇ ਉਸ ਤੋਂ ਬਾਅਦ ਪੰਥ ਦੇ ਵਿੱਚ ਇੱਕ ਅਜਿਹਾ ਮਾਹੌਲ ਬਣਿਆ ਵੀ ਹੁਣ ਜਿੱਦਾਂ ਜਿਹਨੂੰ ਕਹਿੰਦੇ ਨਾ ਇੰਗਲਿਸ਼ ਇਨਫ ਇਜ਼ ਇਨਫ। ਉਸ ਤੋਂ ਬਾਅਦ ਇੱਕ ਇਹੋ ਜਿਹੀ ਐਜੀਟੇਸ਼ਨ ਚੱਲੀ ਜਿਹਦਾ ਅਸੀਂ ਰੂਪ ਚੱਬੇ ਦੀ ਧਰਤੀ ਤੇ ਦੇਖਿਆ, ਜਿੱਥੇ ਸਰਬੱਤ ਖਾਲਸਾ ਹੁੰਦਾ ਹੈ। ਹੁਣ ਸਰਬੱਤ ਜੀ ਖਾਲਸਾ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਇੱਕ ਜਥੇਦਾਰ ਜਿਹੜੇ ਨੇ ਅਕਾਲ ਤਖਤ ਸਾਹਿਬ ਦੇ, ਉਹ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਚੁਣਿਆ ਗਿਆ ਤੇ 3 ਹੋਰ ਜਥੇਦਾਰ ਜਿਹੜੇ ਉਹ ਕਾਰਜਕਾਰੀ ਲਾਏ ਗਏ। ਸੋ ਉਸ ਤੋਂ ਬਾਅਦ ਇੱਕ ਉੱਥੇ ਇੱਕ ਮਤਾ ਪੜਿਆ ਗਿਆ, ਮਤਾ ਨੰਬਰ ਮੇਰੇ ਖਿਆਲ ਨਾਲ 4 ਸੀ ਜੀ, ਤੇ ਉਹਦੇ ਵਿੱਚ ਇਹ ਜੀ ਸੀਗਾ ਵੀ ਹੁਣ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ ਕਰਨ ਦੇ ਅਸਮਰੱਥ ਹੈ, ਉਹ ਸਿੱਖਾਂ ਦੀ ਨਵਜਤੀ ਤਰਜਮਾਨੀ ਨਹੀਂ ਕਰ ਰਹੀ। ਇਸ ਕਰਕੇ ਇੱਕ ਵੱਡੀ ਸੰਸਥਾ ਵਰਲਡ ਸਿੱਖ ਪਾਰਲੀਮੈਂਟ ਬਣਾਈ ਜਾਵੇ, ਜਿਹਦੇ ਵਿੱਚ ਨਾ ਹੀ ਕੇਵਲ ਪੰਜਾਬ, ਨਾ ਹੀ ਕੇਵਲ ਹਿੰਦੁਸਤਾਨ ਵਿੱਚ ਵਸਦੇ ਸਿੱਖ, ਬਲਕਿ ਵੱਖ-ਵੱਖ ਕੰਟਰੀਆਂ 'ਚ ਜਿੱਥੇ ਡਾਇਸਪੋਰਾ ਸਿੱਖਾਂ ਦਾ ਫੈਲ ਗਿਆ, ਔਰ ਇੱਕ ਬੜਾ, ਚਾਹੇ ਗਿਣਤੀ 'ਚ ਅਸੀਂ ਪੰਜਾਬ ਜਿੰਨੇ ਨਹੀਂ, ਪਰ ਇੱਕ ਬੜਾ ਪਾਵਰਫੁਲ ਡਾਇਸਪੋਰਾ ਹੈ, ਉਹਨੂੰ ਸਿੱਖਾਂ ਦੀ ਡਿਸੀਜਨ ਮੇਕਿੰਗ 'ਚ ਲਿਆਂਦਾ ਜਾਵੇ ਤੇ ਵਰਲਡ ਸਿੱਖ ਪਾਰਲੀਮੈਂਟ ਬਣਾਈ ਜਾਵੇ। ਅਸੀਂ 2-3 ਸਾਲ ਵੱਖ-ਵੱਖ ਧਿਰਾਂ ਦੇ ਨਾਲ ਕੰਮ ਕੀਤਾ ਤੇ 2018 ਦੇ ਵਿੱਚ ਫਿਰ ਅਸੀਂ ਇਹਦਾ ਜਿਹੜਾ ਉਹ ਆਗਾਜ਼ ਕੀਤਾ ਤੇ ਪਹਿਲਾ ਸੈਸ਼ਨ ਇਹਦਾ ਪੈਰਿਸ ਵਿਖੇ ਹੋਇਆ। ਉਸ ਤੋਂ ਪਹਿਲਾਂ ਇਹਦਾ ਆਗਾਜ਼ ਕਰਨ ਤੋਂ ਪਹਿਲਾਂ ਮਾਫੀ ਚਾਹੁੰਦਾ ਵੀ ਨਿਊਯਾਰਕ ਦੇ ਵਿੱਚ ਤਾਂ ਵੇਖ ਕਿ ਆਪਣਾ ਡਾਕਟਰ ਅਮਰਜੀਤ ਸਿੰਘ ਜੀ ਕਿਸ ਤਰੀਕੇ ਨਾਲ ਉਸ ਇਕੱਠ ਦੀ ਨੁਮਾਇੰਦਗੀ ਕਰ ਰਹੇ ਸਨ, ਤੇ ਉਹਨਾਂ ਨੇ ਉਹ ਇਕੱਠ ਚੋਂ ਅਸੀਂ ਰੂਪਰੇਖਾ ਕੱਢੀ ਵੀ ਸੰਗਤ ਚਾਹੁੰਦੀ ਕੀ ਹੈ, ਪਾਰਲੀਮੈਂਟ ਕਿਵੇਂ ਹੋਵੇ। ਸੋ ਇਹਦੇ ਵਿੱਚ ਪਾਰਲੀਮੈਂਟ ਦੇ 5 ਖੰਡ ਬਣਾਏ ਗਏ, 6 ਖੰਡ ਬਣਾਏ ਗਏ, 5 ਡਾਇਸਪੋਰਾ 'ਚ, ਇੱਕ ਪੰਜਾਬ ਦੇ ਵਿੱਚ, ਤੇ ਫਿਰ 10 ਕਾਉਂਸਲਾਂ ਬਣਾਈਆਂ ਗਈਆਂ ਵੀ ਇਹ ਕੰਮ ਦੇ ਆਧਾਰ ਤੇ ਕੰਮ ਕਰਨਗੀਆਂ। ਇਹ ਕੇਵਲ ਇੱਕ ਲੋਕਾਂ ਦਾ ਸਮੂਹ ਨਹੀਂ ਹੋਏਗਾ, ਬਲਕਿ ਜਿੱਦਾਂ ਮਿਨਿਸਟੀਰੀਅਲ ਕਹਿ ਲਓ ਕਿ ਬਾਈਫਰਕੇਸ਼ਨ ਹੁੰਦੀ ਹੈ ਇੱਕ ਕੰਟਰੀ ਨੂੰ ਚਲਾਉਣ ਦੀ, ਉਸ ਤਰੀਕੇ ਦੇ ਨਾਲ ਅਸੀਂ ਇਹ ਚੱਲਾਂਗੇ। ਜਿਸ ਤਰ੍ਹਾਂ ਹੁਣ ਤੁਸੀਂ ਡਰਬੀ ਦੀ ਤਸਵੀਰ ਲਾਈ ਹੈ, ਇਹਦੇ ਵਿੱਚ ਜਿਹੜਾ ਇੱਕ ਉਸ ਤੋਂ ਬਾਅਦ ਜਿਹੜਾ ਸੈਸ਼ਨ ਹੁੰਦਾ, ਸੈਕਿੰਡ ਸੈਸ਼ਨ ਇਹਦੇ ਵਿੱਚ ਹੁੰਦਾ 2019 'ਚ, ਫਿਰ 2-3 ਸਾਲ ਗੈਪ ਤੋਂ ਬਾਅਦ ਕੋਵਿਡ ਕਰਕੇ, ਉਸ ਤੋਂ ਬਾਅਦ ਕੈਨੇਡਾ, ਫਿਰ ਨਿਊਯਾਰਕ, ਤੇ ਹੁਣ ਜਰਮਨੀ, ਤੇ ਹੁਣ ਆਸਟ੍ਰੇਲੀਆ ਦੇ ਵਿੱਚ ਜਿਹੜਾ ਨੈਕਸਟ ਸੈਸ਼ਨ ਜਿਹੜਾ ਉਹ ਹੋਏਗਾ। ਸੋ ਹਾਲੇ ਤੱਕ ਜੇ ਮੈਂ ਆਪਣੀ ਆਪਣੀ ਕਾਰਗੁਜ਼ਾਰੀ ਦੀ ਅਸੀਂ ਗੱਲ ਕਰੀਏ ਵਰਲਡ ਸਿੱਖ ਪਾਰਲੀਮੈਂਟ ਦੀ, ਅਸੀਂ ਸਾਰੇ ਜਾਣਦੇ ਹਾਂ ਨੋਨ ਫੇਸਿਸ ਨੇ। ਭਾਈ ਹਿੰਮਤ ਸਿੰਘ ਜੀ ਸਾਡੇ ਕੋਲ ਨੇ, ਡਾਕਟਰ ਅਮਰਜੀਤ ਸਿੰਘ ਜੀ ਸਾਡੇ ਕੋਲ ਨੇ, ਭਾਈ ਜੋਗਾ ਸਿੰਘ ਜੀ ਦਾਸ ਵੀ ਕੰਮ ਕਰ ਰਿਹਾ, ਭਾਈ ਹਰਦਿਆਲ ਸਿੰਘ ਜੀ ਕੰਮ ਕਰ ਰਹੇ ਨੇ ਯੂਨਾਈਟਿਡ ਸਿੱਖ ਵਾਲੇ, ਹੋਰ ਭਾਈ ਜਗਜੀਤ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ ਸੇਵਿੰਗ ਪੰਜਾਬ, ਹੋਰ ਬਹੁਤ ਸਾਰੇ, ਆਪਣਾ ਰਣਜੀਤ ਸਿੰਘ ਜੀ ਸਰਾਏ ਜੋ ਕਿ ਸਾਡੇ ਮੇਨ ਸੋਲਿਸਟਰ ਨੇ, ਪ੍ਰਭ ਸਿੰਘ ਜੀ ਕੈਨੇਡਾ ਤੋਂ, ਭਾਈ ਮਨਵੀਰ ਸਿੰਘ ਜੀ, ਭਾਈ ਚਮਕੌਰ ਸਿੰਘ ਜੀ ਕੈਨੇਡਾ ਤੋਂ। ਮੈਂ ਬਹੁਤ ਸਾਰੇ ਜਿਹੇ ਨਾਮ ਸ਼ਾਇਦ ਮੈਂ ਭੁੱਲ ਜਾਵਾਂਗਾ ਜਿਹੜੇ ਮੇਰੇ ਤੋਂ ਅੱਜ ਲੈਣਾ ਹੋਣ, ਪਰ ਇਹ ਸਾਰਿਆਂ ਦੀ, ਭਾਈ ਸਵਰਨਜੀਤ ਸਿੰਘ ਜੀ, ਇਹ ਸਾਰੇ ਆਪਣੀ ਆਪਣੀ ਕਾਰਗੁਜ਼ਾਰੀਆਂ ਕਰ। ਸੋ ਸਾਡੇ 10 ਕਾਉਂਸਲਾਂ 'ਚ ਰਿਲੀਜੀਅਸ ਪ੍ਰਚਾਰ ਤੋਂ ਲੈ ਕੇ ਕੰਟਰੀਆਂ ਦੇ ਨਾਲ ਉੱਠਣਾ ਬਹਿਣਾ, ਯੂਨਾਈਟਿਡ ਨੇਸ਼ਨ ਦੇ ਨਾਲ ਸਿੱਖ ਕੌਜ਼ ਬਾਰੇ ਗੱਲਬਾਤ ਕਰਨੀ, ਲੋਕੇਟ ਕੰਦੇ ਕੋਰਸਿਸ ਕਰਨੇ, ਸੈਮੀਨਾਰਸ ਕਰਨੇ, NGOs ਦੇ ਨਾਲ ਐਫੀਲੀਏਟ ਕਰਨਾ, ਵੈਲਫੇਅਰ ਕਾਉਂਸਲ ਦੇ ਅਧੀਨ NGOs ਦੀ ਕੋਆਰਡੀਨੇਸ਼ਨ ਕਰਨੀ, ਇੱਕ ਬੜਾ ਵੱਡਾ ਐਸਪੈਕਟ ਹੈ। ਔਰ ਮੈਂ ਜ਼ਰੂਰ ਇਹ ਗੱਲ ਮਹਾਰਾਜ ਤੋਂ ਡਰ ਕੇ ਕਹਿਣਾ ਵੀ ਜੋ ਅਸੀਂ ਚਾਹੁੰਦੇ ਹਾਂ ਹਲੇ ਤੱਕ ਉਹਦਾ ਅਸੀਂ 1-2% ਹੀ ਕਰ ਸਕੇ ਹਾਂ, ਕਿਉਂਕਿ ਇਹੋ ਜਿਹੇ ਕਾਰਜ ਬੜੇ ਸਲੋ ਹੁੰਦੇ ਨੇ। ਪਰ ਇਸ 1-2% ਹੀ ਤੁਸੀਂ ਵੇਖੋ ਵੀ ਅਸੀਂ ਘੱਟੋ ਘੱਟ ਅਮਰੀਕਾ ਦੇ ਵਿੱਚ ਹੀ ਘੱਟੋ ਘੱਟ 7 ਸਟੇਟਾਂ ਵਿੱਚ ਤਕਰੀਬਨ 30 ਮਤੇ ਤੱਕ ਪੈ ਚੁੱਕੇ ਨੇ, ਜਿਹਦੇ ਵਿੱਚ ਸਿੱਖ ਕੌਮ ਦੀ ਰੈਕੋਗਨੀਸ਼ਨ ਤੋਂ ਲੈ ਕੇ ਖਾਲਿਸਤਾਨ ਤੱਕ ਦੇ ਮਤਿਆਂ ਦੀ ਗੱਲ ਹੈ 1986 ਦੇ ਸਰਬੱਤ। ਸੋ ਇਹਦੇ ਨਾਲ ਨਾਲ ਯੂਨਾਈਟਿਡ ਨੇਸ਼ਨ ਦੇ ਵਿੱਚ ਅਸੀਂ ਕੇਵਲ ਫੋਟੋ ਓਪਰਚੁਨਿਟੀਜ਼ ਲਈ ਨਹੀਂ, ਅਸੀਂ ਰੀਅਲ ਵਰਕ ਕੀਤਾ। ਤਾਈਓ ਜਿਹੜਾ ਇੰਡੀਆ ਦਾ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਮਿਸ਼ਨ ਨੇ ਪਿਛਲੀ ਵਾਰੀ ਰਿਵਿਊ ਕੀਤਾ, ਅਸੀਂ ਉਹਦੇ ਵਿੱਚ ਆਪਣੀ ਲਿਖਤ ਰਿਪੋਰਟ ਲਗਾਈ ਹੈ, ਬਲਕਿ ਬਕਾਇਦਾ ਸਾਡਾ ਡੈਲੀਗੇਸ਼ਨ ਗਿਆ। ਦੂਜੇ ਪਾਸੇ ਇੰਡੀਆ ਦਾ 38 ਜਿਹੜਾ IAS ਅਫਸਰਾਂ ਦਾ ਪੈਨਲ ਉੱਥੇ ਆਇਆ ਹੋਇਆ ਸੀ ਤੇ ਸਾਹਮਣੇ ਸਿੱਖਾਂ ਦਾ ਇੱਕ ਡੈਲੀਗੇਸ਼ਨ ਸੀ। ਸਾਡੀ 28 ਪੇਜ ਦੀ ਇੱਕ ਰਿਪੋਰਟ ਯੂਨਾਈਟਿਡ ਨੇਸ਼ਨ ਨੇ ਆਪਣੀ ਵੈਬਸਾਈਟ ਤੇ ਛਾਪੀ। ਸੋ ਅਸੀਂ ਜਿਹੜਾ ਕੰਮ ਹੈ ਉਹ ਇਦਾਂ ਕਰਨਾ ਚਾਹੁੰਦੇ ਹਾਂ ਵੀ ਕੇਵਲ ਆਪਣੀ ਹੋਂਦ ਲਈ ਕੰਮ ਨਾ ਕਰੀਏ, ਕੌਮ ਦੀ ਹੋਂਦ ਲਈ ਕੰਮ ਕਰੀਏ। ਕਈ ਵਾਰੀ ਅਸੀਂ, ਮੈਨੂੰ ਮਾਫ ਕਰਨਾ, ਪਰ ਅਸੀਂ ਸਾਰੇ ਹੀ ਇਸ ਗੱਲ ਦਾ ਸ਼ਿਕਾਰ ਹਾਂ ਕਿ ਕਈ ਵਾਰੀ ਅਸੀਂ ਜਸਟ ਆਪਣੀ ਹੋਂਦ ਬਰਕਰਾਰ ਕਰਨ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਵੀ ਸਾਡੀ ਅਖਬਾਰਾਂ 'ਚ 4 ਫੋਟੋਆਂ ਲੱਗ ਜਾਣ, 2-4 ਸ਼ੋਆਂ ਤੇ ਅਸੀਂ ਚੱਲ,
ਤੇ ਕਰੀਏ, ਪਰ ਇਸ ਚੀਜ਼ ਦਾ ਕੋਈ ਫਾਇਦਾ ਨਹੀਂ। ਗੁਰੂ ਸਾਹਿਬ ਨੇ ਸਾਨੂੰ ਕਿਹਾ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ, ਸ਼ਬਦ ਮਿਲੈ ਤਾਂ ਹਰ ਮਿਲੈ, ਸੇਵਾ ਪਵੈ ਸਭ ਥਾਏ। ਜੇ ਸੇਵਾ ਕਰਨੀ ਹੈ ਤੇ ਇੱਕ ਸ਼ਹੀਦ ਸਿੰਘ ਦੇ ਘਰ ਜਿਹੜੇ ਇੱਕ ਉਹਨਾਂ ਦੇ ਘਰਦਿਆਂ ਵਿੱਚੋਂ ਇੱਕ ਸਿੰਘ ਸੀਗੇ ਜਿਨ੍ਹਾਂ ਨੇ ਬਹੁਤ ਲੰਬੀ ਸਮਾਂ ਜੇਲ੍ਹ ਕੱਟੀ, ਉਹ ਮੈਨੂੰ ਸਦਾ ਇੱਕ ਗੱਲ ਕਹਿੰਦੇ ਸੀ ਵੀ ਮਨਪ੍ਰੀਤ ਸਿੰਘ ਆਪਾਂ ਕੰਮ ਉਹ ਕਰਨੇ ਜਿਹੜੇ ਅਸੀਂ ਕੌਮ ਦੀਆਂ ਨੀਹਾਂ ਦੇ ਵਿੱਚ ਪੈ ਜਾਈਏ, ਭਾਵੇਂ ਦਿਸੀਏ ਘੱਟ ਪਰ ਕੌਮ ਨੂੰ ਸਟਰੈਂਥ ਦਈਏ, ਇਹੋ ਜਿਹੀ ਸਟਰੈਂਥ ਦਈਏ ਵੀ ਸਾਡੇ ਤੋਂ ਆਉਣ ਵਾਲੀਆਂ ਅਗਲੀਆਂ ਜਨਰੇਸ਼ਨਾਂ ਉਹਦਾ ਲਾਭ ਚੱਕ ਸਕਣ। ਸੋ ਇਹੀ ਇੱਕ ਨਿਮਾਣੀ ਦੀ ਕੋਸ਼ਿਸ਼ ਦੇ ਅਧੀਨ ਵਰਲਡ ਸਿੱਖ ਪਾਰਲੀਮੈਂਟ ਜਿਹੜਾ ਉਹ ਕੰਮ ਕਰ ਰਹੀ ਹੈ। ਹੌਲੀ ਹੌਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਦੀ ਆਲ ਇਨਕਲੂਸਿਵਿਟੀ ਵਧਾਈ ਜਾਵੇ, ਹੋਰ ਲੋਕਾਂ ਨੂੰ, ਹੋਰ ਸ਼ਖਸਾਂ ਨੂੰ ਨਾਲ ਇਨਕਲੂਡ ਕੀਤਾ ਜਾ ਸਕੇ, ਹੋਰ ਜਥੇਬੰਦੀਆਂ ਨੂੰ ਲਿਆਇਆ ਜਾ ਸਕੇ। ਬਸ ਬਸ਼ਰਤ ਇੱਕੋ ਹੀ ਹੈ ਕਿ ਉਹ ਕੰਮ ਕੌਮ ਵਾਸਤੇ ਕਰਦੀਆਂ ਹੋਣ, ਆਪਣੇ ਵਾਸਤੇ ਨਹੀਂ। ਇਹ ਨਾ ਹੋਵੇ ਕਿ ਆਪਣੇ ਕਿਸੇ ਲਾਭ ਵਾਸਤੇ, ਕਿਸੇ ਅਹੁਦੇ ਦੇ ਲਾਲਚ ਵਾਸਤੇ ਜਾਂ ਕਿਸੇ ਸਰਕਾਰ ਦੇ ਮੇਜ਼ ਤੇ ਬਹਿਣ ਵਾਸਤੇ ਉਹ ਕੌਮ ਦੇ ਵਡੇਰੇ ਹਿੱਤਾਂ ਨੂੰ ਕੰਪਰੋਮਾਈਜ਼ ਕਰ ਜਾਣ। ਇਹ ਬਸ਼ਰਤ ਹੈ, ਇਹ ਨਹੀਂ ਹੋਣਾ ਚਾਹੀਦਾ। ਸੋ ਇੱਕ ਨਿਮਾਣਾ ਜਿਹਾ ਸੇਵਕ ਬਣ ਕੇ ਕੋਸ਼ਿਸ਼ ਕਰੀਦੀ ਵੀ ਆਪਾਂ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਜੀ ਬਿਲਕੁਲ ਜੀ, ਅੱਗੇ ਚੱਲ ਕੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਉਸ ਪ੍ਰੋਸੀਜਰ ਦੀ ਵੀ ਗੱਲ ਕਰਾਂਗੇ ਕਿ ਜੇ ਕਿਸੇ ਵੀ ਸਾਡੇ ਵੀਰ ਭੈਣ ਨੇ ਵਰਲਡ ਸਿੱਖ ਪਾਰਲੀਮੈਂਟ ਨਾਲ ਜੁੜਨਾ ਤੇ ਉਹ ਕਿਹੜਾ ਚੈਨਲ ਜਿਹੜਾ ਉਹ ਵਰਤ ਸਕਦੇ ਨੇ, ਕਿਸ ਰੂਟ ਤੋਂ ਆ ਸਕਦੇ ਨੇ। ਔਰ ਸ਼ਰਤ ਤੁਸੀਂ ਦੱਸਤੀ ਆ ਕਿ ਇੱਕੋ ਹੀ ਜਿਹੜੀ ਪਹਿਲੀ ਤੇ ਆਖਰੀ ਸ਼ਰਤ ਇਹੀ ਹੈ ਕਿ ਕੌਮ ਪ੍ਰਤੀ ਤੁਹਾਡੀ ਇਮਾਨਦਾਰੀ, ਇਹ ਨਾ ਹੋਵੇ ਵੀ ਤੁਸੀਂ ਇੱਕ ਲੱਤ ਤੁਹਾਡੀ ਕੌਮ ਵੱਲ ਹੋਵੇ ਤੇ ਦੂਜੀ ਲੱਤ ਜਿਹੜੀ ਆ ਤੁਹਾਡੀ ਉਹ ਕੌਮ ਦੇ ਦੁਸ਼ਮਣਾਂ ਦੇ ਖੇਮੇ ਦੇ ਵਿੱਚ ਵੀ ਪੈਂਦੀ ਹੋਵੇ, ਜੋ ਅੱਜ ਕੱਲ੍ਹ ਬਹੁਤਾਤ ਦੇ ਵਿੱਚ ਚੱਲ ਰਿਹਾ। ਉਹਦੀ ਵੀ ਗੱਲ ਅੱਗੇ ਜਾ ਕੇ ਆਪਾਂ ਕਰਦੇ ਆ। ਸੋ ਆਪਾਂ ਮੇਨ ਮੁੱਦੇ ਤੇ ਆਉਂਦੇ ਆ। ਸਰਦਾਰ ਮਨਪ੍ਰੀਤ ਸਿੰਘ ਜੀ, ਇਹ ਜਿਹੜੀ ਨਮੋਸ਼ੀ ਆ ਇਹ ਕੈਨੇਡਾ ਤੋਂ ਬਾਅਦ ਇੱਕ ਵਾਰ ਫੇਰ ਇੰਗਲੈਂਡ ਦੇ ਵਿੱਚ ਜਿਹੜੀ ਭਾਰਤ ਸਰਕਾਰ ਨੂੰ, ਉਸ ਕਾਤਲ ਜਮਾਤ ਦੇ ਪ੍ਰਧਾਨ ਮੋਦੀ ਨੂੰ ਅੱਜ ਵੇਖਣੀ ਪੈ ਰਹੀ ਆ। ਬਿਲਕੁਲ ਜਿਵੇਂ ਕੈਨੇਡਾ 'ਚ ਹੋਇਆ ਸੀ, ਜਿਸ ਦਿਨ ਮੋਦੀ ਇੱਥੇ ਕੈਨੇਡਾ ਦੀ ਧਰਤੀ ਦੇ ਉੱਤੇ ਉਹਦਾ ਜਹਾਜ਼ ਲੈਂਡ ਕਰਦਾ, ਉਸੇ ਵਕਤ ਸੀਸਸ ਨੇ ਇੱਕ ਨਵੀਂ ਰਿਪੋਰਟ ਜਿਹਦੇ 'ਚ ਖੁੱਲ੍ਹ ਕੇ ਦੱਸਿਆ ਗਿਆ ਸੀ ਕਿ ਭਾਰਤ ਦੀਆਂ ਅੱਤਵਾਦੀ ਕਾਰਵਾਈਆਂ ਜਿਹੜੀਆਂ ਹਜੇ ਤੱਕ ਕੈਨੇਡਾ ਦੇ ਵਿੱਚੋਂ ਮੁੱਕੀਆਂ ਨਹੀਂ, ਬਾਦਸਤੂਰ ਜਾਰੀ ਨੇ। ਔਰ ਇਸੇ ਤਰੀਕੇ ਦੇ ਨਾਲ ਮੋਦੀ ਦੇ ਆਉਣ ਤੋਂ ਪਹਿਲਾਂ UK ਪਾਰਲੀਮੈਂਟਰੀ ਕਮੇਟੀਜ਼ ਵੱਲੋਂ ਇੱਕ ਡਾਕੂਮੈਂਟੇਸ਼ਨ ਜਾਰੀ ਕੀਤੀ ਗਈ ਹੈ ਜਿਹਦੇ ਚ ਵਰਲਡ ਸਿੱਖ ਪਾਰਲੀਮੈਂਟ ਦੀਆਂ ਫਾਈਂਡਿੰਗਸ ਵੀ ਨੇ। ਸੋ ਸਾਨੂੰ ਉਹਦੇ ਬਾਰੇ ਜ਼ਰੂਰ ਦੱਸੋ ਕਿ ਇਹ ਕੀ ਰਿਪੋਰਟ ਹੈ ਤੇ ਇਹਦੇ ਕੀ ਮਾਇਨੇ ਨੇ। ਬਿਲਕੁਲ, ਦੇਖੋ ਜਿਹੜਾ UK ਦੇ ਵਿੱਚ ਅਸੀਂ ਗੱਲ ਕਰੀਏ ਨਾ, ਤੁਸੀਂ ਸਟਾਰਟਿੰਗ ਦੇ ਵਿੱਚ ਫਾਈਵ ਆਈਜ਼ ਨੇਸ਼ਨ ਦੀ ਗੱਲ ਕੀਤੀ। ਦੇਖੋ ਬੜਾ ਖੁੱਲ੍ਹ ਕੇ ਕੈਨੇਡਾ ਇਹਨਾਂ ਦੇ ਵਿਰੋਧ ਵਿੱਚ ਆਇਆ ਔਰ ਅਸੀਂ ਸਾਰੇ ਜਾਣਦੇ ਹਾਂ ਸਟੋਰੀ ਕੀ ਹੈ। ਅਮਰੀਕਾ ਦਾ ਵੀ ਸਟੈਂਡ ਅਸੀਂ ਜਾਣਦੇ ਹਾਂ। ਜਿਹੜਾ UK ਹੈ, UK ਦੀ ਪ੍ਰੋਬਲਮ ਇਹ ਬਣੀ ਹੈ ਕਿ ਇਹ ਸਭ ਕੁਝ ਜਾਣਦੇ ਹੋਏ ਵੀ ਕਿਤੇ ਨਾ ਕਿਤੇ ਇਹਦੀ ਜਿਹੜੀ ਕੰਟਰੀਬਿਊਸ਼ਨ ਹੈ ਇਸ ਮਸਲੇ ਦੇ ਵਿੱਚ ਉਹ ਬੜੀ ਮਤਲਬ ਇੰਪਲਿਸਿਟ ਜੀ ਰਹੀ ਹੈ। ਇਹਨੇ ਐਕਸਪਲਿਸਿਟਲੀ ਸਿੱਖਾਂ ਦਾ ਇਸ ਕਦਰ ਐਡਾ ਸਾਥ ਨਹੀਂ ਦਿੱਤਾ। ਪਰ ਮੈਂ ਤੁਹਾਨੂੰ ਸਾਰਾ ਇਹਦਾ ਕੰਟੈਕਸਟ ਜੇ ਸਮਝਾਵਾਂ UK ਦਾ, ਕਿ ਦੇਖੋ UK ਨੇ ਬ੍ਰੈਗਜ਼ਿਟ ਤੋਂ ਬਾਅਦ ਇਹ ਸੀਗੇ ਇੱਕ ਡੀਲ ਸਾਈਨ ਕਰਨਾ ਚਾਹੁੰਦੇ ਸੀ ਇੰਡੀਆ ਦੇ ਨਾਲ, ਫ੍ਰੀ ਟ੍ਰੇਡ ਡੀਲ। ਉਹ ਟ੍ਰੇਡ ਡੀਲ ਬੜੇ ਸਾਲ ਨੈਗੋਸੀਏਸ਼ਨ 'ਚ ਰਹੀ, ਉਸ ਕਰਕੇ ਇਹ ਥੋੜਾ ਜਿਹਾ ਇਹਨਾਂ ਨੇ ਬੜੀ ਜ਼ਿਆਦਾ ਡਿਪਲੋਮੈਸੀ ਵਰਤੀ, ਕਈ ਵਾਰੀ ਸਿੱਖ ਮਸਲਿਆਂ ਤੇ ਬੜੀਆਂ ਇਹਨਾਂ ਨੇ ਚੀਜ਼ਾਂ ਕੀਤੀਆਂ। ਪਰ ਨਾਲ ਨਾਲ ਮੈਂ ਜੇ ਤੁਹਾਨੂੰ ਦੱਸਾਂ, ਜਦੋਂ ਇੱਥੇ ਰੈਫਰੈਂਡਮ ਹੁੰਦਾ ਹੈ, ਡਿਮਾਰਸ਼ੇ ਦਿੱਤੇ ਜਾਂਦੇ ਨੇ ਇੰਡੀਆ ਨੂੰ, ਇੰਡੀਆ ਵੱਲੋਂ UK ਨੂੰ, ਤੇ ਇੰਡੀਆ ਕਲੀਅਰਲੀ ਕਹਿ ਦਿੰਦਾ ਹੈ, UK ਕਲੀਅਰਲੀ ਕਹਿ ਦਿੰਦਾ ਵੀ ਅਸੀਂ ਨਹੀਂ, ਲੋਕਾਂ ਦੀ ਰਾਈਟ ਟੂ ਸਪੀਚ ਬੰਦ ਨਹੀਂ ਕਰ ਸਕਦੇ, ਤੁਸੀਂ ਆਪਦਾ ਆਪਣੇ ਕੋਲ ਰੱਖੋ। ਉਹਦੇ ਨਾਲ ਨਾਲ ਕਿੰਨੀ ਇੱਕ ਵੈਸਟ ਮਿਡਲੈਂਡ 3 ਸਾਡੇ ਇੱਥੇ ਨੌਜਵਾਨ ਮੁੰਡਿਆਂ ਦੀ ਰੁਲਦਾ ਸਿੰਘ ਦੇ ਕੇਸ ਦੇ ਵਿੱਚ ਐਕਸਟ੍ਰੈਡੀਸ਼ਨ ਮੰਗੀ, ਪ੍ਰੀਤੀ ਪਟੇਲ ਨੇ ਸਾਈਨ ਕਰ ਦਿੱਤੀ, ਸਭ ਕੁਝ ਹੋਇਆ, ਕੋਰਟ ਨੇ ਉਹਨੂੰ ਡਿਸਮਿਸ ਕਰ ਦਿੱਤਾ। ਠੀਕ ਹੈ ਜੀ। ਉਸ ਤੋਂ ਬਾਅਦ ਕਈ ਹੋਰ ਚੀਜ਼ਾਂ ਇਸ ਤਰ੍ਹਾਂ ਦੀਆਂ ਹੋਈਆਂ। ਜਦੋਂ ਨਿੱਜਰ ਸਾਹਿਬ ਵਾਲਾ ਮਸਲਾ ਹੋਇਆ, ਉਹਨਾਂ ਦੀ ਸ਼ਹੀਦੀ ਦਾ ਜਿਹੜਾ ਸਾਰਾ ਹੋਇਆ, ਉਦੋਂ ਵੀ ਬਹੁਤਿਆਂ ਨੂੰ ਨਹੀਂ ਪਤਾ, ਪਰ ਜਿਹੜਾ ਇੱਥੇ ਰॉ ਦਾ ਅਟੈਚੀ ਸੀਗਾ ਉਹਨੂੰ ਡਿਸਬੈਂਡ ਕੀਤਾ, ਉਹਨੂੰ ਡਿਸਮਿਸ ਕੀਤਾ ਇੱਥੇ ਦੀ ਕੰਟਰੀ ਨੇ। ਬਾਹਲਾ ਰੌਲਾ ਨਹੀਂ ਪਾਇਆ ਪਰ ਕੀਤਾ। ਸੋ ਮੇਰਾ ਕਹਿਣ ਤੋਂ ਭਾਵ ਹੈ ਵੀ ਜਿਹੜਾ UK ਹੈ ਨਾ ਜੀ, ਇਹਦੀ ਸ਼ੁਰੂ ਤੋਂ ਇੱਕ ਰੋਲ ਬੜਾ ਹੀ ਟੂ ਫੇਸਡ ਰਿਹਾ ਤੇ ਇਹਦਾ ਸ਼ਾਇਦ ਅੱਗੋਂ ਵੀ ਟੂ ਫੇਸਡ ਰਹਿਣਾ, ਕਿਉਂਕਿ ਇਹ ਛੋਟਾ ਜਿਹਾ ਮੁਲਕ ਹੈ ਜਿਓਗ੍ਰਾਫਿਕਲੀ, ਇਹਨੂੰ ਲੇਬਰ ਦੀ ਵੀ ਲੋੜ ਪੈਂਦੀ ਹੈ, ਇਹਨੂੰ ਸਮਾਨ ਦੀ ਵੀ ਲੋੜ ਪੈਂਦੀ ਹੈ, ਤੇ ਇਹ ਦੋਵੇਂ ਪਾਸੇ ਖੇਡ ਹੁਣ ਜਿਸ ਤਰ੍ਹਾਂ ਤੁਸੀਂ ਵੇਖਿਆ ਕਿ ਇੱਥੇ ਮੋਦੀ ਨੇ ਆਉਣਾ ਸੀ, ਟ੍ਰੇਡ ਡੀਲ ਸਾਈਨ ਹੋਈ ਹੈ, ਠੀਕ ਹੈ ਜੀ, ਤੇ ਮੋਦੀ ਨੇ ਆਉਣਾ ਸੀ, ਪਰ ਉਸ ਤੋਂ ਕੁਝ ਹੀ ਦਿਨ ਪਹਿਲਾਂ ਜਿਹੜੇ ਕਿ ਇੱਕ ਡਿਸਕ੍ਰੀਟਲੀ ਅਸੀਂ ਡਾਕੂਮੈਂਟ ਸਬਮਿਟ ਕੀਤੇ ਸੀਗੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਕਮੇਟੀ ਨੂੰ, ਜਿਹਦੇ ਵਿੱਚ ਸਾਡੀ ਸੰਸਥਾ ਨੇ ਵੀ ਪਾਇਆ ਸੀ, ਆਪਣਾ ਸਿੱਖ ਫੈਡਰੇਸ਼ਨ UK ਨੇ ਵੀ, ਸਿੱਖਸ ਫॉर ਜਸਟਿਸ ਨੇ ਵੀ, ਦਲ ਖਾਲਸਾ UK ਨੇ ਵੀ, ਇਹਨਾਂ 4 ਸੰਸਥਾਵਾਂ ਜਿਹੜੀਆਂ ਨਾਮਵਰ ਹੋਰਾਂ ਨੇ ਵੀ ਕੀਤੇ ਹੋਣਗੇ, ਪਰ ਇਹਨਾਂ 4 ਨੇ ਨਾਮਵਰ ਤਰੀਕੇ ਦੇ ਨਾਲ
ਜਿਹੜਾ ਇੱਕ ਕਹਿ ਲਓ ਵੀ ਡਾਕੂਮੈਂਟ ਪਾਏ ਸੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਕਮੇਟੀ ਨੂੰ, ਵੀ ਤੁਸੀਂ ਇੰਡੀਆ ਤੇ ਸਖਤ ਸਟੈਂਡ, ਤੇ ਇਹਨਾਂ ਨੇ ਉਹ ਆਰਕਾਈਵ ਨੂੰ ਡੀਕਲਾਸੀਫਾਈ ਕਰਕੇ ਤੇ ਉਹ ਇੰਟਰਨੈਟ ਤੇ ਚਾੜ ਦਿੱਤੇ ਆਪਣੀ ਵੈਬਸਾਈਟ ਤੇ, ਹਨਾ। ਸੋ ਇਹ ਇੱਕ ਬੜਾ ਵੱਡਾ ਇਨਡਾਇਰੈਕਟ ਸਿਗਨਲ ਹੈ ਇੰਡੀਆ ਨੂੰ ਵੀ ਠੀਕ ਹੈ ਅਸੀਂ ਟ੍ਰੇਡ ਡੀਲ ਹੁਣ ਸਾਈਨ। ਦੇਖੋ ਅਕਸਰ ਪਤਾ ਕੀ ਹੁੰਦਾ, ਜਦ ਤੱਕ ਰਿਸ਼ਤਾ ਹੋਣਾ ਹੁੰਦਾ ਨਾ, ਦੋਵੇਂ ਪਾਰਟੀਆਂ ਬਹੁਤ ਕੇਅਰਫੁਲ ਰਹਿੰਦੀਆਂ। ਜਦੋਂ ਰਿਸ਼ਤਾ ਹੋ ਜਾਂਦਾ ਉਹ ਆਪਣੇ ਅਸਲੀ ਰੰਗ ਬਾਹਰ ਆ ਜਾਂਦੇ ਆ, ਕਹਿ ਲਓ। ਜੀ ਬਿਲਕੁਲ। ਤੋ ਗੱਲ ਇਹੀ ਹੋਈ ਆ ਵੀ ਇੱਕ ਪਾਸੇ ਟ੍ਰੇਡ ਡੀਲ ਸਾਈਨ ਕਰ ਲਈ, ਪਰ ਦੂਜੇ ਪਾਸੇ ਇੱਕ ਹੋਰ ਤਲਵਾਰ ਇੰਡੀਆ ਦੇ ਉੱਤੇ ਵੀ ਲਟਕਾ ਦਿੱਤੀ ਵੀ ਦੇਖੋ ਅਸੀਂ ਇਹ ਖਾਲਿਸਤਾਨੀਆਂ ਨਾਲ ਗੱਲਾਂ ਕਰ ਰਹੇ ਹਾਂ, ਖਾਲਿਸਤਾਨੀਆਂ ਤੋਂ ਫੀਡਬੈਕ ਲੈ ਰਹੇ ਹਾਂ, ਤੇ ਹੋ ਸਕਦਾ ਅਸੀਂ ਆਉਣ ਵਾਲੇ ਸਮੇਂ 'ਚ ਤੁਹਾਡੇ ਖਿਲਾਫ ਕੁਛ ਨਾ ਕੁਛ ਪਾਸ ਕਰੀਏ, ਠੀਕ ਹੈ ਜੀ। ਦੇਖੋ ਜਿਹੜਾ ਯੂਕੇ ਦਾ ਕੰਟੈਕਸਟ ਹੈ, ਦੂਸਰੇ ਪਾਸੇ ਕੁਛ ਇੱਕ ਬੈਡ ਨਿਊਜ਼ ਵੀ ਹੈ ਜੋ ਯੂਕੇ ਨੇ ਪਿਛਲੇ ਦਿਨੀ ਕੀਤਾ। ਦੇਖੋ ਭੇਦ ਭਰੇ ਹਾਲਾਤਾਂ 'ਚ ਅਵਤਾਰ ਸਿੰਘ ਖੰਡਾ ਹੋਣਾ ਦੀ ਸ਼ਹੀਦੀ ਹੁੰਦੀ ਹੈ ਤੇ ਉਹਦੇ ਤੇ ਕੋਈ ਜਿਹੜੀ ਹੈ ਕੋਈ ਪੋਸਟਮਾਰਟਮ ਨਹੀਂ ਹੁੰਦਾ, ਕੋਈ ਡੀਟੇਲ ਟੌਕਸੋਲੋਜੀ ਜਾਂ ਰੇਡੀਓਲੋਜੀ ਰਿਪੋਰਟ ਨਹੀਂ ਹੁੰਦੀ, ਸਿਰਫ ਇਹ ਕਹਿ ਕੇ ਵੀ AML ਹੈਗਾ ਤੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਵੀ ਹੀ ਇਜ਼ ਡਿਕਲੇਅਰਡ ਡੈਡ, ਠੀਕ ਹੈ। ਹੁਣ ਇਹਦੇ ਤੇ ਵੀ ਜਿਹੜਾ ਪਿੱਛੇ ਇੱਕ ਖਬਰ ਆਈ ਸੀ ਵੀ ਜਿਹੜੇ ਐਕਸਪਰਟਸ ਨੇ ਮੈਡੀਕਲ, ਉਹ ਕਹਿੰਦੇ ਹੋ ਸਕਦਾ ਹੈ ਕਿ AML ਇੰਡਿਊਸਡ ਹੋਵੇ, ਇਹ ਰੇਡੀਓ ਐਕਟਿਵ ਤੱਥਾਂ ਤੋਂ AML ਨੂੰ, ਕੈਂਸਰ ਨੂੰ ਇੰਡਿਊਸ ਕੀਤਾ ਜਾ ਸਕਦਾ ਹੈ, ਔਰ ਰਿਪੋਰਟ 'ਚ ਕੈਂਸਰ ਹੀ ਆਏਗਾ, ਪਰ ਇਹਦੀ ਚੈਕਿੰਗ ਕੌਣ ਕਰੇਗਾ? ਸੋ ਇੱਕ ਇਹ। ਦੂਸਰੀ ਗੱਲ, ਪਿੱਛੇ ਸਾਡੇ ਇੱਕ ਇੱਥੇ ਐਕਟਿਵਿਸਟ ਨੇ, ਉਹਨਾਂ ਤੇ ਉਹਨਾਂ ਦੀ ਜਿਹੜੀ ਸਿਸਟਰ ਨੂੰ ਸਿਰਫ ਪਤਾ ਨਹੀਂ ਕੋਈ 20-30 ਹਜ਼ਾਰ ਦੀ ਮਿਸਮੈਨੇਜਮੈਂਟ ਦੇ ਕੇਸ ਦੇ ਵਿੱਚ ਇੱਕ ਨੂੰ ਸਜ਼ਾ ਸੁਣਾਈ ਗਈ। ਸੋ ਹੋਰ ਇਹਦੇ ਨਾਲ ਹੋਰ ਬੜੀਆਂ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਯੂਕੇ ਦੀ ਧਰਤੀ ਤੇ ਹੁੰਦੀਆਂ, ਜਿੱਦਾਂ NIA ਨੂੰ ਉਹ ਝੰਡੇ ਵਾਲੇ ਮਸਲੇ ਤੇ NIA ਨੂੰ ਖੁੱਲੀ ਛੁੱਟੀ ਦਿੱਤੀ ਜਾਂਦੀ, ਇੱਥੇ ਆ ਕੇ ਇਨਵੈਸਟੀਗੇਸ਼ਨ ਕਰੇ, ਜਦਕਿ ਫਰਜ਼ ਇਹ ਬਣਦਾ ਕੋਈ ਹੋਰ ਫੋਰਨ ਏਜੰਸੀ ਤੁਹਾਡੇ ਸੋਏ, ਇਟਸ ਦੀ ਵਾਇਲੇਸ਼ਨ ਆਫ ਯੋਰ ਸੋਵਰੇਨਿਟੀ, ਉਹ ਕਿੱਦਾਂ ਆਪਰੇਟ ਕਰ ਸਕਦੀ ਹੈ? ਪਰ ਇਹਨਾਂ ਨੇ NIA ਨੂੰ ਇੱਥੇ ਆਉਣ ਦਿੱਤਾ। ਫਿਰ NIA ਨੇ ਇੱਕ ਲਿਸਟ ਵੀ ਜਾਰੀ ਕੀਤੀ, ਉਹਦੇ ਵਿੱਚੋਂ ਹੁਣ ਅਵਤਾਰ ਸਿੰਘ ਖੰਡਾ ਜੀ ਸੀਗੇ, ਉਹ ਸਾਡੇ ਵਿੱਚ ਹੁਣ ਨਹੀਂ ਰਹੇ। ਸੋ ਕਹਿਣ ਤੋਂ ਭਾਵ ਇਹਨਾਂ ਨੇ ਬਹੁਤ ਵੱਡੇ ਬਲੰਡਰ ਕੀਤੇ ਨੇ, ਹਿਸਟੋਰੀਕਲੀ ਵੀ ਕੀਤੇ ਨੇ। 1984 ਦੇ ਵਿੱਚ ਇਹਨਾਂ ਦੀ ਜਿਹੜੀ ਇਨਵੋਲਵਮੈਂਟ ਹੈ ਮਾਰਗਰਟ ਥੈਚਰ ਦੀ, ਉਹਦੇ ਰਿਗਾਰਡਿੰਗ ਇੱਕ ਛੋਟਾ ਜਿਹਾ ਡਾਕੂਮੈਂਟ ਜਿਹੜਾ ਬਾਹਰ ਆ ਗਿਆ ਸੀ ਪਬਲਿਕ ਡੋਮੇਨ ਵਿੱਚ, ਉਹਦੀ ਫੁੱਲ ਰਿਪੋਰਟ ਦਾ ਫੁੱਲ ਕਲੋਜ਼ਰ ਇਹਨਾਂ ਨੇ ਸਾਨੂੰ ਨਹੀਂ ਦਿੱਤਾ, ਉਹ ਵੀ ਅਸੀਂ ਉਡੀਕ ਰਹੇ ਹਾਂ। ਹੋਰ ਕਈ ਚੀਜ਼ਾਂ ਨੇ ਜਿਹੜੀਆਂ ਸਿੱਖਾਂ ਦੇ ਨਾਲ ਇਹਨਾਂ ਦੇ ਮਸਲੇ, ਬਟ ਐਜ਼ ਆਈ ਸੈਡ ਵੀ ਨੀਡ ਟੂ ਅੰਡਰਸਟੈਂਡ ਕਿ ਵੈਸਟ ਜਿਹੜੀ ਹੈ ਇਹ ਬਹੁਤ ਟੂ ਫੇਜ਼ਡ ਚੱਲਦੀ ਹੈ। ਸੋ ਵੀ ਨੀਡ ਟੂ ਹੈਂਗ ਇਨ ਦੇਅਰ ਕਿ ਅਸੀਂ ਕਿੱਦਾਂ ਆਪਣਾ ਕੰਮ ਕਰਨਾ, ਠੀਕ ਹੈ ਨਾ, ਕਿਉਂਕਿ ਜਿਓਗ੍ਰਾਫੀਕਲ ਨੇਸ਼ਨ ਨਾ ਹੋਣ ਕਰਕੇ ਸਾਡੇ ਕੋਲ ਉਹ ਟ੍ਰਾਂਜ਼ਿਸ਼ਨਲ ਜਿਹੜੀ ਇੱਕ ਨੈਸ਼ਨਲ ਟ੍ਰਾਂਜੈਕਸ਼ਨਲ ਪਾਵਰ ਹੁੰਦੀ ਹੈ, ਉਹ ਸਾਡੇ ਕੋਲ ਅਨਫੋਰਚੂਨੇਟਲੀ ਇਸ ਵੇਲੇ ਨਹੀਂ ਹੈਗੀ। ਪਰ ਹਾਂ, ਇੱਕ ਬੜਾ ਵਾਈਬਰੈਂਟ ਡਾਇਸਪੋਰਾ ਇੰਟਰਨੈਸ਼ਨਲੀ ਕੋਆਰਡੀਨੇਟਡ ਸਾਡੇ ਕੋਲ ਹੈਗਾ, ਜਿਹਦਾ ਕਿ ਅੱਜ ਅਸੀਂ ਫਰੂਟ ਬੇਅਰ ਕਰ ਰਹੇ ਹਾਂ, ਜਿਹੜਾ ਸਰਕਾਰਾਂ ਸਾਨੂੰ ਸੀਰੀਅਸਲੀ ਲੈ ਰਹੀਆਂ ਐਜ਼ ਐਨ ਇਮਰਜਿੰਗ ਨੇਸ਼ਨ ਦੇਖ ਰਹੀਆਂ। ਸੋ ਅੱਜ ਦੀ ਫੇਰੀ ਦੀ ਜੇ ਮੋਦੀ ਦੀ ਗੱਲ ਕਰੀਏ ਤੇ ਕੈਰਟ ਐਂਡ ਸਟਿਕ ਦੋਵੇਂ ਹੀ ਕੰਮ ਜਿਹੜੇ ਨੇ ਉਹ ਕਰ ਦਿੱਤੇ ਨੇ ਇੱਥੇ ਦੀ ਸਰਕਾਰ ਨੇ, ਇੱਕ ਬਾਹਰ ਲਗਾ ਦਿੱਤੀ ਹੈ, ਇੱਕ ਪਾਸੇ ਟ੍ਰੇਡ ਡੀਲ ਜਿਹੜੀ ਉਹ ਸਾਈਨ ਕਰ ਦਿੱਤੀ। ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਕੀ ਹੁੰਦਾ ਜੀ। ਬਿਲਕੁਲ ਜੀ। ਸੋ ਦਰਸ਼ਕੋ, ਪ੍ਰੋਗਰਾਮ ਤੁਸੀਂ ਵੇਖਦੇ ਸੁਣਦੇ ਜਾ ਰਹੇ ਹੋ ਦਿਲ ਦੀਆਂ ਗੱਲਾਂ। ਮੇਰੇ ਨਾਲ ਜੁੜੇ ਹੋਏ ਨੇ ਸਰਦਾਰ ਮਨਪ੍ਰੀਤ ਸਿੰਘ ਜੀ ਖਾਲਸਾ, ਵਰਲਡ ਸਿੱਖ ਪਾਰਲੀਮੈਂਟ ਦੇ ਜਨਰਲ ਸੈਕਟਰੀ ਨੇ, ਔਰ ਸਾਡੇ ਨਾਲ ਗੱਲਬਾਤ ਕਰ ਰਹੇ ਨੇ ਯੂਕੇ ਦੀਆਂ ਜਿਹੜੀਆਂ ਨਵੀਆਂ ਡਿਵੈਲਪਮੈਂਟਸ ਨੇ ਉਹਨਾਂ ਦੇ ਹਵਾਲੇ ਦੇ ਨਾਲ, ਕਿਸ ਤਰ੍ਹਾਂ ਜਿਹੜਾ ਉੱਥੇ ਮੋਦੀ ਨਾਲ ਇੱਕ ਸਾਈਡ ਤੋਂ ਬਿਜ਼ਨਸ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਵਾਲੀਆਂ ਜਿਹੜੀਆਂ ਚਪੇੜਾਂ ਉਹ ਵੀ ਮੋਦੀ ਦੇ ਵੱਜ ਰਹੀਆਂ ਨੇ, ਔਰ ਉਹਦੇ 'ਚ ਮੁੱਖ ਭੂਮਿਕਾ ਜਿਹੜੀਆਂ ਸਾਡੀਆਂ ਸਿੱਖ ਜਥੇਬੰਦੀਆਂ, ਸਿਰਮੌਰ ਸਿੱਖ ਜਥੇਬੰਦੀਆਂ ਜਿਹੜੀਆਂ ਯੂਕੇ ਦੇ ਵਿੱਚ ਉਹ ਨਿਭਾ ਰਹੀਆਂ ਨੇ। ਔਰ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਕਰ ਦਿਓ। ਤੁਸੀਂ ਸਾਨੂੰ IPTV ਦੇ ਬਾਕਸਿਸ ਦੇ ਉੱਤੇ TV 84 ਤੇ ਵੇਖ ਸਕਦੇ ਹੋ। ਸਾਡੀ ਜਿਹੜੀ ਐਪ ਆ ਐਂਡਰੋਇਡ ਔਰ ਆਈਫੋਨ ਦੇ ਉੱਤੇ, ਤੁਸੀਂ ਜੇ ਕਿਸੇ ਸਫ਼ਰ ਦੇ ਵਿੱਚ ਹੋ ਤਾਂ ਸਾਨੂੰ ਐਪ ਤੇ ਵੀ ਵੇਖ ਸਕਦੇ ਹੋ, ਔਰ ਤੁਸੀਂ YouTube ਤੇ ਜਾਂ Facebook ਤੇ ਵੀ TV 84 ਦੇ ਚੈਨਲ ਨੇ ਜਿਹੜੇ ਸਰਚ ਕਰਕੇ ਸਾਡੇ ਨਾਲ ਆਪਣੀ ਸਾਂਝ ਵੀ ਪਾ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਨੰਬਰ ਹਮੇਸ਼ਾ ਦੀ ਤਰ੍ਹਾਂ ਸੇਮ ਰਹਿਣਗੇ, 514 476 84 84। ਔਰ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਅਕਾਲ ਇੰਟਰਪ੍ਰੀਟਰ ਸਰਵਿਸਿਜ਼। ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਜੇ ਤੁਸੀਂ ਸਰਕਾਰਾਂ ਦੇ ਸਤਾਏ ਹੋਏ ਕੈਨੇਡਾ ਦੇ ਵਿੱਚ ਆਏ ਹੋ, ਤੁਹਾਨੂੰ ਪੋਲੀਟੀਕਲ ਅਸਾਈਲਮ ਚਾਹੀਦਾ, ਕੋਈ ਰਾਹ ਨਹੀਂ ਲੱਭ ਰਿਹਾ, ਤੇ ਤੁਹਾਡੀ ਹੈਲਪ ਕਰ ਸਕਦੇ ਹਾਂ ਜੀ ਪੇਪਰ ਵਰਕ ਫਿਲ ਅਪ ਕਰਨ ਦੇ ਵਿੱਚ, ਅੱਗੇ ਵਕੀਲਾਂ ਦੇ ਨਾਲ ਤੁਹਾਡਾ ਪੈਚਅਪ ਕਰਾਉਣ ਦੇ ਵਿੱਚ। ਔਰ ਲਾਫਿਨਿਟੀ ਐਡਵੋਕੇਟਸ LLP ਇਹਨਾਂ ਦੇ ਨਾਲ ਸਾਡੀ ਕੋਲੈਬੋਰੇਸ਼ਨ ਆ। ਇਸ ਫਰਮ ਦੇ ਐਡਵੋਕੇਟਸ ਨੇ ਜਿਹੜੇ ਉਹ ਤੁਹਾਡਾ ਕੇਸ
ਲੜਨਗੇ। ਸੋ ਤੁਹਾਡੀ ਕੋਈ ਹੋਰ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਮਸਲਾ ਤੇ ਅਸੀਂ ਲਾਫਿਨਿਟੀ ਐਡਵੋਕੇਟਸ ਦਾ ਜਿਹੜਾ ਮੌਂਟਰੀਅਲ ਆਫਿਸ ਆ ਉਹਨੂੰ ਹੋਲਡ ਕਰਦੇ ਹਾਂ, ਤਾਂ ਅਸੀਂ ਤੁਹਾਡੀ ਇਹਨਾਂ ਮਸਲਿਆਂ ਦੇ ਵਿੱਚ ਹੈਲਪ ਕਰ ਸਕਦੇ ਹਾਂ। ਉਸ ਤੋਂ ਇਲਾਵਾ ਕੋਈ ਫੈਮਿਲੀ ਡਿਸਪਿਊਟ ਦਾ ਮਸਲਾ ਜਾਂ ਹੋਰ ਵੀ ਕੋਈ ਲੀਗਲ ਸੇਵਾਵਾਂ ਤੁਹਾਨੂੰ ਚਾਹੀਦੀਆਂ ਨੇ ਤਾਂ ਤੁਸੀਂ ਆਊਟ ਆਫ ਦਾ ਕੋਰਟ ਜਿਹੜਾ ਉਹ ਸੈਟਲਮੈਂਟ ਕਰਨ ਲਈ ਸਾਨੂੰ ਅਪਰੋਚ ਕਰ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਮਸਲੇ ਐਸੇ ਹੁੰਦੇ ਨੇ ਜਿਹੜੇ ਬਹੁਤ ਵੱਧ ਫੀਸਾਂ ਭਰਨ ਦੀ ਬਜਾਏ ਤੁਸੀਂ ਆਪਸੀ ਗੱਲਬਾਤ ਦੇ ਨਾਲ ਹੀ ਜਿਹੜਾ ਉਹ ਸੋਲਵ ਕਰ ਸਕਦੇ ਹਾਂ। ਔਰ ਇਹੀ ਸਾਡੀ ਕੋਸ਼ਿਸ਼ ਹੈ ਕਿ ਅਸੀਂ ਘੱਟ ਤੋਂ ਘੱਟ ਜਿਹੜੇ ਸਾਡੀ ਆਪਣੀ ਕਮਿਊਨਿਟੀ ਦੇ ਮਸਲੇ ਆ ਉਹਨਾਂ ਨੂੰ ਗੁਰਮਤ ਦੇ ਦਾਇਰੇ ਦੇ ਵਿੱਚ ਰਹਿ ਕੇ, ਕਮਿਊਨਿਟੀ ਦੇ ਦਾਇਰੇ ਦੇ ਵਿੱਚ ਰਹਿ ਕੇ, ਕਿਉਂਕਿ ਕੋਰਟਾਂ ਦੇ ਵਿੱਚ ਵੱਡੀਆਂ ਫੀਸਾਂ ਲੱਗਦੀਆਂ ਨੇ, ਸਮੇਂ ਬਰਬਾਦ ਹੁੰਦੇ ਨੇ, ਉੱਥੇ ਤੱਕ ਗੱਲ ਨਾ ਪਹੁੰਚੇ ਤੇ ਰਜਾਮੰਦੀ ਦੇ ਨਾਲ ਹੀ ਮਸਲਿਆਂ ਦੇ ਫੈਸਲੇ ਹੋ ਜਾਣ ਤਾਂ ਸਾਡੀ ਉਹ ਜਿਹੜੀ ਆ ਪ੍ਰਾਇੋਰਟੀ ਰਹਿੰਦੀ ਆ। ਸੋ ਸਰਦਾਰ ਮਨਪ੍ਰੀਤ ਸਿੰਘ ਜੀ, ਇੱਥੇ ਸਵਾਲ ਇਹ ਪੈਦਾ ਹੁੰਦਾ ਕਿ ਜੇ ਕੁਹਾੜੀ ਦੇ ਵਿੱਚ ਕਹਿੰਦੇ ਦਸਤੇ ਨਾ ਹੋਣ ਲੱਕੜ ਦੇ ਤਾਂ ਦਰਖਤ ਨਹੀਂ ਵੱਡੇ ਜਾ ਸਕਦੇ। ਸੋ ਸਿੱਖ ਕੌਮ ਦੀ ਕੁਹਾੜੀ ਦੇ ਵਿੱਚ ਇੰਨੇ ਦਸਤੇ ਨੇ। ਕੈਨੇਡਾ ਦੇ ਵਿੱਚ ਤਾਂ ਮੈਂ ਬਹੁਤ ਐਗਜ਼ਾਮਪਲਾਂ ਦੇ ਸਕਦਾ, ਅਮਰੀਕਾ ਦੇ ਵਿੱਚ ਦੇ ਸਕਦਾ, ਯੂਕੇ ਦੇ ਹਵਾਲੇ ਦੇ ਨਾਲ ਇਹੋ ਜਿਹੀਆਂ ਕੋਈ ਪ੍ਰੋਬਲਮਸ ਫੇਸ ਕਰਨ ਨੂੰ ਮਿਲਦੀਆਂ ਕਿ ਟਰਾਂਸਨੈਸ਼ਨਲ ਜਿਹੜਾ ਰਿਪਰੈਸ਼ਨ ਹੈ ਇਹਨੂੰ ਸਾਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਹੈ। ਸਾਡੀਆਂ ਸਿਕਿਉਰਿਟੀ ਏਜੰਸੀਜ਼ ਦੀਆਂ ਫਾਈਂਡਿੰਗਸ ਨੇ ਕਿ ਕਿਵੇਂ ਸਾਡੇ ਵਿੱਚੋਂ ਬੰਦੇ ਲੱਭ ਕੇ ਬੰਦਿਆਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਮੈਂ ਇੱਕ ਨਵੀਂ ਉਦਾਹਰਣ ਵੀ ਤੁਹਾਡੇ ਨਾਲ ਸਾਂਝੀ ਕਰੂੰਗਾ। ਮੈਨੂੰ ਵੀ ਇੱਕ ਜਿਹੜੇ ਚਿਹਰੇ ਸਿੱਖ ਭੇਸਾਂ ਦੇ ਵਿੱਚ ਵਿਚਰਦਿਆਂ ਹੋਇਆਂ ਭਾਰਤੀ ਕਾਤਲ ਜਮਾਤ ਦੇ ਰਿਪਰੈਜ਼ੈਂਟੇਟਿਵਸ ਨੂੰ ਫੁੱਲ ਭੇਂਟ ਕਰਦੀ ਆ ਉਸ ਧਿਰ ਦੇ ਨੁਮਾਇੰਦਿਆਂ ਨੇ, ਮੈਂ ਹਜੇ ਨਾਂ ਨਹੀਂ ਲੈਣਾ, ਨਾਂ ਵੀ ਲਵਾਂਗੇ ਆਪਾਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ, ਮੈਨੂੰ ਇੱਕ ਵਕੀਲ ਦੀ ਚਿੱਠੀ ਭੇਜਤੀ ਆ ਵੀ ਤੂੰ ਇਹ ਕੰਮ ਆ ਜਿਹੜਾ ਇਹਦੇ ਨਾਲ ਸਾਡੀ ਬੇਇੱਜ਼ਤੀ ਹੋ ਗਈ ਆ। ਵੀ ਜੇ ਤੁਹਾਨੂੰ ਇਹ ਲੱਗਦਾ ਵੀ ਤੁਹਾਡੀ ਮੇਰੇ 4 ਸ਼ਬਦ ਲਿਖਣ ਦੇ ਨਾਲ ਜਿਹਦੇ ਤੁਹਾਡਾ ਨਾਂ ਵੀ ਨਹੀਂ ਲਿਖਿਆ ਹੋਇਆ ਇਹਦੇ ਨਾਲ ਬੇਇੱਜ਼ਤੀ ਹੁੰਦੀ ਆ ਤਾਂ ਫਿਰ ਭਾਈ ਇਹੋ ਜਿਹੇ ਕੰਮ ਨਾ ਕਰੋ। ਜੇ ਪੰਥ ਦੇ ਵਿੱਚੋਂ ਤਾਂ ਪੰਥ ਦੇ ਬਣ ਕੇ ਰਹੋ। ਇਹ ਡਬਲ ਫੇਸ ਜਿਹੜੀ ਰਾਜਨੀਤੀ ਆ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਆ। ਕੀ ਯੂਕੇ ਦੇ ਵਿੱਚ ਵੀ ਇਹੋ ਜਿਹਾ ਕੁਝ ਹੋ ਰਿਹਾ ਜੀ? ਦੇਖੋ ਬਿਲਕੁਲ ਭਾਈ ਸਾਹਿਬ, ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਹ ਵੀ ਬਹੁਤ ਪੱਖੀ ਇੱਕ ਬਿਮਾਰੀ ਹੈ ਨਾ। ਕਈ ਲੋਕ ਆਪਣੇ ਹੰਕਾਰ ਕਰਕੇ ਜਾਂ ਆਪਣੀ ਸੁੱਖ ਸੁਵਿਧਾ ਕਰਕੇ ਜਾਂ ਪਿੱਛੇ ਇੰਡੀਆ ਨੂੰ ਗੇੜਾ ਲਾਉਣ ਕਰਕੇ ਜਾਂ ਆਪਣੀਆਂ ਪ੍ਰਾਪਰਟੀਆਂ ਨੂੰ ਸੇਫ ਰੱਖਣ ਕਰਕੇ ਜਾਂ ਫਿਰ ਉੱਥੇ ਜਾਣ ਤੇ ਉਹਨਾਂ ਨੂੰ ਰੈੱਡ ਕਾਰਪੇਟ ਮਿਲੇ, ਇਸ ਬਿਮਾਰੀ ਦਾ ਸ਼ਿਕਾਰ ਨੇ। ਇਸ ਕਰਕੇ ਉਹ ਇੰਡੀਅਨ ਗੌਰਮੈਂਟ ਨਾਲ ਸਿੱਧੇ ਤੌਰ ਤੇ ਰੱਖਦੇ ਨੇ। ਦੂਸਰੀ ਇੱਕ ਬਿਮਾਰੀ ਇਹ ਹੈ ਘਟੀ ਹੈ ਹੁਣ ਕਿ ਜਿਹੜੀ ਇੱਕ ਲੈਕ ਆਫ ਐਜੂਕੇਸ਼ਨ ਕਰਕੇ ਇੱਕ ਮਾਨਸਿਕ ਗੁਲਾਮੀ ਤੋਂ ਕੌਮ ਗੁਜ਼ਰ ਰਹੀ ਸੀ, ਉਹ ਤਾਂ ਕਾਫੀ ਹੱਦ ਤੱਕ ਇਹ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਪ੍ਰਚਾਰ ਪ੍ਰਸਾਰ ਕਰਕੇ, ਰੈਫਰੈਂਡਮ ਕਰਕੇ, ਕਈ ਹੋਰ ਚੀਜ਼ਾਂ ਕਰਕੇ ਉਹ ਕਈ ਮਿਥ ਜਿਹੜੀਆਂ ਨੇ ਉਹ ਡਿਸਪੈਲ ਹੋ ਗਈਆਂ। ਸੋ ਜਿਹੜੇ ਬੰਦੇ ਕਹਿ ਲਓ ਫੈਂਸ ਸਿਟਰ ਸਨ ਉਹ ਮੋਸਟਲੀ ਹੁਣ ਜਾਂ ਆਰ ਚਲੇ ਗਏ ਜਾਂ ਪਾਰ ਚਲੇ ਗਏ। ਠੀਕ ਹੈ ਜੀ। ਤੇ ਜਿਹੜਾ ਇੱਕ ਹੈ ਜਿਹਦੀ ਤੁਸੀਂ ਵੱਲ ਇਸ਼ਾਰਾ ਕਰ ਰਹੇ ਹੋ, ਕੋਈ ਇੱਕ ਹੈਗੀ ਆ ਸਿੱਧੀ ਘੁਸਪੈਠ, ਜਿਹੜੀ ਕਿ ਤੁਹਾਡੇ ਵਰਗੇ ਸਾਡੇ ਵਰਗੇ ਦਿਖਣ ਵਾਲੇ ਗੁਰਦੁਆਰਿਆਂ ਦੇ ਕਈ ਪ੍ਰਧਾਨ ਵੀ ਨੇ, ਕਈ ਗੁਰਦੁਆਰੇ ਚਲਾ ਰਹੇ ਨੇ, ਕਈ ਉਹਨਾਂ ਦੀ ਮੈਨੇਜਮੈਂਟ ਦੇ ਵਿੱਚ ਨੇ। ਉਹ ਇੰਡੀਅਨ ਗਵਰਨਮੈਂਟ ਦਾ ਜਿੱਦਾਂ ਤੁਸੀਂ ਕਿਹਾ ਨਾ ਵੀ ਦਸਤਾ ਬਣ ਕੇ ਉਹ ਕੰਮ ਕਰ ਰਹੇ ਨੇ। ਠੀਕ ਹੈ ਜੀ। ਸੋ ਜਿਹੜੀ ਦੇਖੋ ਗੱਲ ਇਹ ਹੈ ਕਿ ਜਿਹੜੀ ਸੰਗਤ ਹੈ ਨਾ ਹੁਣ ਉਹ ਹੌਲੀ ਹੌਲੀ ਐਜੂਕੇਟ ਹੋਣਾ ਸ਼ੁਰੂ ਹੋ ਗਈ। ਤੁਹਾਡੇ ਵਰਗੇ ਮੀਡੀਆ ਚੈਨਲਸ ਕਰਕੇ ਤੁਸੀਂ ਸੰਗਤਾਂ ਨੂੰ ਬਹੁਤ ਐਜੂਕੇਟ ਕਰ ਦਿੱਤਾ ਵੀ ਉਹ ਬੰਦੇ ਸ਼ਾਰਟ ਲਿਵਡ ਹੋ ਗਏ ਨੇ, ਉਹ ਕਾਫੀ ਕਾਰਨਰ ਹੋ ਚੁੱਕੇ ਨੇ। ਹਾਂ, ਉਹ ਗੱਲ ਵੱਖਰੀ ਹੈ ਵੀ ਉਹ ਆਪਣੇ ਹੱਥਕੰਡੇ ਜ਼ਰੂਰ ਅਪਣਾਉਂਦੇ ਨੇ। ਇਹ ਜਿਹੜੀ ਤੁਸੀਂ ਬਿਮਾਰੀ ਦੀ ਗੱਲ ਕੀਤੀ ਹੈ ਇਹ ਹਰ ਜਗ੍ਹਾ ਹੈ। ਸਾਡੇ ਇੱਥੇ ਅਮਰੀਕ ਸਿੰਘ ਸਹੋਤਾ ਨੇ, ਸਾਡੇ ਇੱਕ ਬੜੇ ਸੀਨੀਅਰ ਮੈਂਬਰ ਨੇ, ਉਹਨਾਂ ਦੇ ਉਹ ਕਾਉਂਸਲ ਆਫ ਖਾਲਿਸਤਾਨ ਦੇ ਵੀ ਚੇਅਰ ਰਹੇ ਨੇ ਪਹਿਲੇ ਇੱਥੇ ਚੌਹਾਨ ਸਾਹਿਬ ਹੋਣਾ ਨਾਲ। ਸੋ ਉਹਨਾਂ ਤੇ ਵੀ ਇੱਕ ਡੈਰੋਗੇਟਰੀ ਰਿਮਾਰਕ ਕਿਸੇ ਚੈਨਲ ਤੇ ਕੀਤਾ ਗਿਆ ਸੀ ਤੇ ਉਹਨਾਂ ਨੂੰ ਵੀ ਇੱਦਾਂ ਫਸਾਇਆ ਗਿਆ ਸੀ ਤੇ ਉਹਨਾਂ ਨੇ ਕੇਸ ਕਰਕੇ ਉਹ ਜਿੱਤ ਲਿਆ ਕੇਸ। ਤੇ ਹੁਣ ਜਿਹੜੀ ਦੂਜੀ ਪਾਰਟੀ ਹੈ ਜਿਹੜੀ ਇੰਡੀਅਨ ਗਵਰਨਮੈਂਟ ਦਾ ਬਣੀ ਹੋਈ ਸੀ ਕਹਿ ਲਓ ਹੱਥ ਠੋਕਾ, ਉਹ ਹੁਣ ਕੰਪਨਸੇਸ਼ਨਸ ਕਰ ਰਹੀ ਹੈ ਉਹਦੇ ਵਿੱਚ। ਸੋ ਇਹਦੇ ਵਿੱਚ ਇਹ ਹੈ ਕਿ ਇਹ ਜ਼ਰੂਰ ਡਰਾਉਣ ਦੀ ਕੋਸ਼ਿਸ਼ ਕਰਦੇ ਨੇ। ਮੈਂ ਆਪਣੀ ਕੌਮ ਨੂੰ ਬੇਨਤੀ ਕਰਦਾ ਵੀ ਜਦੋਂ ਵੀ ਇੱਦਾਂ ਕਿਸੇ ਤੇ ਕੋਈ ਭੀੜ ਲੀਗਲ ਕਿਸੇ ਨੂੰ ਇੰਪਲੀਕੇਟ ਕਰਨ ਦੀ ਕੋਸ਼ਿਸ਼ ਹੋਵੇ, ਇੱਕ ਤੇ ਫੋਕੀ ਧਮਕੀ ਹੁੰਦੀ ਵੀ ਦੇਖ ਲੈਣੇ ਆ ਬੰਦਾ ਚੁੱਪ ਕਰਦਾ ਕਿ ਨਹੀਂ ਕਰਦਾ। ਦੂਜੀ ਗੱਲ ਹੈ ਜੇ ਉਹਨੂੰ ਵਾਕਈ ਕੋਰਟ ਤੱਕ ਲੈ ਕੇ ਜਾਣ ਤੇ ਫਿਰ ਸਾਨੂੰ ਆਪਣੇ ਬੰਦੇ ਦਾ ਸਾਥ ਦੇਣਾ ਚਾਹੀਦਾ ਕਿ ਆਪਾਂ ਡਟ ਕੇ ਜਿਹੜਾ ਉਸ ਬੰਦੇ ਦਾ ਸਾਥ ਦਈਏ। ਦੇਖੋ ਮਨਵੀਰ ਸਿੰਘ ਜੀ, ਇੱਕ ਚੀਜ਼ ਇਤਿਹਾਸਕ ਤੌਰ ਤੇ ਤੁਸੀਂ ਨੋਟ ਕਰੋ, ਸਾਡੀਆਂ ਸਾਰੀਆਂ ਜਿਹੜੀਆਂ ਵਿਰੋਧੀ ਜਮਾਤਾਂ ਸਨ ਨਾ ਉਹਨਾਂ ਨੂੰ ਪਤਾ ਹੈ ਵੀ ਇਹਨਾਂ ਦੀਆਂ ਮੂਵਮੈਂਟਾਂ ਚੱਲਦੀਆਂ ਗੁਰਦੁਆਰਿਆਂ ਤੋਂ। ਠੀਕ ਹੈ ਜੀ। ਕੋਈ ਵੀ ਹੁਣ ਅੱਜ ਅਸੀਂ ਮੁਜ਼ਾਹਰਾ ਕਰਨਾ ਹੈ ਤੇ ਕੋਚਾਂ ਭਰ ਕੇ ਬੱਸਾਂ ਭਰ ਕੇ ਕਿੱਥੋਂ ਲੈ ਕੇ ਜਾਣੀਆਂ? ਗੁਰਦੁਆਰਿਆਂ ਤੋਂ ਲੈ ਕੇ ਜਾਣੀਆਂ। ਕੁਛ ਵੀ ਕਰਨਾ ਅਸੀਂ ਗੁਰਦੁਆਰਿਆਂ ਤੋਂ। ਗੁਰਦੁਆਰੇ ਕੇਵਲ
ਜਿਹੜੋ ਕਹਿ ਲਓ ਵੀ ਇੱਕ ਰਿਲੀਜੀਅਸ ਪਲੇਸ ਨਹੀਂ ਸਾਡੇ ਲਈ, ਇਹ ਕਿਲਿਆਂ ਦਾ ਰੂਪ ਨੇ, ਕਿਲੇ ਜਿੱਧਰੋਂ ਕਿ ਸਾਡੀ ਪੋਲਿਟੀ ਚੱਲਦੀ। ਸੋ ਭਾਵੇਂ ਉਹ ਮੁਗਲ ਸਲਤਨਤ ਹੋਵੇ, ਭਾਵੇਂ ਅੰਗਰੇਜ਼ ਹੋਵੇ, ਜਿੱਦਾਂ ਜਿਹੜਾ ਮੁਗਲ ਸਿੱਖ ਕਨਫਲਿਕਟ ਸੀ, ਫਿਰ ਐਂਗਲੋ ਸਿੱਖ ਕਨਫਲਿਕਟ ਸੀ, ਤੇ ਹੁਣ ਅੱਜ ਇੰਡੋ ਸਿੱਖ ਕਨਫਲਿਕਟ ਹੈ। ਇਹ ਹਮੇਸ਼ਾ ਹੀ ਹਰ ਜਮਾਤ ਨੇ ਕੋਸ਼ਿਸ਼ ਕੀਤੀ ਵੀ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਰਵੇ। ਠੀਕ ਹੈ ਜੀ। ਮੁਗਲਾਂ ਨੇ ਸਿੱਧਾ ਟੱਕਰ ਲਈ ਮੱਸੇ ਰੰਗੜ ਦਾ ਦਰਬਾਰ ਸਾਹਿਬ ਚਾਣਾ, ਦਰਬਾਰ ਸਾਹਿਬ ਦੇ ਸਰੋਵਰ ਨੂੰ ਕਿੰਨੀ ਵਾਰੀ ਪੂਰਿਆ ਗਿਆ, ਉੱਥੇ ਹਮਲਾ ਕੀਤਾ ਗਿਆ। ਇਹ ਮੁਗਲਾਂ ਦਾ ਤਰੀਕਾ ਸੀ। ਫਿਰ ਆਇਆ ਤਰੀਕਾ ਅੰਗਰੇਜ਼ਾਂ ਦਾ ਤੇ ਜਿਹੜਾ ਹਿੰਦੂਤਵੀ ਤੱਤਾਂ ਦਾ, ਕਿ ਮਹੰਤਾਂ ਦੇ ਥਰੂ ਉਹਨਾਂ ਨੇ ਕਬਜ਼ਾ ਕੀਤਾ, ਜਿਹਦੇ ਲਈ ਸਿੱਖਾਂ ਨੇ ਇੱਕ ਬੜੀ ਵੱਡੀ ਗੁਰਦੁਆਰਾ ਸੁਧਾਰ ਲਹਿਰ ਚਲਾਈ ਵੀ ਇਹਨਾਂ ਨੂੰ ਕੱਢਿਆ ਜਾਵੇ ਹੁਣ, ਹੈਨਾ। ਤੇ ਜਿਹਦੇ ਵਿੱਚ ਨਨਕਾਣਾ ਸਾਹਿਬ ਦਾ ਸਾਕਾ ਵੀ ਆਉਂਦਾ ਹੈ, ਹੋਰ ਤਰ੍ਹਾਂ ਦੇ ਚਾਬੀਆਂ ਦਾ ਮੋਰਚਾ, ਦੂਸਰੇ ਮੋਰਚੇ ਆਉਂਦੇ ਨੇ। ਹੁਣ ਅੱਜ ਦਾ ਸਟੇਟਸ ਕੀ ਹੈ? ਅੱਜ ਦਾ ਸਟੇਟਸ ਇਹ ਹੈ ਜੀ ਕਿ ਜੇ ਹਿੰਦੁਸਤਾਨ ਦੇ ਵਿੱਚ ਵਸਦੇ ਗੁਰਦੁਆਰਿਆਂ ਦੀ ਗੱਲ ਕਰੀਏ ਤੇ ਬਾਦਲਾਂ ਦੇ ਨਾਲ ਸਿੱਧੀ ਸਾਂਝ ਕਰਕੇ ਪਹਿਲਾਂ ਬੀਜੇਪੀ ਨੇ ਉੱਥੇ ਕਬਜ਼ਾ ਆਪਣਾ ਰੱਖਿਆ। ਠੀਕ ਹੈ। ਸਾਡੇ ਗੁਰਦੁਆਰਿਆਂ ਤੇ ਡਾਇਰੈਕਟਲੀ ਇਨਡਾਇਰੈਕਟਲੀ ਕੰਟਰੋਲ ਕੀਤਾ, ਸ਼੍ਰੋਮਣੀ ਕਮੇਟੀ ਨੂੰ ਵੀ, ਤਖਤਾਂ ਨੂੰ ਵੀ, ਗੁਰਦੁਆਰਿਆਂ ਨੂੰ ਵੀ। ਹੁਣ ਬੀਜੇਪੀ ਨੇ ਆਪਣਾ ਸੈਕੰਡ ਫੇਜ਼ ਵਿੱਚ ਆ ਗਈ। ਉਹ ਪਹਿਲਾਂ ਕੰਪਰੋਮਾਈਜ਼ ਕਰਕੇ ਜਿਹੜੀ ਅਕਾਲੀ ਦਲ ਨੂੰ ਬਿਲਕੁਲ ਧਵਸਤ ਕਰ ਦਿੱਤਾ ਵੀ ਸਿੱਖਾਂ ਦੀ ਸਭ ਤੋਂ ਵੱਡੀ ਪਾਵਰ ਜਿਹੜੀ ਹੈ ਪੋਲੀਟੀਕਲ, ਉਹਨੂੰ ਜ਼ੀਰੋ ਕਰ ਦਿਓ। ਤੇ ਹੁਣ ਉਹ ਡਾਇਰੈਕਟ ਕਬਜ਼ਿਆਂ 'ਚ ਆ ਗਈ। ਤੁਸੀਂ ਹਰਿਆਣਾ ਦੀ ਕਮੇਟੀ ਦਾ ਹਾਲ ਦੇਖ ਲਓ, ਤੁਸੀਂ ਹਜੂਰ ਸਾਹਿਬ ਦੀ ਕਮੇਟੀ ਦਾ ਹਾਲ ਦੇਖ ਲਓ, ਪਟਨਾ ਸਾਹਿਬ ਦੀ ਦਾ ਦੇਖ ਲਓ, ਦਿੱਲੀ ਦਾ ਦੇਖ ਲਓ। ਬੀਜੇਪੀ ਸਿੱਧੀ ਹੈ। ਹੁਣ ਉਹ ਟਰਾਈ ਕਰ ਰਹੀ ਹੈ ਬਈ ਉਹ ਇੱਧਰ ਆ ਜਾਵੇ, SGPC 'ਚ ਆ ਜਾਵੇ। ਸੋ ਇਹ ਰਿਹਾ ਸਿਨੈਰੀਓ ਪੰਜਾਬ ਦਾ। ਹੁਣ ਜੇ ਬਾਹਰ ਦੀ ਗੱਲ ਕਰੀਏ, ਬਾਹਰ ਵੱਖ-ਵੱਖ ਤਰ੍ਹਾਂ ਦੇ ਹਥਕੰਡੇ ਅਪਣਾ ਕੇ ਗੁਰਦੁਆਰਿਆਂ ਚੋਂ ਖਾਲਿਸਤਾਨ ਨੂੰ ਮਨਫੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਹੁਣ ਸਾਡੇ ਇੱਥੇ UK ਦੇ ਵਿੱਚ ਵੀ ਕਿਉਂਕਿ ਗੁਰਦੁਆਰੇ ਜਿਹੜੇ ਨੇ ਉਹ ਚੈਰਿਟੀਆਂ ਰਜਿਸਟਰਡ ਨੇ, ਤੇ ਚੈਰਿਟੀਆਂ ਨੂੰ ਟੈਕਨੀਕਲੀ ਇਹ ਪੋਲੀਟੀਕਲ ਹੋਣਾ ਚਾਹੀਦਾ। ਸੋ ਇਹ ਹੁਣ ਇਸ ਲਾਅ ਨੂੰ ਵਰਤ ਕੇ ਵੀ ਹਮਲਾ ਕਰ ਰਹੇ ਨੇ ਸਾਡੇ ਗੁਰਦੁਆਰਿਆਂ ਤੇ। ਸਲਾਹ 'ਚ ਇੱਕ ਮਸਲਾ ਚੱਲ ਰਿਹਾ ਹੈ, ਹੋਰ ਵੀ 2-3 ਗੁਰਦੁਆਰਿਆਂ 'ਚ ਕੰਪਲੇਂਟਾਂ ਹੋਈਆਂ, ਇਹ ਵੀ ਇੱਕ ਮਸਲਾ ਚੱਲ ਰਿਹਾ। ਸੋ ਇਹ ਚਾਹੁੰਦੇ ਨੇ ਵੀ ਸਾਡੇ ਗੁਰਦੁਆਰਿਆਂ ਨੂੰ ਖਾਲਿਸਤਾਨ ਤੋਂ ਮਨਫੀ ਕਰਨ। ਬਾਕੀ ਜਿਹੜੀ ਤੁਹਾਨੂੰ ਚਿੱਠੀ ਆਈ ਹੈ, ਇਹ ਤਾਂ ਭਾਈ ਸਾਹਿਬ ਸੱਚੀ ਮੈਂ ਗੱਲ ਦੱਸਾਂ, ਇਹਦੇ ਤੁਸੀਂ ਵਧਾਈ ਦਾ ਪਾਤਰ ਹੋ। ਉਹ ਕਿਉਂਕਿ ਜੇ ਤੁਸੀਂ ਕੋਈ ਕੰਮ ਕਰੋ ਤੇ ਉਹਦਾ ਦੁਸ਼ਮਣ ਜਿਹੜਾ ਉਹਦਾ ਰਿਪਲਾਈ ਕਰੇ ਤੇ ਉਹਦੇ ਤੇ ਜਿੱਦਾਂ ਮੱਚ ਜਾਵੇ, ਇਹਦਾ ਮਤਲਬ ਤੁਹਾਡੇ ਸ਼ਬਦ ਟਿਕਾਣੇ ਲੱਗ ਰਹੇ ਨੇ, ਇਹਦਾ ਮਤਲਬ ਤੁਹਾਡਾ ਕੰਮ ਬੋਲ ਰਿਹਾ, ਇਹਦਾ ਮਤਲਬ ਤੁਹਾਡਾ ਕੰਮ ਟਿਕਾਣੇ ਲੱਗ ਰਿਹਾ। ਹਾਂਜੀ ਜੀ, ਇਹਦੇ 'ਚ ਕੋਈ ਇਸ ਤਰ੍ਹਾਂ ਦੀ ਗੱਲ ਵੀ ਨਹੀਂ। ਕੌਮ ਜਿਹੜੀ ਆ ਮਹਾਨ ਹੈ। ਕੌਮ ਨੇ ਵਕੀਲਾਂ ਦੀ ਟੀਮ ਮੈਨੂੰ ਦਿੱਤੀ ਹੈ, ਉਹ ਆਪਣਾ ਕੰਮ ਕਰ ਰਹੇ ਨੇ। ਜਿਹੜਾ ਕਾਨੂੰਨੀ ਦਾਇਰਾਕਾਰ ਆ ਉਹਦੀ ਗੱਲ ਕਾਨੂੰਨ 'ਚ ਰਹਿੰਦੇ ਵੀ ਅਸੀਂ ਕਰਾਂਗੇ, ਬਟ ਅਸੀਂ ਆਵਾਜ਼ ਤੁਸੀਂ ਬੰਦ ਨਹੀਂ ਕਰ ਸਕਦੇ। ਮਤਲਬ ਤੁਹਾਨੂੰ ਜੇ ਇਸ ਦੀ ਚੀਜ਼ ਦਾ ਇਤਰਾਜ਼ ਹੈ ਕਿ ਕੋਈ ਬੰਦਾ ਤੁਹਾਡੇ ਬਾਰੇ ਗੱਲ ਨਾ ਕਰੇ ਪਬਲਿਕ ਦੇ ਵਿੱਚ, ਤੇ ਫਿਰ ਐਸੀ ਗੱਲ ਹੀ ਨਾ ਕਰੋ ਨਾ ਪਬਲਿਕ ਦੇ ਵਿੱਚ। ਤੁਸੀਂ ਗੁਰੂ ਘਰਾਂ ਦੀਆਂ ਕਮੇਟੀਆਂ ਵੀ ਸਾਂਭਣੀਆਂ, ਤੁਸੀਂ ਸ਼ਹੀਦਾਂ ਦੇ ਨਾਂ ਤੇ ਟੂਰਨਾਮੈਂਟ ਵੀ ਕਰਾਣੇ ਆ, ਤੇ ਤੁਸੀਂ ਫਿਰ ਉਹ ਜਿਹੜੇ ਸ਼ਹੀਦ ਕਰਨ ਵਾਲੇ ਆ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਵੀ ਦੇਣੇ ਆ। ਇਹ ਸਾਰਾ ਕੁਝ ਇੱਕੋ ਟਾਈਮ ਕਿੱਦਾਂ ਹੋ ਸਕਦਾ? ਔਰ ਇਹ ਨਿਸ਼ਾਨੀ ਹੈ। ਕਈ ਮੇਰੇ ਵੀਰਾਂ ਨੂੰ ਲੱਗਦਾ ਹੋਊਗਾ ਵੀ ਇਹ ਬਹੁਤ ਛੋਟੀ ਗੱਲ ਹੈ, ਵੀ ਕੋਈ ਗੱਲ ਨਹੀਂ ਇੱਧਰ ਵੀ ਉੱਧਰ ਵੀ, ਬਟ ਸਾਨੂੰ ਪਤਾ ਕਿ ਉਸ ਇੱਕ ਵਰਤਾਰੇ ਤੋਂ ਬਾਅਦ ਮੈਨੂੰ ਥ੍ਰੈਟ ਵੀ ਆਏ, ਮੈਂ ਪੁਲਿਸ ਰਿਪੋਰਟ ਵੀ ਕੀਤੀ। ਉਸ ਤੋਂ ਬਾਅਦ ਜਦੋਂ ਉਹ ਹਥਕੰਡਾ ਨਹੀਂ ਚੱਲਿਆ, ਹੁਣ ਵਕੀਲ ਦੀ ਚਿੱਠੀ ਆ ਗਈ ਆ। ਇਹਦਾ ਵੀ ਇਲਾਜ ਆ ਜਿਹੜਾ ਉਹ ਕੌਮ ਕਰੇਗੀ। ਮੈਂ ਤਾਂ ਕੌਮ ਦਾ ਕੁੱਕਰ ਆ, ਕੌਮ ਦਾ ਜਿਹੜਾ ਕੰਮ ਆ ਮੇਰਾ ਫਰਜ਼ ਆ, ਗੁਰੂ ਨੇ ਆਇਤ ਕੀਤਾ, ਮੈਂ ਤਾਂ ਉਹ ਕਰ ਰਿਹਾ। ਤੇ ਇਹ ਕੌਮ ਦੇਖੇਗੀ ਉਹਨੇ ਕੀ ਕਰਨਾ। ਸੋ ਉਹ ਗੁਰੂ ਕਲਗੀਧਰ ਦੀ ਅਸੀਂ ਉਮਤ ਆ ਤੇ ਸਾਨੂੰ ਇਹੋ ਜਿਹੀਆਂ ਗਿੱਦੜ ਭਗਤੀਆਂ ਤੋਂ ਤਾਂ ਕੋਈ ਡਰ ਨਹੀਂ। ਬਟ ਮੈਂ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਆ ਜਿਹੜਾ, ਉਹਦੇ ਕਿਹੜੇ ਜਿਹੜੇ ਮੋਡਸ ਆ ਉਹ ਹੋ ਸਕਦੇ ਆ। ਇੱਕ ਮੋਡ ਇਹ ਵੀ ਆ ਕਿ ਜੇ ਪਹਿਲਾਂ ਤੁਸੀਂ ਜਿਹੜੇ ਪੰਥ ਵਿਰੋਧੀ ਕੰਮ ਕਰੋ, ਜੇ ਕੋਈ ਤੁਹਾਨੂੰ ਕਹਿੰਦਾ ਆ, ਤੇ ਫਿਰ ਤੁਸੀਂ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਧਮਕਾਓ। ਤੇ ਜੇ ਬੰਦਾ ਕਾਨੂੰਨ ਦਾ ਸਹਾਰਾ ਲੈਂਦਾ ਤੇ ਉੱਪਰੋਂ ਉਹਨੂੰ ਫਿਰ ਡੈਫੋਮੇਸ਼ਨ ਦੀਆਂ ਧਮਕੀਆਂ, ਇਹ ਸਾਰਾ ਕੁਝ ਆ ਜਿਹੜਾ ਇਹ ਅਦਾਲਤਾਂ ਦੇ ਵਿੱਚ ਵੀ ਨਜਿੱਠਿਆ ਜਾਏਗਾ। ਐਸੀ ਕੋਈ ਗੱਲ ਨਹੀਂ ਆ। ਸੋ ਆਪਾਂ ਆਪਣੀ ਗੱਲ ਅੱਗੇ ਵਧਾਉਂਦੇ ਆ। ਇਸ ਤੋਂ ਪਹਿਲਾਂ ਥੋੜੇ ਜਿਹੇ ਮੈਸੇਜ ਪੜ੍ਹ ਦੇਵਾਂ ਸਰਦਾਰ ਮਨਪ੍ਰੀਤ ਸਿੰਘ ਜੀ। ਥੋੜੇ ਜਿਹੇ ਮੈਸੇਜ ਨੇ YouTube ਤੇ, ਤੁਸੀਂ ਚਾਹੁੰਦੇ ਆ ਵੀ ਸਰੋਤਿਆਂ ਦਾ ਕਈ ਵਾਰੀ ਕੋਈ ਸੁਝਾਅ ਹੁੰਦਾ ਜਿੱਥੇ ਆਪਾਂ ਗੱਲ ਕਰ ਸਕੀਏ। ਤੋ ਪਹਿਲਾ ਮੈਸੇਜ ਹੈ ਜੀ ਡਾਕਟਰ ਪਰਮਜੀਤ ਸਿੰਘ ਸਮਰਾ, ਉਹਨਾਂ ਦਾ TV 84 ਦੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਦੇ ਸਮੁੱਚੇ ਪਰਿਵਾਰ ਵਾਲਿਓ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ। ਇਹ ਬਿਲਕੁਲ ਜੀ, ਖਾਲਿਸਤਾਨ ਜਿੰਦਾਬਾਦ। ਅਗਲਾ ਇਹਨਾਂ ਦਾ ਫੇਰ ਮੈਸੇਜ ਹੈਗਾ ਜੀ ਕਿ ਜੇਕਰ UK ਨੂੰ ਦੋਗਲੀ ਨੀਤੀ ਵਾਲਾ ਦੇਸ਼ ਕਹਿ ਲਿਆ ਜਾਵੇ ਤਾਂ ਅਤਕਥਨੀ ਨਹੀਂ ਹੋਵੇਗੀ। ਖਾਲਿਸਤਾਨ ਦੀ ਵੀਰ ਭੈਣਾਂ
ਦੇਸ਼ ਦੇ ਆਗੂਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਅਸਲੀਅਤ ਵਿੱਚ ਨਿਆਂ ਪ੍ਰਣਾਲੀ ਠੀਕ ਢੰਗ ਨਾਲ ਕੰਮ ਕਰਦੀ ਹੈ, ਪਰ ਆ ਨੱਤਾ ਕੁਝ ਪਤਾ ਨਹੀਂ ਅੱਗੇ ਕੀ ਲਿਖਿਆ, ਚਲੋ ਮੈਂ ਮਾਫੀ ਚਾਹੁੰਦਾ ਜੀ। ਤੁਹਾਡਾ ਮੈਸੇਜ ਆ ਗਿਆ। ਤੇ ਖੁਸ਼ਪ੍ਰੀਤ ਕੌਰ ਵਾਹਿਗੁਰੂ ਜੀ, ਜੀ ਬਿਲਕੁਲ ਜੀ। ਲੱਕੀ ਸਿੰਘ ਖਾਲਿਸਤਾਨ ਜਿੰਦਾਬਾਦ ਜਿੰਦਾਬਾਦ ਜੀ। ਜਸਪਾਲ ਸਿੰਘ ਕੈਲੇ ਰਾਜ ਕਰੇਗਾ ਖਾਲਸਾ, ਬਿਲਕੁਲ ਜੀ। ਲੱਕੀ ਸਿੰਘ ਅੱਗੇ ਲਿਖਦੇ ਨੇ ਜੀ, ਸਾਡਾ ਰਾਜ ਵਰਸਿਸ ਗੁਰਦੁਆਰਾ। ਰਣਜੀਤ ਸਿੰਘ, ਮੈਂ ਸਮਝ ਨਹੀਂ ਆਈ ਜੀ ਗੱਲ, ਸੌਰੀ। ਖਾਲਿਸਤਾਨ ਭੈਣ ਵੀਰ ਇਸ ਦੇਸ਼ ਦੇ ਸਿਆਸਤਦਾਨ ਆਗੂਆਂ ਤੋਂ ਸਾਵਧਾਨ ਰਹਿਣ। ਸਿੱਖ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ ਹੈ, ਖਾਲਿਸਤਾਨ ਦੀ ਪ੍ਰਾਪਤੀ ਨਾਲ ਜੀ, ਬਿਲਕੁਲ। ਤੇ ਗੁਰਪ੍ਰੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਤੇ ਅੱਗਿਓਂ ਗੁਰਪ੍ਰੀਤ ਕੌਰ ਲਿਖਦੇ ਨੇ ਖਾਲਿਸਤਾਨ ਜਿੰਦਾਬਾਦ। ਤੇ ਲੱਕੀ ਸਿੰਘ ਲਿਖਦੇ ਨੇ ਜੀ, ਸਿੱਖ ਕਮਿਊਨਿਟੀ ਵਿਦ ਯੂ। ਬਹੁਤ ਬਹੁਤ ਧੰਨਵਾਦ ਜੀ। ਬਿਲਕੁਲ ਕਮਿਊਨਿਟੀ ਨੇ ਹੀ ਇੱਕ ਦੂਜੇ ਦੇ ਨਾਲ ਖੜਨਾ, ਤੇ ਜਿਹੜਾ ਸਾਡੇ ਹਿੱਸੇ ਗੁਰੂ ਨੇ ਕੰਮ ਲਾਇਆ ਅਸੀਂ ਉਹ ਕਰੀ ਜਾਂਦੇ ਆ, ਤੇ ਜੋ ਤੁਹਾਨੂੰ ਗੁਰੂ ਸਮਤ ਬਖਸ਼ਦਾ ਤੁਸੀਂ ਉਹ ਕਰੋ। ਤੇ ਆਪੇ ਹੀ ਜਿਹੜੇ ਆ ਉਹ ਕਹਿੰਦੇ ਨਾ, ਉੱਥੇ ਅਮਲਾਂ ਦੇ ਹੁਣੇ ਨਵੇੜੇ, ਕਿਤੇ ਨਾ ਤੇਰੀ ਬਾਤ ਪੁੱਛਣੀ। ਸੋ ਖੈਰ, ਆਪਾਂ ਬਾਲਾ ਸਮਾਂ ਇਸ ਟੌਪਿਕ ਦੇ ਉੱਤੇ ਨਾ ਲਾਈਏ, ਤੇ ਅੱਗੇ ਆਪਾਂ ਗੱਲਬਾਤ ਕਰਦੇ ਆ। ਤੁਸੀਂ ਆਪਣੀ ਗੱਲਬਾਤ ਦੇ ਵਿੱਚ ਕਹੀ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ, ਇਹਦੀਆਂ ਕਿਸਮਾਂ ਹੁੰਦੀਆਂ ਜਿਹਦੇ ਉੱਤੇ ਆਪਾਂ ਗੱਲ ਕਰਦੇ ਆ ਨਾ। ਇੱਕ ਕਿਸਮ ਤਾਂ ਆ ਵੀ ਪਹਿਲਾਂ ਤੁਸੀਂ ਧਮਕੀਆਂ ਦਿਓ ਫੋਨ ਤੇ ਜੇ ਉਹ ਬੰਦਾ ਕੋਈ ਕਾਨੂੰਨੀ ਸਹਾਇਤਾ ਲੈਂਦਾ ਤੇ ਫਿਰ ਤੁਸੀਂ ਉਹਨੂੰ ਦੂਜੀ ਤਰ੍ਹਾਂ ਜਾਓ ਵੀ ਹੁਣ ਤੇਰੇ ਤੇ ਡਿਫਾਮੇਸ਼ਨ ਪਾਵਾਂਗੇ, ਤੁਹਾਨੂੰ ਪੈਸੇ ਦੇਣੇ ਪੈਣਗੇ, ਤੂੰ ਮਾਫੀ ਮੰਗੇਗਾ। ਜਦੋਂ ਇਹ ਵੀ ਨਾ ਹੋਵੇ, ਫਿਰ ਇਹਨਾਂ ਦੇ ਆਕਾ ਉਹ ਤੀਜੀ ਸਟੇਜ ਤੇ ਜਾ ਕੇ ਫਿਰ ਉਹ ਸਰਗਰਮ ਹੁੰਦੇ ਨੇ। ਉਹ ਕਿਵੇਂ ਹੁੰਦੇ ਨੇ? ਯੂਕੇ ਦੇ ਵਿੱਚ ਸਿੱਖਾਂ ਨੇ ਪ੍ਰੋਟੈਸਟ ਕੀਤਾ ਸੀ, ਉਹਦੇ 'ਚ ਇਹਨਾਂ ਦਾ ਝੰਡਾ ਜਿਹੜਾ ਕਾਤਲ ਜਮਾਤ ਨੂੰ ਰਿਪਰੈਜ਼ੈਂਟ ਕਰਦਾ, ਉਹਦਾ ਬੜਾ ਇਸ਼ੂ ਬਣਾਇਆ ਗਿਆ। ਜਿਵੇਂ ਤੁਸੀਂ ਦੱਸਿਆ ਕਿ ਉਸ ਝੰਡੇ ਦੇ ਉਹਨੂੰ ਪਾੜਨ ਦੇ ਸੰਬੰਧ ਦੇ ਵਿੱਚ NIA ਦੀ ਟੀਮ ਵੀ ਯੂਕੇ ਦੇ ਵਿੱਚ ਆ ਗਈ, ਔਰ ਉਹ ਆਪਣੇ ਤੌਰ ਤੇ ਇਨਵੈਸਟੀਗੇਟ ਕਰ ਰਹੀ ਹੈ ਉੱਥੇ। ਜਦਕਿ ਸੱਚਾਈ ਇਹ ਹੈ ਕਿ ਝੰਡਾ ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਕੋਈ ਐਡਾ ਰੌਲੇ ਵਾਲੀ ਗੱਲ ਹੁੰਦੀ ਨਹੀਂ। ਜੇ ਤੁਸੀਂ ਝੰਡਾ ਇੱਕ ਨਿਸ਼ਾਨੀ ਹੁੰਦੀ ਹੈ ਦੇਸ਼ ਦੀ, ਇਸ ਤੋਂ ਵੱਧ ਤਾਂ ਕੁਝ ਵੀ ਨਹੀਂ ਹੁੰਦਾ। ਔਰ ਦੂਜੇ ਪਾਸੇ ਤੁਹਾਡੀਆਂ ਫਿਲਮਾਂ ਦੇ ਵਿੱਚ, ਤੁਹਾਡੇ ਟੀਵੀ ਸੀਰੀਜ਼, ਵੈਬ ਸੀਰੀਜ਼ ਦੇ ਵਿੱਚ ਤੁਸੀਂ ਇੱਕ ਨਹੀਂ 50 ਇੰਗਲੈਂਡ ਦੇ ਝੰਡੇ ਮੋਢਿਆਂ ਤੇ ਰੱਖ ਕੇ ਉਹਨਾਂ ਨੂੰ ਅੱਗ ਲਾ ਕੇ ਜਲੂਸ ਕੱਢਦੇ ਹੋ। ਸੋ ਇਹ ਦੋਗਲਾ ਜਿਹੜਾ ਇਹ ਪ੍ਰੋਗਰਾਮ ਆ, ਇਹ ਸਿਰਫ ਗੱਲ ਇਹਦੀ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਹੀ ਹੈ ਨਾ, ਵੀ ਤੁਸੀਂ ਬੰਦਿਆਂ ਨੂੰ ਕਿਵੇਂ ਡਰਾਉਣਾ। ਇਹਦੇ ਬਾਰੇ ਜ਼ਰੂਰ ਦੱਸੋ ਵੀ ਇਸ ਐਪੀਸੋਡ ਬਾਰੇ ਜੀ। ਜਿਹੜਾ ਝੰਡਾ ਸਾੜਨ ਦੀ ਜਾਂ ਪਾੜਨ ਦੀ ਗੱਲ ਹੈ ਭਾਈ ਸਾਹਿਬ, ਅਸੀਂ ਅੱਜ ਵੀ ਇੱਕ ਪ੍ਰੋਟੈਸਟ ਹੋਇਆ ਤੇ ਮੈਨੂੰ ਲੱਗਦਾ 1 ਦਰਜਨ ਝੰਡੇ ਉੱਥੇ ਇੰਡੀਆ ਦੇ ਪਾੜੇ ਹੋਣੇ ਆ। ਅਸੀਂ ਕੋਈ ਚੱਕਰ ਨਹੀਂ, ਹੈ ਨਾ ਜੀ। ਝੰਡਾ ਸਾੜਨਾ ਜਾਂ ਝੰਡਾ ਪਾੜਨਾ ਇਹ ਇੱਕ ਬੜਾ ਪੁਰਾਣਾ ਮੈਥਡ ਹੈ ਆਪਣੇ ਰੋਸ ਨੂੰ ਰਜਿਸਟਰ ਕਰਨ ਦਾ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ ਵਾਰੀ ਇਹ ਹੋਇਆ ਵੀ ਇੱਕ ਵਾਰੀ ਉੱਥੇ ਇੱਕ ਇੰਡੀਅਨ ਫੈਮਿਲੀ ਖੜੀ ਸੀ ਤੇ ਅਸੀਂ ਉਹਦਾ ਇੰਡੀਆ ਦਾ ਝੰਡਾ ਪਾੜਿਆ, ਤੇ ਉਹ ਮੇਰੇ ਕੋਲ ਆਏ, ਸਾਊਥ ਇੰਡੀਅਨ ਫੈਮਿਲੀ ਸੀ, ਤੇ ਮੈਨੂੰ ਕਹਿੰਦੇ ਵੀ ਇਹ ਨਾ ਕੰਮ ਕਰੋ ਤੁਸੀਂ। ਮੈਂ ਕਿਹਾ ਵੀ ਗੱਲ ਇਹ ਹੈ ਵੀ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਇਸ ਝੰਡੇ ਦੀ ਛਾਂ ਥੱਲੇ ਉਹਨਾਂ ਦੀ ਇੱਜ਼ਤ ਦੀ ਬੇਪੱਤੀ ਕੀਤੀ ਗਈ। ਸਾਡੇ ਲੱਖਾਂ ਨੌਜਵਾਨਾਂ ਨੂੰ ਮਾਰਿਆ ਗਿਆ, ਠੀਕ ਹੈ ਜੀ, ਸ਼ਹੀਦ ਕੀਤਾ ਗਿਆ, ਟੌਰਚਰ ਕੀਤਾ ਗਿਆ। ਇੱਕ ਲੰਮੇ ਸਮੇਂ ਕੌਮ ਨੇ ਸੰਤਾਪ ਪੜਿਆ, ਤੇ ਐਂਡ ਤੇ ਉਹ ਬੰਦੇ ਕਨਵਿੰਸ ਹੋ ਗਏ ਸੀ ਵੀ ਹਾਂ ਵੀ ਗੱਲ ਠੀਕ ਹੈ, ਫਿਰ ਜੇ ਇਦਾਂ ਹੋਵੇ ਤੇ ਫਿਰ ਝੰਡਾ ਤੇ ਸਾੜਨਾ ਹੀ ਪੈਣਾ। ਜਿਹੜੇ ਕੇਸ ਦੀ ਤੁਸੀਂ ਗੱਲ ਕਰ ਰਹੇ ਹੋ, ਗੱਲ ਇਹ ਹੈ ਵੀ ਉਹ ਅੰਬੈਸੀ ਦੇ ਉੱਤੇ ਲੰਗਿਆ ਝੰਡਾ ਸੀ। ਇਹਨਾਂ ਨੇ ਜਿਹੜੀ ਇੱਕ ਟ੍ਰਿਕ ਵਰਤੀ, ਉਹ ਇਹ ਵਰਤੀ ਵੀ ਇਹਨਾਂ ਨੇ ਕਿਹਾ ਵੀ ਸਾਡੀ ਅੰਬੈਸੀ ਨੂੰ ਨੁਕਸਾਨ ਪਹੁੰਚਿਆ, ਸਾਡੀ ਅੰਬੈਸੀ ਦੇ ਉੱਤੇ ਹਮਲਾ ਹੋਇਆ। ਵੀ ਉਹ ਪ੍ਰਾਪਰਟੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਕੋਈ ਵੀ ਡਿਪਲੋਮੈਟਿਕ ਪ੍ਰਾਪਰਟੀ ਤੇ ਜੇ ਕੋਈ ਹਮਲਾ ਹੁੰਦਾ ਤੇ ਉਹਨੂੰ ਇਹ ਐਗਰੀਵੇਟ ਕਰ ਲੈਂਦੇ। ਅਦਰ ਦੈਨ ਦੈਟ ਯੂਕੇ ਨੂੰ ਕੋਈ ਪ੍ਰੋਬਲਮ ਨਹੀਂ, ਭਾਵੇਂ ਰੋਜ਼ ਤੁਸੀਂ ਇਹਨਾਂ ਦਾ ਝੰਡਾ ਸਾੜ ਦਿਓ, ਭਾਵੇਂ ਪਾੜ ਦਿਓ, ਕੋਈ ਫਰਕ ਨਹੀਂ ਪੈਂਦਾ। ਇਹਨਾਂ ਨੇ ਉਹਦਾ ਇੱਕ ਮਸਲਾ ਬਣਾਇਆ ਸੀ, ਜਿਹਦੇ ਵਿੱਚ ਕਿ ਮੇਰੇ ਖਿਆਲ ਨਾਲ ਯੂਕੇ ਦੀ ਗਵਰਨਮੈਂਟ ਨੇ ਵੀ ਹੁਣ ਲੈਸਨ ਲਰਨ ਕੀਤਾ ਹੋਣਾ ਵੀ ਇਹ ਉਦੋਂ ਤੱਕ ਨਿੱਜਰ ਸਾਹਿਬ ਦੀ ਜਿਹੜੀ ਸਾਰੀ ਗੱਲਬਾਤ ਹੈ ਉਹ ਪਬਲਿਕ ਡੋਮੇਨ 'ਚ ਨਹੀਂ ਸੀ ਆਈ, ਕਿ ਕਿਸ ਤਰ੍ਹਾਂ ਇੰਡੀਆ ਨੇ ਇੱਕ ਫੋਰਨ ਲੈਂਡ ਦੇ ਉੱਤੇ, ਇੱਕ ਫਸਟ ਵਰਲਡ ਕੰਟਰੀ ਵਿੱਚ ਗਰਾਊਂਡ ਤੇ ਜਾ ਕੇ ਕਿਸੇ ਦੂਸਰੀ ਕੰਟਰੀ ਦੀ ਸੋਵਰੇਨਟੀ ਵਾਇਲੇਟ ਕਰਦੇ ਹੋਏ ਕਿਸੇ ਬੰਦੇ ਨੂੰ ਸ਼ਰੇਆਮ ਮਰਵਾਇਆ, ਹੈ ਨਾ। ਸੋ ਇਹ ਜਿਹੜੀ ਗੱਲ ਹੈ ਉਦੋਂ ਤੱਕ ਬਾਹਰ ਨਹੀਂ ਸੀ ਆਈ, ਪਬਲਿਕ ਡੋਮੇਨ 'ਚ ਨਹੀਂ ਸੀ ਆਈ। ਸੋ ਉਦੋਂ ਤੱਕ ਇਹਨਾਂ ਨੇ ਇੱਕ ਬੜੀ ਵੱਡੀ ਗਲਤੀ ਕੀਤੀ, ਐਜ਼ ਆਈ ਸੈਡ ਅਰਲੀਅਰ, ਕਿ NIA ਨੂੰ ਇੱਥੇ ਲਿਆਇਆ ਗਿਆ ਤੇ ਉਹਨਾਂ ਨੂੰ ਫ੍ਰੀਲੀ ਕਿਹਾ ਗਿਆ ਵੀ ਤੁਸੀਂ ਇਨਵੈਸਟੀਗੇਸ਼ਨ ਕਰ ਲਓ, ਇਹ ਕਰ ਲਓ, ਉਹ ਕਰ ਲਓ। ਪਰ ਆਮ ਸ਼ੋਰ ਕਿ ਬ੍ਰਿਟਿਸ਼ ਗਵਰਨਮੈਂਟ ਨੇ ਹੁਣ ਲੈਸਨ ਲਰਨ ਕਰ ਲਿਆ ਵੀ ਇਹ ਬੰਦੇ ਲਾਇਕ ਨਹੀਂ ਹੈਗੇ ਕਿ ਇਹਨਾਂ ਨੂੰ ਪਾਰਟਨਰ ਦੀ ਤਰ੍ਹਾਂ ਟਰੀਟ ਕੀਤਾ ਜਾਏ, ਠੀਕ ਹੈ ਜੀ। ਇਹ ਕੰਟਰੀ ਨੇ ਐਕਚੁਅਲੀ ਨਾ, ਮੈਂ ਮਨਵੀਰ ਸਿੰਘ ਜੀ, ਮੈਂ ਸਦਾ ਇੱਕ ਗੱਲ ਕਹਿੰਦਾ ਵੀ ਦੁਨੀਆ ਚੰਦ ਤੇ ਪਹੁੰਚ ਗਈ, ਮਾਰਸ ਤੇ ਪਹੁੰਚਣ ਦੀ ਤਿਆਰੀ ਹੈ,
ਸਾਰਾ ਕੁਝ ਕਿੰਨੀ ਦੁਨੀਆ ਬਦਲ ਗਈ ਨਾ, ਇੱਕ ਚੀਜ਼ ਨਹੀਂ ਬਦਲੀ। ਉਹ ਕੀ ਨਹੀਂ ਬਦਲਿਆ ਜੀ? ਭਾਰਤ ਦੀ ਘਟੀਆ ਜ਼ਹਿਨੀਅਤ ਨਹੀਂ ਬਦਲੀ। ਉਹਦੀ ਜ਼ਹਿਨੀਅਤ ਅੱਜ ਵੀ ਉਹੀ ਹੈ। ਉਹ ਕੇਵਲ ਦੇਖੋ, ਇਸ ਕੰਟਰੀ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ, ਇੱਥੇ ਭਾਵੇਂ ਤੁਸੀਂ ਜੀਸਸ ਕ੍ਰਾਈਸਟ ਦੇ ਖਿਲਾਫ ਮੂਵੀ ਕੱਢਦੇ ਹੋ, ਤੁਹਾਨੂੰ ਰੋਕ ਨਹੀਂ ਸਕਦੇ, ਠੀਕ ਹੈ ਜੀ। ਸੋ ਇਹ ਕਹਿੰਦੇ ਨੇ ਵੀ ਫਰੀडम ਆਫ ਸਪੀਚ ਬਿਲੀਵ ਕਰੋ। ਦੇਖਦੇ ਹਾਂ ਵਾਟ ਮੇ ਲੈਟ ਦ ਬੈਸਟ ਨੈਰੇਟਿਵ ਵਿਨ, ਠੀਕ ਹੈ ਨਾ ਜੀ। ਇਹ ਇਸ ਗੱਲ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਦੀਆਂ ਕੋਰਟਸ, ਭਾਵੇਂ ਪੋਲੀਟੀਕਲ ਬੰਦੇ ਇਹਨਾਂ ਦੇ ਵੀ ਇਦਾਂ ਹੀ ਨੇ, ਥੋੜੇ ਵਿੰਡਿਕਟਿਵ ਨੇ, ਪਰ ਜਿਹੜੀਆਂ ਕੋਰਟਸ ਨੇ, ਜਿਹੜੀਆਂ ਨਾ ਪ੍ਰਣਾਲੀਆਂ, ਉਹ ਬਿਲੀਵ ਕਰਦੀਆਂ ਵੀ ਹਰ ਬੰਦੇ ਨੂੰ ਫਰੀडम ਆਫ ਸਪੀਚ ਦਿਓ ਤੇ ਆਪੇ ਦੇਖ ਲੈਣਗੇ। ਜਿਹੜਾ ਲੋਕਾਂ ਨੇ ਇਹਨਾਂ ਨਾਲ ਜੁੜਨਾ ਹੋਏਗਾ ਇਹਨਾਂ ਨੇ। ਇੰਡੀਆ ਦੀ ਇੱਕ ਪ੍ਰੋਬਲਮ ਸ਼ੁਰੂ ਤੋਂ ਇਹ ਰਹੀ ਹੈ ਭਾਜੀ ਕਿ ਉਹ ਆਪਣੇ ਖਿਲਾਫ ਕੋਈ ਸੁਰ ਨਹੀਂ ਸੁਣਨਾ ਚਾਹੁੰਦਾ। ਉਹ ਚਾਹੁੰਦਾ ਹੀ ਨਹੀਂ ਕਿ ਉਹਨੂੰ ਕੋਈ ਅਕਾਊਂਟੇਬਲ ਠਹਿਰਾਏ। ਉਹ ਚਾਹੁੰਦਾ ਹੀ ਨਹੀਂ ਕਿ ਉਹਨੂੰ ਕੋਈ ਕਵੇ ਵੀ ਤੂੰ ਇਹਨੂੰ ਇੰਪਰੂਵ ਕਰ। ਇੱਕ ਘਟੀਆ, ਬਹੁਤ ਪੁਰਾਣੀ, ਕਹਿ ਲਓ ਸੰਕਰੀ ਦੀ ਸੋਚ, ਫੰਡਾਮੈਂਟਲਿਸਟ ਫੈਸਿਜ਼ਮ ਵਾਲੀ ਸੋਚ, ਇਹ ਇੰਡੀਆ ਦਾ ਰੀਅਲ ਕਰੈਕਟਰ ਹੈਗਾ। ਇਹ ਇੰਡੀਆ ਹੁਣ ਬਦਲ ਨਹੀਂ ਸਕਦਾ। ਇਟਸ ਟੂ ਲੇਟ ਟੂ ਚੇਂਜ। ਇਹ ਹੁਣ ਕੰਟਰੀ ਟੁੱਟਣੀ ਹੈ, ਠੀਕ ਹੈ ਨਾ। ਇਹ ਡੰਡੇ ਦੇ ਜ਼ੋਰ ਤੇ ਤੁਸੀਂ ਮੁਲਕਾਂ ਨੂੰ ਇਕੱਠੇ ਰੱਖਿਆ ਹੋਇਆ, ਅੱਡ-ਅੱਡ ਮੁਲਕਾਂ ਨੂੰ, ਉਹ ਕਦੀ ਤਾਂ ਤੁਹਾਡਾ ਕਲੈਪਸ ਕਰਨਾ ਹੀ ਹੈ ਸਿਸਟਮ, ਕਦੀ ਤਾਂ ਤੁਹਾਡਾ ਕਲੈਪਸ ਕਰੂਗਾ। ਸੋ ਇਸ ਕਰਕੇ ਇਹਨਾਂ ਦਾ ਜਿਹੜੀ ਇੱਕ ਮਿਥ ਸਟੇਟ ਹੈ, ਇਹਦਾ ਕੋਲੈਪਸ ਹੁਣ ਛੇਤੀ ਹੀ ਹੋਣਾ ਹੈ, ਠੀਕ ਹੈ ਨਾ ਜੀ। ਸੋ ਇਹ ਉਦੋਂ ਤੱਕ ਆਪਣਾ ਜ਼ੋਰ ਅਜਮਾਈ ਕਰ ਰਹੇ ਨੇ, ਪਰ ਕੋਈ ਇਹਨਾਂ ਨੂੰ ਸੁਣ ਨਹੀਂ ਰਿਹਾ। ਤੁਸੀਂ ਦੇਖੋ ਨਾ, ਹਰ ਕੰਟਰੀ ਨੂੰ ਇਹਨਾਂ ਨੇ ਡੀਮਾਰਸ਼ੇ ਕੀਤੇ ਵੀ ਇਹ ਖਾਲਿਸਤਾਨੀਆਂ ਨੂੰ ਬੰਦ ਕਰੋ। ਇੱਥੇ ਵੀ KPE ਖਾਲਿਸਤਾਨੀ ਪ੍ਰੋ ਐਕਸਟ੍ਰੀਮਿਜ਼ਮ ਨਾਂ ਤੋਂ ਇੱਕ ਸਾਨੂੰ ਟਰਮ ਦੇ ਦਿੱਤੀ ਗਈ ਤੇ ਉਹਦੇ ਤੇ 1 ਲੱਖ ਪਾਉਂਡ ਖਰਚ ਕੇ ਪੁਰਾਣਾ ਜਿਹੜਾ PMC ਉਹਨੇ ਟਾਸਕ ਫੋਰਸ ਵੀ ਬਣਾਈ ਇੱਥੇ UK ਦੇ ਵਿੱਚ। ਹੋਇਆ ਕੀ? ਕੁਝ ਵੀ ਨਹੀਂ ਹੋਇਆ। ਉਹ ਇੱਕ ਘਟੀਆ ਜੀ ਰਿਪੋਰਟ ਵੀ ਕੱਢੀ, ਉਹਦਾ ਵੀ ਸਿੱਖ ਕੌਮ ਨੇ ਬਖੂਬੀ ਜਵਾਬ ਦਿੱਤਾ। ਸੋ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿੰਨਾ ਮਰਜ਼ੀ ਕਰ ਲੈਣ, ਦੇਖੋ ਸਿੱਖ ਕੌਮ ਨੂੰ ਇਹ ਕੰਟੇਨ ਨਹੀਂ ਕਰ ਸਕਦੇ। ਹਾਂ, UK ਤੇ ਇੰਡੀਆ ਦੇ ਵਿੱਚ ਇੱਕ ਕਾਮਨ ਸ਼ੇਅਰਡ ਹਿਸਟਰੀ ਹੈ। ਉਹ ਹਿਸਟਰੀ ਇਹ ਹੈ ਜੀ ਕਿ ਜਦੋਂ ਈਸਟ ਇੰਡੀਆ ਕੰਪਨੀ ਦੇ ਥਰੂ ਇਹ ਆਏ ਸੀਗੇ ਇੰਡੀਆ ਦੇ ਵਿੱਚ ਰੂਲ ਕਰਨ, ਉਦੋਂ ਇੰਡੀਆ ਕਦੀ ਇੱਕ ਸਟੇਟ ਨਹੀਂ ਸੀ। 523 ਪ੍ਰਿੰਸਲੀ ਸਟੇਟ ਸੀਗੀਆਂ, ਇਹਦੇ ਵਿੱਚ ਵੰਡਿਆ ਹੋਇਆ ਸੀ ਇੰਡੀਆ, ਔਰ ਇੰਡੀਆ ਕਦੀ ਵੀ ਇੱਕ ਮੁਲਕ ਨਹੀਂ ਰਿਹਾ, ਠੀਕ ਹੈ ਜੀ। ਇਹਨਾਂ ਦੀ ਤੇ ਉਹਨਾਂ ਦੀ ਜ਼ਹਿਨੀਅਤ ਸੇਮ ਹੈ। ਇਹ ਬਿਲਕੁਲ ਸਿਮਿਲਰ ਜੇ ਬੰਦੇ ਨੇ। ਈਵਨ ਇਹ ਵੀ ਕਹਿ ਲਓ ਵੀ ਨੇਸ਼ਨ ਆਫ ਸ਼ੌਪਕੀਪਰਸ, ਇਹਨੂੰ ਡਾਕਟਰ ਅਮਰਜੀਤ ਸਿੰਘ ਬੜੇ ਚਾਹ ਦੇ ਨਾਲ ਇਹਨਾਂ ਨੂੰ ਟਰਮ ਦਿੰਦੇ ਆ ਵੀ ਦਿਸ ਇਜ਼ ਅ ਨੇਸ਼ਨ ਆਫ ਸ਼ੌਪਕੀਪਰ। ਤੇ ਉੱਥੇ ਵੀ ਜਿਹੜੇ ਨੇ ਕਹਿ ਲਓ ਵੀ ਉਹ ਵਪਾਰੀ ਬੰਦੇ ਨੇ। ਇਹ ਵਪਾਰੀ ਬੰਦੇ, ਇਹਨਾਂ ਦਾ ਕੋਈ ਦੀਨਮਾਨ ਨਹੀਂ ਹੁੰਦਾ। ਇਹਨਾਂ ਨੂੰ ਜਿੱਥੇ ਪੈਸਾ ਦਿਸਦਾ, ਜਿੱਥੇ ਇਹਨਾਂ ਨੂੰ ਫਾਇਦਾ ਦਿਸਦਾ, ਇਹ ਉੱਥੇ ਨੂੰ ਰੁੱਖ ਕਰ ਲੈਂਦੇ ਨੇ। ਕਹਿ ਲਓ ਜਿੱਥੇ ਜਿੱਤਣ ਵਾਲਾ ਘੋੜਾ ਦਿਸਦਾ, ਉਹਦੇ ਤੇ ਪੈਸੇ ਲਾ ਦਿੰਦੇ ਨੇ। ਸੋ ਇਸ ਕਰਕੇ ਇੰਡੀਆ ਦਾ ਇਸ ਵੇਲੇ ਕੰਮ ਥੋੜਾ ਜਿਹਾ ਇਹਨਾਂ ਦੇ ਨਾਲ ਠੀਕ ਚੱਲਣ ਡਿਆ, ਪਰ ਇੱਥੇ ਦੀਆਂ ਕੋਰਟਸ ਨੇ, ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਦੱਸਦਾ ਵੀ ਵੈਸਟ ਮਿਡਲੈਂਡ 3 ਦਾ ਜਦੋਂ ਐਕਸਟ੍ਰੈਡੀਸ਼ਨ ਦਾ ਕੇਸ ਹੋਇਆ, ਜਦੋਂ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਨਾ, ਇਹ ਬੰਦੇ ਉਧਰੋਂ ਭੱਜ ਗਏ, ਆਪਣੀ ਡੇਟ ਤੇ ਨਹੀਂ ਆਏ, ਠੀਕ ਹੈ। ਪਰਮਜੀਤ ਸਿੰਘ ਪੰਮੇ ਨੂੰ ਵੀ ਐਕਸਟ੍ਰੈਡਾਈਟ ਜਦੋਂ ਪੋਰਚੁਗਲ ਤੋਂ ਕਰਨਾ ਸੀ, ਉਧਰੋਂ ਵੀ ਭੱਜ ਗਏ, ਠੀਕ ਹੈ। ਇੱਥੋਂ ਇਹਨਾਂ ਨੂੰ ਐਕਸਟ੍ਰੈਡਾਈਟ ਕਰਨਾ ਸੀ 3 ਮੁੰਡਿਆਂ ਨੂੰ, ਇਧਰੋਂ ਵੀ ਭੱਜ ਗਏ। ਤੇ ਜੱਜ ਨੇ ਪਾੜ ਕੇ ਡਾਕੂਮੈਂਟ ਡਸਟਬਿਨ 'ਚ ਸੁੱਟਿਆ ਵੀ ਅੱਜ ਤੋਂ ਬਾਅਦ ਮੇਰੇ ਕੋਲ ਇਹ ਕੇਸ ਨਾ ਲੈ ਕੇ ਆਇਓ। ਤੇ ਸਰਕਾਰ ਨੂੰ ਵੀ ਮੈਂ ਕਹਿੰਦਾ ਵੀ ਇਹੋ ਜਿਹੇ ਐਕਸਟ੍ਰੈਡੀਸ਼ਨ ਆਰਡਰਾਂ ਤੇ ਸਾਈਨ ਨਾ ਕਰੋ ਅੱਜ ਤੋਂ ਬਾਅਦ। ਸੋ ਕਹਿਣ ਤੋਂ ਭਾਵ ਇਹ ਬੰਦੇ ਦੇ ਹੈਵ ਲੌਸਟ ਇੰਟੈਗ੍ਰਿਟੀ ਇੰਟਰਨੈਸ਼ਨਲੀ। ਇਹਨਾਂ ਦੀ ਕੋਈ, ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਇੱਕ ਰੋਗ ਸਟੇਟ ਹੈ, ਇੱਕ ਇਰਰਿਸਪੌਂਸਿਬਲ ਸਟੇਟ ਹੈ, ਜਿਹੜੀ ਕਿ ਏਡਾ ਡਰਦੀ ਹੈ ਕਿ ਇਹਨਾਂ ਦੇ ਖਿਲਾਫ ਕੋਈ ਸੁਰ ਉੱਠੇ। ਬਈ ਇਹ ਜਿੱਦਾਂ ਬਾਹਰ ਦੇ ਦੇਸ਼ਾਂ 'ਚ ਜਾ ਕੇ ਲੋਕਾਂ ਨੂੰ ਮਾਰਨ ਤੇ ਉਤਰ ਆਏ। ਇਹ ਆਪਣੇ ਦੇਸ਼ 'ਚ ਤੁਸੀਂ ਸੋਚ ਕੇ ਵੇਖੋ ਨਾ, ਆਪਣੇ ਦੇਸ਼ 'ਚ ਕੀ ਕਰਦੇ ਹੋਣਗੇ। ਜੋ ਸਿੱਖ ਸਾਲਾਂ ਤੋਂ ਗੱਲ ਕਰ ਰਹੇ ਸਨ, ਅੱਜ ਵੈਸਟ ਫਾਈਨਲੀ ਰੀਅਲਾਈਜ਼ ਕਰ ਰਿਹਾ ਵੀ ਜਿਹੜੀ ਕੌਮਾਂ ਦਾ ਜੈਨੋਸਾਈਡ ਕਰ ਸਕਦੀ ਹੈ ਸਾਇਲੈਂਟਲੀ, ਸਟੇਟ ਸਪਾਂਸਰਡ ਤਰੀਕਿਆਂ ਨਾਲ, ਜਿਹੜੀ ਐਡਾ ਕੁਝ ਕਰ ਸਕਦੀ ਹੈ, ਜਿਹੜੀ ਬਾਹਰ ਦੇ ਦੇਸ਼ਾਂ 'ਚ ਇਹ ਕੁਝ ਕਰ ਰਹੀ ਹੈ, ਆਪਣੇ ਦੇਸ਼ 'ਚ ਕੀ ਕਰਦੇ ਹੋਣਗੇ। ਸੋ ਆਈ ਐਮ ਵੈਰੀ ਪੋਜ਼ਿਟਿਵ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦਾ ਜਿਹੜਾ ਘਟੀਆ ਚਿਹਰਾ ਹੈ, ਉਹ ਪੂਰੀ ਤਰ੍ਹਾਂ ਬੇਨਕਾਬ ਹੋ ਰਿਹਾ ਹੌਲੀ ਹੌਲੀ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਨਾ, ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀ ਹੈ। ਇਹ ਪਾਪੀ ਨੂੰ ਪਾਪੀ ਦਾ ਪਾਪ ਹੀ ਲੈ ਡੁੱਬਦਾ, ਠੀਕ ਹੈ ਜੀ। ਸੋ ਜੇ ਔਰੰਗਜ਼ੇਬ ਨਹੀਂ ਰਿਹਾ, ਜੇ ਮੱਸਾ ਰੰਗੜ ਵਰਗੇ ਨਹੀਂ ਰਹੇ, ਮੰਨੂ ਵਰਗੇ ਨਹੀਂ ਰਹੇ, ਦੁਰਾਨੀ ਨਹੀਂ ਰਹੇ, ਇਹ ਸਾਰੇ ਨਹੀਂ ਰਹੇ, ਤੇ ਇੰਦਰਾ ਗਾਂਧੀ ਨਹੀਂ ਰਹੀ, ਕਾਂਗਰਸ ਪਾਰਟੀ ਨਹੀਂ ਰਹੀ, ਤੇ ਇਹ ਰਹਿ ਲੈਣਗੇ। ਸੋ ਇਹ ਬਿਲਕੁਲ ਨਹੀਂ। ਇੰਡੀਆ ਇੱਕ ਮਿਥ ਸਟੇਟ ਹੈ ਜਿਹਦਾ ਟੁੱਟਣਾ ਤੈਅ ਹੈ। ਹੁਣ ਬਸ ਵੇਖਣਾ ਹੈ ਵੀ ਸਮਾਂ ਕੀ ਬਣਦਾ। ਅਸਲ 'ਚ ਭਾਈ ਮਨਪ੍ਰੀਤ ਸਿੰਘ ਜੀ, ਇਹਨਾਂ ਦਾ ਡਰ ਵੀ ਇਸੇ ਗੱਲ 'ਚ ਲੁਕਿਆ ਹੋਇਆ।
ਜਿਹੜੇ ਝੰਡੇ ਨੂੰ ਕਹਿ ਰਹੇ ਆ ਉਹ ਅਸਲ 'ਚ ਦੇਸ਼ ਦਾ ਝੰਡਾ ਵੀ ਹੈ ਨਹੀਂ, ਇੱਕ ਪੋਲੀਟੀਕਲ ਪਾਰਟੀ ਦਾ ਝੰਡਾ, ਜਿਨ੍ਹਾਂ ਦੇ ਕੋਲ ਪਾਵਰ, ਜਿਨ੍ਹਾਂ ਨੇ ਗ੍ਰੈਬ ਕਰ ਲਈ ਪਾਵਰ ਆਫ ਟਰਾਂਸਫਰ ਤੋਂ ਬਾਅਦ ਉਹਨਾਂ ਨੇ ਆਪਣਾ ਪੋਲੀਟੀਕਲ ਪਾਰਟੀ ਦੇ ਝੰਡੇ ਨੂੰ ਦੇਸ਼ ਦਾ ਝੰਡਾ ਦੱਸਣਾ ਸ਼ੁਰੂ ਕਰਤਾ, ਕਿਉਂਕਿ ਦੇਸ਼ ਇਹ ਕਦੇ ਰਿਹਾ ਹੀ ਨਹੀਂ। ਜੇ ਦੇਸ਼ ਹੁੰਦਾ ਤਾਂ ਇਹਦਾ ਕੋਈ ਪੁਰਾਣਾ ਝੰਡਾ ਵੀ ਹੁੰਦਾ। ਬਿਲਕੁਲ ਬਿਲਕੁਲ। ਜਦੋਂ ਤੁਹਾਡੇ ਪੱਲੇ ਹੀ ਕੁਝ ਨਹੀਂ, ਸੋ ਇੱਕ ਝੂਠਾ ਧਾਗਾ ਜਿਹਦੇ ਨਾਲ ਇਹਨਾਂ ਨੇ ਸਾਰੀਆਂ ਸਟੇਟਾਂ ਉੱਥੇ ਦੀਆਂ ਇੱਕ ਨੈਸ਼ਨਲਿਜ਼ਮ ਦੇ ਧਾਗੇ ਦੇ ਵਿੱਚ ਪਰੋਈਆਂ ਹੋਈਆਂ। ਇਹਨਾਂ ਨੂੰ ਪਤਾ ਕਿ ਜੇ ਉਸ ਧਾਗੇ ਦੀ ਇੱਕ ਕੜੀ ਟੁੱਟ ਗਈ ਤੇ ਇਹ ਸਾਰਾ ਇਹਨਾਂ ਦਾ ਜਿਹੜਾ ਭੁਲੇਖਾ ਇਹ ਉੱਧੜ ਜਾਣਾ। ਇਸੇ ਕਰਕੇ ਜਿਹੜੇ ਵੋਕਲ ਸਿੱਖ ਨੇ ਉਹਨਾਂ ਦੀ ਆਵਾਜ਼ ਬੰਦ ਕਰਨ ਦੇ ਲਈ ਇਹਨਾਂ ਨੇ ਵਿਦਿਨ ਬਾਉਂਡਰੀਜ਼ ਆਫ ਇੰਡੀਅਨ ਜਿਹੜਾ ਹੈਗਾ ਨਾ ਸਲੈਬਰੀ, ਉਹਦੇ 'ਚ ਤਾਂ ਇਹਨਾਂ ਨੇ ਆਵਾਜ਼ ਬੰਦ ਕੀਤੀ। ਇਕੱਲੇ ਸਿੱਖਾਂ ਦੀ ਨਹੀਂ ਕੀਤੀ, ਇਹਨਾਂ ਨੇ ਨਾਗਿਆਂ ਦੀ ਵੀ ਕੀਤੀ, ਇਹਨਾਂ ਨੇ ਕਸ਼ਮੀਰੀਆਂ ਦੀ ਵੀ ਕੀਤੀ, ਇਹਨਾਂ ਨੇ ਮਾਓਵਾਦੀਆਂ ਦੀ ਵੀ ਕੀਤੀ, ਇਹਨਾਂ ਨੇ ਛੱਤੀਸਗੜ੍ਹ ਜਾਂ ਹੋਰ ਜਿਹੜੀਆਂ ਤਕਰੀਬਨ ਭਾਰਤ ਦੇ ਘੱਟੋ ਘੱਟ 80% ਸੂਬਿਆਂ ਦੇ ਵਿੱਚ ਆਜ਼ਾਦੀ ਦੀ ਲਹਿਰ ਹੈ ਜਿਹੜੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਚੱਲ ਰਹੀ ਹੈ, ਇਹਨਾਂ ਨੇ ਸਾਰਿਆਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਸਿੱਖਾਂ ਦੀ ਆਵਾਜ਼ ਆ ਜਿਹੜੀ ਵਿਦੇਸ਼ਾਂ ਦੇ ਵਿੱਚ ਬੁਲੰਦ ਹੋਈ ਤੇ ਇਹਨਾਂ ਨੇ ਇਹ ਜਿਹੜਾ ਸਿਲਸਿਲਾ ਸਿੱਖਾਂ ਦੇ ਉੱਤੇ ਵੀ ਇਸਤੇਮਾਲ ਕੀਤਾ। ਔਰ ਇਹ ਜਿਹੜੀਆਂ ਗੱਲਾਂ ਹੁਣ ਹੋਣੀਆਂ ਸ਼ੁਰੂ ਹੋਈਆਂ ਨਾ ਇੱਥੇ, ਇਹ ਜਿਹੜੇ ਸਿੰਘ ਸਾਡੇ ਸ਼ਹੀਦ ਕੀਤੇ ਆ ਉਹਨਾਂ ਦੇ ਖਿਲਾਫ ਬੜੀ ਦੇਰ ਤੋਂ ਚੱਲਦੀਆਂ ਆ ਰਹੀਆਂ ਨੇ। ਉਹਨਾਂ ਦੇ ਖਿਲਾਫ ਵੀ ਇਹੋ ਤਰ੍ਹਾਂ ਦੇ ਜਿਹੜੇ ਨੈਰੇਟਿਵ ਆ ਉਹ ਸੈੱਟ ਕੀਤੇ ਗਏ, ਉਹਨਾਂ ਨੂੰ ਧਮਕਾਇਆ ਵੀ ਗਿਆ, ਜਾਨ ਤੋਂ ਮਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਜਦੋਂ ਨਹੀਂ ਮੰਨੇ ਉਹਨਾਂ ਨੂੰ ਕੇਸਾਂ 'ਚ ਲਿਜਾਇਆ ਗਿਆ। ਜਦੋਂ ਫੇਰ ਵੀ ਇਹਨਾਂ ਦਾ ਵੱਸ ਨਹੀਂ ਚੱਲਿਆ ਤੇ ਫਾਈਨਲੀ ਇਹਨਾਂ ਨੇ ਡੈਥ ਸਕੁਆਡ ਜਿਹੜੇ ਆ ਹਾਇਰ ਕਰਕੇ ਪਹਾੜੇ ਦੇ ਕਾਤਲ ਗੋਲੀਆਂ ਵੀ ਮਰਾਈਆਂ ਗਈਆਂ। ਸੋ ਸਾਡੇ ਲਈ ਇਹ ਕੋਈ ਨਵੀਂ ਚੀਜ਼ ਨਹੀਂ ਆ। ਜਿੱਥੇ ਸਾਡਾ 2.5 ਲੱਖ ਸ਼ਹੀਦ ਹੋ ਗਿਆ, ਸਾਡੇ ਵਰਗੇ 2-4 ਹੋਰ ਚਲੇ ਜਾਣਗੇ, ਕੋਈ ਫਰਕ ਨਹੀਂ ਪੈਣਾ। ਪਰ ਅਸੀਂ ਜਾਂਦੇ ਜਾਂਦੇ ਤੁਹਾਡੇ ਕੱਫੜਾਂ ਦੇ ਵਿੱਚ ਕਿੱਲਾਂ ਲਾ ਕੇ ਜਾਵਾਂਗੇ, ਸਾਡਾ ਵਾਅਦਾ ਤੁਹਾਡੇ ਨਾਲ। ਸੋ ਭਾਈ ਮਨਪ੍ਰੀਤ ਸਿੰਘ ਜੀ, ਗੱਲਬਾਤ ਆਪਾਂ ਕਰਦੇ ਹਾਂ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਆਪਾਂ ਗੱਲਬਾਤ ਕੀਤੀ ਆ ਤੇ ਵਰਲਡ ਸਿੱਖ ਪਾਰਲੀਮੈਂਟ ਦਾ ਤੁਸੀਂ ਦੱਸਿਆ ਕਿ ਕਿਵੇਂ ਜਿਹੜੀਆਂ ਤੁਸੀਂ ਵੀ ਆਪਣੀਆਂ ਫਾਈਂਡਿੰਗਸ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਦੇ ਨਾਲ ਉੱਥੇ ਦਰਜ ਕਰਾਈਆਂ ਔਰ ਇਹ ਜਿਹੜਾ ਸਰਕਾਰੀ ਡਾਕੂਮੈਂਟ ਬਣ ਗਿਆ। ਸੋ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਵੀ ਇਹ ਜਿਹੜੀ ਰਿਪੋਰਟ ਆ ਹੁਣ ਨਸ਼ਰ ਹੋਈ ਆ, ਜਿਹੜੀ UK ਦੀ ਪਾਰਲੀਮੈਂਟ ਦੀ ਵੈਬਸਾਈਟ ਤੇ ਪਈ ਆ, ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਭਾਵ ਤੇ ਕੀ ਨਤੀਜੇ ਹੋਣਗੇ? ਦੇਖੋ, ਬੇਸਿਕਲੀ ਇਹ ਜਿਹੜੀ ਕਮੇਟੀ ਹੈ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਫੀਡਬੈਕ ਇਕੱਠਾ ਕਰ ਰਹੀ ਹੈ ਇਸ ਵੇਲੇ। ਠੀਕ ਹੈ ਜੀ। ਦੇਖੋ, ਇਹਦੇ ਵਿੱਚ ਆਪਾਂ ਨੂੰ ਮੰਨਣਾ ਪੈਣਾ ਵੀ ਇਹ ਸਾਰੇ ਕਾਸੇ ਦਾ ਜਿਹੜਾ ਸਾਰਾ ਸ਼੍ਰੇ ਹੈ ਨਹੀਂ, ਉਹ ਸਿਰਫ ਤੇ ਸਿਰਫ ਕ੍ਰੈਡਿਟ ਜਿਹੜਾ ਜਾਂਦਾ ਹਰਦੀਪ ਸਿੰਘ ਨਿੱਜਰ ਨੂੰ। ਉਹ ਮੈਂ ਤੇ ਇਹੀ ਕਹਾਂਗਾ ਵੀ ਉਹ ਭਾਊ ਆਪਣੀ ਸ਼ਹੀਦੀ ਦੇ ਕੇ ਨਾ ਸਾਡੀ ਕੌਮ ਦੇ ਸੰਘਰਸ਼ ਨੂੰ ਅੱਗੇ ਕਰ ਗਿਆ, 10 ਸਾਲ ਅੱਗੇ ਕਰ ਗਿਆ ਭਾਜੀ। ਜਦੋਂ ਦੀ ਉਹਨਾਂ ਦੀ ਸ਼ਹੀਦੀ ਹੋਈ, ਇਹੀ ਸੇਮ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਲਾਅ ਬਣਾਉਣੇ ਇਹਨਾਂ ਕੰਟਰੀਆਂ ਨੇ 5 ਆਈਜ਼ ਨੇ ਸ਼ੁਰੂ ਕੀਤੇ। ਉਹਦੇ ਵਿੱਚ ਕੈਨੇਡਾ ਦੀ ਗੱਲ ਕਰ ਲਈਏ, ਅਮਰੀਕਾ ਦੀ ਗੱਲ ਕਰ ਲਈਏ, UK ਦੇ ਵਿੱਚ ਵੀ ਹੋਇਆ, ਆਮ ਸ਼ੋਰ ਆਸਟ੍ਰੇਲੀਆ 'ਚ ਵੀ ਹੋਇਆ ਹੋਏਗਾ, ਪਰ ਮੇਰੀ ਨਜ਼ਰ 'ਚ ਹਾਲੇ ਤੱਕ ਆਇਆ ਨਹੀਂ। ਇਹ ਕੀ ਕਰਦੀਆਂ ਨੇ ਕਮੇਟੀਆਂ ਵੀ, ਇਹ ਕੋਈ ਵੀ ਲਾਅ ਪਾਸ ਕਰਨ ਤੋਂ ਪਹਿਲਾਂ ਇਹ ਰਿਪੋਰਟਸ ਲੈਂਦੀਆਂ ਨੇ ਵੀ ਸਾਨੂੰ ਰਿਪੋਰਟਸ ਦਿਓ ਵੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਿੰਨਾ ਕੁ ਪ੍ਰੈਵਲੈਂਟ ਹੈ, ਕਿਹੜੀ ਕੰਟਰੀ ਕਰ ਰਹੀ ਹੈ, ਫਿਰ ਇਹ ਉਹਦਾ ਢੁਕਵਾਂ ਲਾਅ ਸਿਰਜਦੀਆਂ ਨੇ। ਸੋ ਆਉਣ ਵਾਲੇ ਸਮੇਂ ਵਿੱਚ ਅਸੀਂ ਉਮੀਦ ਇਹੀ ਇਹਨਾਂ ਰਿਪੋਰਟਾਂ ਦਾ ਜਿਹੜਾ ਨੋਟਿਸ ਲੈ ਕੇ ਕੋਈ ਇੱਕ ਲਾਅ ਬਣਾਇਆ ਜਾਏ। ਕਿਉਂਕਿ ਮੈਂ ਤੁਹਾਨੂੰ ਇੱਕ ਗੱਲ ਦੱਸਣਾ, ਜਿਹੜੀ ਵੀ ਕੰਟਰੀ ਨੇ ਪਾਸਾ ਵਟਣਾ ਹੁੰਦਾ ਨਾ ਹਿਊਮਨ ਰਾਈਟਸ ਤੋਂ, ਉਹ ਸਿਰਫ ਇੱਕੋ ਹੀ ਗੱਲ ਕਹਿ ਕੇ ਪਾਸਾ ਵਟਦਾ। ਉਹ ਕਹਿੰਦਾ ਵੀ ਇਹ ਉਸ ਕੰਟਰੀ ਦਾ ਅੰਦਰੂਨੀ ਮਸਲਾ, ਅਸੀਂ ਉਸ ਕੰਟਰੀ ਦੇ ਅੰਦਰੂਨੀ ਵਿੱਚ ਦਖਲ ਨਹੀਂ ਦੇ ਸਕਦੇ। ਪਰ ਜੇ ਉਹ ਕੰਟਰੀ ਇਹਨਾਂ ਦੀ ਸੋਵਰੈਨਿਟੀ ਵਾਇਲੇਟ ਕਰੇ ਤੇ ਉਸ ਟਰਮ ਦਾ ਨਾਮ ਹੈ ਟ੍ਰਾਂਸਨੈਸ਼ਨਲ ਰਿਪਰੈਸ਼ਨ, ਕਿ ਦੂਸਰੀ ਕੰਟਰੀ ਸਾਡੀ ਕੰਟਰੀ 'ਚ ਆ ਕੇ ਸਾਡੇ ਮਾਮਲਿਆਂ 'ਚ ਦਖਲ ਦੇ ਰਹੀ ਹੈ। ਫਿਰ ਕੀ ਹੋਏਗਾ? ਫਿਰ ਜਿੱਦਾਂ ਮੈਂ ਤੁਹਾਨੂੰ ਇੱਕ ਨਾਰਮਲ ਦੱਸਦਾ ਵੀ ਜਦੋਂ ਤੁਸੀਂ ਆਪਣੇ ਘਰ ਦੀ ਗੱਲ ਬਾਹਰ ਕਰ ਦਿੰਦੇ ਹੋ ਨਾ, ਫਿਰ ਬਾਹਰ ਦੇ ਤੁਹਾਨੂੰ ਸਲਾਹਾਂ ਦਿੰਦੇ ਆ ਵੀ ਤੂੰ ਹੁਣ ਏਦਾਂ ਨਾ ਕਰ, ਤੂੰ ਉਦਾਂ ਨਾ ਕਰ ਤੇ ਏਦਾਂ ਨਾ ਕਰ। ਇਹੀ ਹੁਣ ਹੋ ਰਿਹਾ ਇੰਡੀਆ ਦੇ ਨਾਲ। ਇੰਡੀਆ ਨੇ ਇਹ ਸੋਚਿਆ ਵੀ ਅਸੀਂ ਇਹਨਾਂ ਨੂੰ ਮਾਰਾਂਗੇ, ਇਹਨਾਂ ਨੂੰ ਮਾਰ ਦਿਆਂਗੇ, ਇਹਨਾਂ ਦਾ ਗੌਰਵ ਆ ਰਿਹਾ। ਤੇ ਮਿੰਟ ਕਹਿੰਦਾ ਸੀ ਨਾ ਵੀ ਦੇਖੋ ਖੰਡਾ ਮਾਰ ਦਿੱਤਾ, ਦੇਖੋ ਨਿੱਜਰ ਮਾਰ ਦਿੱਤਾ। ਉਹ ਤਾਂ ਕਹਿੰਦਾ ਵੀ ਉਹ ਤਾਂ ਸਾਰਾ ਮੋਡਸ ਆਪਰੈਂਡੀ ਜਿਹੜਾ ਉਹ ਦੱਸਦਾ ਵੀ ਅਸੀਂ ਗੈਂਗਸਟਰ ਹਾਇਰ ਕਰਕੇ ਬੰਦੇ ਮਾਰਾਂਗੇ ਤੁਹਾਡੇ ਖਾਲਿਸਤਾਨੀ। ਹੁਣ ਕੱਲ ਨੂੰ ਇਹ ਮਰੇਗਾ। ਸਾਡੀ NIA ਦੀ ਜਿਹੜੀ ਲਿਸਟ ਹੈ ਅਸੀਂ ਉਹ ਪਾ ਦਿੱਤੀ ਹੈ ਡਾਰਕ ਇੰਟਰਨੈਟ ਤੇ, ਅਸੀਂ ਬੰਦੇ ਹਾਇਰ ਕਰ ਰਹੇ ਹਾਂ, ਮਰਵਾ ਰਹੇ ਹਾਂ। ਇਸ ਤੋਂ ਇਲਾਵਾ ਵੀ ਮੈਂ ਤੁਹਾਨੂੰ ਦੱਸ ਸਕਦਾ ਵੀ ਹੋਰ ਕਿੰਨੇ ਬੰਦਿਆਂ ਦੀ ਇਹਨਾਂ ਨੇ ਉਹਦੀ ਹਿੱਟ ਦਿੱਤੀ ਸੀ, ਕਈ ਬੰਦਿਆਂ ਦੀ, ਜਿਹੜੀ ਕਿ ਸਾਨੂੰ ਨੌਲੇਜ ਹੈ, ਇੱਥੇ ਦੀਆਂ ਵੀ ਜਾਣਦੀਆਂ ਨੇ। ਔਨਗੋਇੰਗ ਇਨਵੈਸਟੀਗੇਸ਼ਨਸ ਨੇ, ਇਸ ਕਰਕੇ ਅਸੀਂ ਨਾਂ ਨਹੀਂ ਲੈ ਸਕਦੇ। ਠੀਕ ਹੈ ਜੀ।
ਸੋ ਉਹ ਜਿਹੜੀਆਂ ਸਾਰੀਆਂ ਹਲੇ ਉਹ ਵੀ ਬੜਾ ਕਾਲਾ ਚਿੱਠਾ ਬਾਹਰ ਆਣਾ ਹਲੇ ਤੇ ਸਿਰਫ ਇੱਕੋ ਨਿਖਿਲ ਗੁਪਤਾ ਫੜਿਆ ਗਿਆ ਨਾ ਤੇ ਐਕਸਟ੍ਰੈਡਾਈਟ ਕਰਕੇ ਅਮਰੀਕਾ ਚ ਉਹਨੂੰ ਟਰਾਈ ਕਰ ਰਿਹਾ। ਇਹੋ ਜਿਹੇ ਨਿਖਿਲ ਗੁਪਤੇ ਬੜੇ ਹੋਰ ਫੜੇ ਜਾਣੇ ਨੇ। ਸੋ ਇਹ ਹੁਣ ਆਉਣ ਵਾਲੇ ਸਮੇਂ 'ਚ ਇਹਦੀ ਹੀ ਤਿਆਰੀ ਇਹ ਕੰਟਰੀਆਂ ਕਰ ਰਹੀਆਂ ਨੇ ਕਿ ਇੱਕ ਪਾਸੇ ਡੀਲਿੰਗ ਵੀ ਕਰਦੀਆਂ, ਦੂਜੇ ਪਾਸੇ ਇਹਨਾਂ ਨੂੰ ਕੰਟਰੋਲ 'ਚ ਵੀ ਰੱਖਦੀਆਂ। ਸੋ ਜਿਹੜੇ ਤੁਹਾਡਾ ਕੁਐਸਚਨ ਸੀ ਉਹ ਇਹ ਹੈ ਕਿ ਜੇ ਇਹ ਸਿੱਧ ਹੋ ਜਾਵੇ ਇਹਨਾਂ ਦੇ ਲਾਅ ਦੇ ਅਕੋਰਡਿੰਗ ਵੀ ਇੰਡੀਆ ਇਹਨਾਂ ਦੇ ਇੱਥੇ ਸੋਵਰੇਨਿਟੀ ਵਾਇਓਲੇਟ ਕਰਕੇ ਇੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ ਹੈ, ਦੈਨ ਦੇ ਵਿਲ ਸਟਾਰਟ ਕਮੈਂਟਿੰਗ ਔਨ ਅਦਰ ਇਸ਼ੂਜ਼। ਫਿਰ ਇਹਨਾਂ ਦਾ ਜਿਹੜਾ ਰਿਲੇਸ਼ਨ, ਅਸੀਂ ਸਾਰਿਆਂ ਨੂੰ ਪਤਾ ਵੀ ਹੁਣ ਅਮਰੀਕਾ ਦੇ ਨਾਲ ਇੰਡੀਆ ਦਾ ਕੀ ਰਿਲੇਸ਼ਨ ਚੱਲ ਰਿਹਾ, ਕੈਨੇਡਾ ਦੇ ਨਾਲ ਇੰਡੀਆ ਦਾ ਕੀ ਰਿਲੇਸ਼ਨ ਚੱਲ ਰਿਹਾ, ਅਸੀਂ ਸਾਰੇ ਜਾਣਦੇ ਹਾਂ, ਹਨਾ। ਇਹਦੇ ਵਿੱਚ ਇੱਕ ਗੁੱਡ ਨਿਊਜ਼ ਇਹ ਹੈ ਕਿ ਸਿੱਖ ਮੁਲਕ ਨਾ ਹੁੰਦੇ ਹੋਏ ਵੀ ਇੱਕ ਧਿਰ ਬਣ ਚੁੱਕੇ ਨੇ, ਠੀਕ ਹੈ। ਚਾਹੇ ਉਹ ਇੰਡੀਆ ਤੇ ਪਾਕਿਸਤਾਨ ਦੀ ਲੜਾਈ ਲੈ ਲਓ, 2 ਪ੍ਰੈਸ ਕਾਨਫਰੰਸਾਂ ਪਾਕਿਸਤਾਨ ਦੀ ਐਕਸਟਰਨਲ ਅਫੇਅਰ ਕਮੇਟੀ ਮਿਨਿਸਟਰੀ ਨੇ ਕੀਤੀਆਂ ਸਿੱਖਾਂ ਨੂੰ ਲੈ ਕੇ। ਪਹਿਲੀ ਕੀਤੀ ਵੀ ਅਸੀਂ ਸਿੱਖਾਂ ਦਾ ਵੀਜ਼ਾ ਨਹੀਂ ਕੈਂਸਲ ਕਰਾਂਗੇ, ਦੂਸਰਾ ਉਹਨਾਂ ਨੇ ਕਿਹਾ ਵੀ ਅਸੀਂ ਕੋਈ ਦਰਬਾਰ ਸਾਹਿਬ ਤੇ ਹਮਲਾ ਨਹੀਂ ਕੀਤਾ, ਨਾ ਅਸੀਂ ਕੀਤਾ, ਨਾ ਅਸੀਂ ਸੋਚ ਸਕਦੇ ਹਾਂ। ਸੋ ਤੁਸੀਂ ਹਿਸਾਬ ਲਾਓ ਵੀ 2 ਐਡੇ ਨਿਊਕਲੀਅਰ ਸਟੇਟਸ ਦੀ ਵਾਰ ਲੱਗੀ ਹੋਵੇ ਤੇ ਉਹ ਉਸ ਵਾਰ ਜ਼ੋਨ ਦੇ ਵਿੱਚ ਰਹਿੰਦੇ ਹੋਏ ਸਿੱਖਾਂ ਦੇ ਪ੍ਰੈਸ ਕਾਨਫਰੰਸ ਕਰਨ। ਦਿਸ ਜਸਟ ਟੈਲਸ ਯੂ ਕਿ ਤੁਸੀਂ ਇੱਕ ਧਿਰ ਬਣ ਚੁੱਕੇ ਹੋ ਜੀ। ਕੈਨੇਡਾ ਵਰਗੇ ਵੱਡੇ ਮੁਲਕ ਨੂੰ 1-2 ਬੰਦਿਆਂ ਦੇ ਪਿੱਛੇ ਕੀ ਲੋੜ ਹੈ ਐਡੇ ਵੱਡੇ ਮੁਲਕ ਨਾਲ ਵਿਗਾੜਨ ਦੀ? ਕਿਉਂ ਵਿਗਾੜੀ ਉਹਨਾਂ ਨੇ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਇੱਕ ਅਮਰਜਿੰਗ ਨੇਸ਼ਨ ਹੋ, ਤੁਸੀਂ ਇੱਕ ਧਿਰ ਬਣ ਚੁੱਕੇ ਹੋ। ਤੁਹਾਡੇ ਇੱਕ ਦੇਖੋ ਇੱਕ ਗੱਲ ਨਾ ਕੋਈ ਗੁੱਜੀ ਨਹੀਂ ਹੈ ਭਾਜੀ, ਘੱਟੋ ਘੱਟ 50 ਤੋਂ 100 ਬੰਦਾ ਇੰਡੀਆ ਨੇ ਫੋਰਨ ਸੋਇਲ ਤੇ ਮਾਰਿਆ ਹੋਣਾ ਖਾਲਿਸਤਾਨੀਆਂ ਦਾ, ਠੀਕ ਹੈ। ਮੈਂ ਤੁਹਾਨੂੰ ਇੱਕ ਵੱਡੀ ਲਿਸਟ ਦੇ ਸਕਦਾ। ਉਹ ਗੱਲ ਵੱਖਰੀ ਕਿ ਅੱਜ ਤੱਕ ਕੋਈ ਪ੍ਰੂਵ ਨਹੀਂ ਹੋਇਆ, ਕੋਈ ਦੇਸ਼ ਬੋਲਿਆ ਨਹੀਂ ਇਸ ਗੱਲ ਤੇ। ਇਹ ਪਿਛਲੇ 30-40 ਸਾਲਾਂ ਤੋਂ ਇਹ ਕੰਮ ਚੱਲ ਰਿਹਾ। ਅੱਜ ਹੀ ਕਿਉਂ ਬੋਲੇ ਨੇ? ਉਹ ਇਸ ਲਈ ਬੋਲੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਇੱਕ ਅਮਰਜਿੰਗ ਨੇਸ਼ਨ ਹੋ। ਹੁਣ ਉਹਨਾਂ ਵੈਸਟ ਦਾ ਪਰਸਪੈਕਟਿਵ ਤੇ ਸਿਰਫ ਇੰਨਾ ਹੀ ਹੈ ਕਿ ਤੁਹਾਨੂੰ ਇੰਡੀਆ ਦੇ ਖਿਲਾਫ ਇੱਕ ਮੋਹਰਾ ਬਣਾ ਕੇ ਯੂਜ਼ ਕਰਨਾ ਜਦੋਂ ਲੋੜ ਪਵੇ। ਸਿੰਪਲ ਗੱਲ ਹੈ। ਮੈਂ ਤੁਹਾਡੇ ਚੈਨਲ ਤੇ ਸ਼ਾਇਦ ਇਹ ਨਹੀਂ ਕਰਾਂਗਾ, ਕੋਈ ਇਹ ਨਹੀਂ ਵੀ ਇਹਨਾਂ ਨੇ ਸਾਨੂੰ ਮੁਲਕ ਲੈ ਦੇਣਾ। ਇਹ ਤਾਂ ਹੁਣ ਸਾਡੀ ਸਮਝਦਾਰੀ ਤੇ ਸਾਡੀ ਕਪੈਸਿਟੀ ਤੇ ਡਿਪੈਂਡ ਕਰਦਾ ਹੈ। ਜਿੱਦਾਂ ਗੁਰੂ ਸਾਹਿਬ ਕਹਿੰਦੇ ਨਾ, ਕੋਈ ਕਿਸੇ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੇ ਲੈ। ਜਿੰਨਾ ਕੋ ਨਿਜ ਬਲ ਅਸੀਂ ਬਣਾ ਜਾਵਾਂਗੇ, ਜਿੰਨਾ ਕੋ ਕੌਨਫੀਡੈਂਸ ਅਸੀਂ ਬਣਾ ਜਾਵਾਂਗੇ, ਜਿੰਨੇ ਕੋ ਸਿੱਖ ਅਸੀਂ ਇਕੱਠੇ ਹੋ ਜਾਵਾਂਗੇ, ਜਿੰਨੇ ਕੋ ਸਿੱਖ ਅਸੀਂ ਆਪਣੀਆਂ ਇੰਟਰਨਲ ਸਟਰਕਚਰਸ ਤਕੜੇ ਕਰ ਲਵਾਂਗੇ, ਉਨੀ ਜਲਦੀ ਅਸੀਂ ਰਾਜ ਲੈ ਲਵਾਂਗੇ। ਉਹਨਾਂ ਨੇ ਵੀ ਸਾਨੂੰ ਯੂਜ਼ ਕਰਨਾ, ਪਰ ਅਸੀਂ ਵੀ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਮੈਂ ਵੈਸਟਰਨ ਤਾਕਤਾਂ ਦੀ ਗੱਲ ਕਰਦਾ। ਸੋ ਇਹ ਸਾਡੀ ਸੋਚ ਤੇ ਹੈ। ਅਸੀਂ ਸਟੇਟਸਮੈਨ ਸੋਚ ਰੱਖਣੀ ਹੈ ਕਿ ਅਸੀਂ ਜਿੱਦਾਂ ਸ਼ਾਰਟ ਲਿਵਡ ਸੋਚ ਰੱਖਣੀ ਹੈ? ਅਸੀਂ ਰਿਐਕਟਿਵ ਹੋਣਾ ਕਿ ਅਸੀਂ ਪ੍ਰੋਐਕਟਿਵ ਹੋਣਾ? ਇਹ ਸਾਡੇ ਤੇ ਹੈ। ਸੋ ਅਸੀਂ ਇਹ ਜਿਹੜੀਆਂ ਸੰਸਥਾਵਾਂ ਚੱਲ ਰਹੀਆਂ, ਜਿਹੜੀਆਂ ਮੁਹਿੰਮਾਂ ਚੱਲ ਰਹੀਆਂ, ਇਹ ਸਿਰਫ ਇਸੇ ਲਈ ਨੇ ਕਿ ਅਸੀਂ ਇੱਕ ਐਕਸਰਸਾਈਜ਼ ਕਰ ਰਹੇ ਹਾਂ ਵੀ ਭਾਈ ਹਾਂ ਅਜੇ ਸਾਡਾ ਜੀਓਗ੍ਰਾਫੀਕਲ ਏਰੀਆ ਇੰਡੀਆ ਦੇ ਕਬਜ਼ੇ 'ਚ ਹੈ, ਪਰ nobody is stopping us to act like a nation। ਅਸੀਂ ਇੱਕ ਨੇਸ਼ਨ ਹਾਂ, ਨੇਸ਼ਨ ਸੀਗੇ, ਨੇਸ਼ਨ ਰਵਾਂਗੇ। ਹਾਂ ਜੀਓਗ੍ਰਾਫੀ ਖੁਸ਼ੀ ਹੈ, ਕੋਈ ਗੱਲ ਨਹੀਂ, ਉਹ ਵਾਪਸ ਆ ਜਾਏਗੀ। ਸਰਦਾਰ ਮਨਪ੍ਰੀਤ ਸਿੰਘ ਜੀ, ਇੱਕ ਗੱਲ ਜਿਹੜੀ ਆ ਇਹਨਾਂ ਲੋਕਾਂ ਦੇ ਦਿਮਾਗ 'ਚ ਨਹੀਂ ਪੈ ਰਹੀ, ਬਹੁਤਾਤ ਦੇ ਵਿੱਚ ਜਿਹੜੇ ਬੰਦੇ ਸਾਡੀ ਕੌਮ ਦੇ ਬੰਦੇ ਸਾਡੇ ਵਿਰੋਧ ਦੇ ਵਿੱਚ ਕਈ ਵਾਰੀ ਖੜ ਜਾਂਦੇ ਆ। ਇਹਨਾਂ ਨੂੰ ਇਹ ਸਮਝ ਨਹੀਂ ਆਈ ਵੀ 1984 ਦੇ ਵਿੱਚ ਜਦੋਂ ਸਿੱਖਾਂ ਦੀ ਨਸਲਕੁਸ਼ੀ ਹੋਈ ਆ, ਉਦੋਂ ਉਹਨਾਂ ਨੇ ਨਾ ਦੇਖਿਆ ਵੀ ਕਿਹੜੇ ਡੇਰੇ ਨਾਲ ਸੰਬੰਧਿਤ ਆ ਬੰਦਾ, ਨਾ ਦੇਖਿਆ ਕਿਹੜੀ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਆ, ਨਾ ਇਹ ਸੋਚਿਆ ਕਿ ਇਹ ਸਿੱਖਾਂ ਦੇ ਬੁਨਿਆਦੀ ਮੁੱਦਿਆਂ ਦੇ ਹੱਕ ਦੀ ਗੱਲ ਕਰਦਾ ਜਾਂ ਖਿਲਾਫ ਗੱਲ ਕਰਦਾ ਕਿਸੇ ਪਾਰਟੀ ਦੇ ਢੇਰ ਚੜ ਕੇ। ਉਹਨਾਂ ਨੇ ਹਰ ਬੰਦਾ ਜਿਹੜਾ ਬਿਨਾਂ ਡਿਸਕ੍ਰਿਮੀਨੇਸ਼ਨ ਤੋਂ ਉਹਨਾਂ ਨੇ ਮਾਰਿਆ। ਉਹਨਾਂ ਨੇ ਹਰ ਬੰਦੇ ਦੇ ਘਰ ਦੇ ਵਿੱਚ ਜਿੱਥੇ ਵੀ ਸਾਡੀ ਕੋਈ ਧੀ ਭੈਣ ਉਹਨਾਂ ਨੂੰ ਲੱਭੀ ਕੌਮ ਦੀ, ਇਹ ਸਮਝਣ ਜਾਂ ਨਾ ਸਮਝਣ, ਇਹਨਾਂ ਦੀਆਂ ਜਿਹੜੀਆਂ ਧੀਆਂ ਭੈਣਾਂ ਨੇ ਉਹ ਵੀ ਸਾਡੀਆਂ ਧੀਆਂ ਭੈਣਾਂ ਨੇ, ਸਾਡੀ ਕੌਮ ਦੀਆਂ ਬੱਚੀਆਂ ਨੇ। ਉਹਨਾਂ ਨੇ ਬਿਨਾਂ ਕਿਸੇ ਵਿਤਕਰੇ ਨਾਲ ਉਹਨਾਂ ਨਾਲ ਜਬਰ ਜਨਾਹ ਕੀਤੇ। ਉਹਨਾਂ ਨੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਸਿਰਫ ਪੱਗ ਦੇਖ ਕੇ, ਜਾਂ ਫਿਰ ਜਿਹੜੇ ਮੋਨੇ ਵੀ ਸੀ ਸਿੱਖ ਆਪਣੇ ਆਪ ਨੂੰ ਕਹਿੰਦੇ ਅਸੀਂ ਸਹਿਜਧਾਰੀ ਹਾਂ, ਵੈਸੇ ਡੈਫੀਨੇਸ਼ਨ ਸਹਿਜਧਾਰੀ ਦੀ ਵੀ ਬੜੀ ਬ੍ਰੌਡਰ ਹੈ, ਉਹ ਕੜਾ ਦੇਖ ਕੇ ਵੀ ਉਹਨਾਂ ਨੇ ਗਲਾਂ ਦੇ ਵਿੱਚ ਟਾਇਰ ਪਾਤੇ ਵੀ ਨਹੀਂ ਤੂੰ ਸਿੱਖਾਂ ਨੂੰ ਸੰਬੰਧ। ਉਹਨਾਂ ਨੇ ਨਹੀਂ ਪੁੱਛਿਆ ਵੀ ਤੂੰ ਕਿਹੜੇ ਡੇਰੇ ਨਾਲ ਜਾਂਦਾ ਜਾਂ ਕਿੱਥੇ ਆ। ਤੇ ਅੱਜ ਪਿਛਲੇ ਵੀਕ ਮੈਂ ਇੱਕ ਹੋਰ ਅਸੀਂ ਆਸਟ੍ਰੇਲੀਆ ਦੇ ਸੰਬੰਧ ਦੇ ਨਾਲ ਗੱਲ ਕੀਤੀ। ਭਾਈ ਸਾਹਿਬ ਜੀ ਮੈਂ ਤੁਹਾਨੂੰ ਦੱਸਾਂ ਥੋੜੀ ਜਿਹੀ ਗੱਲ, ਆਸਟ੍ਰੇਲੀਆ ਦੇ ਹਵਾਲੇ ਦੇ ਨਾਲ ਗੱਲ ਕੀਤੀ। ਉੱਥੇ ਦੀ ਜਿਹੜੀ ਇੰਟੈਲੀਜੈਂਸ ਆ ਇਸਰੋ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਕਿ ਭਾਰਤ ਦੀਆਂ ਏਜੰਸੀਆਂ ਆਸਟ੍ਰੇਲੀਆ ਦੇ 에ਅਰਪੋਰਟਸ ਦੀ ਜਾਣਕਾਰੀ, ਉਹਨਾਂ ਦੇ ਮੈਪਸ ਉਹ ਵਗੈਰਾ ਉਹ ਸਾਰਾ ਕੁਝ ਕਲੈਕਟ ਕਰ ਰਹੀਆਂ ਸੀ। ਹੁਣ ਤੁਸੀਂ ਗੰਭੀਰਤਾ ਨੂੰ ਸਮਝੋ, ਇੱਥੇ ਹੀ ਬਸ ਨਹੀਂ, ਆਸਟ੍ਰੇਲੀਆ ਦੇ ਪੋਰਟਸ ਦੀ ਜਾਣਕਾਰੀ ਜਿਹੜੀ ਆ ਉਹ ਲੱਭੀ ਜਾ ਰਹੀ ਸੀ।
ਆਸਟ੍ਰੇਲੀਆ ਦੇ ਵਿੱਚ ਪੁਲਿਸਿੰਗ ਦੀ ਜਾਣਕਾਰੀ ਹੈ ਜਿਹੜੀ ਉਹ ਕਲੈਕਟ ਕੀਤੀ ਜਾ ਰਹੀ ਸੀ ਭਾਰਤੀ ਏਜੰਸੀਆਂ ਵੱਲੋਂ। ਇਹ ਅਸੀਂ ਨਹੀਂ ਕਹਿ ਰਹੇ, ਇਸਰੋ ਦਾ ਚੀਫ ਕਹਿ ਰਿਹਾ, ਜਿਹੜੀ ਆਸਟ੍ਰੇਲੀਆ ਦੀ ਇੰਟੈਲੀਜੈਂਸ ਸਰਵਿਸਿਜ਼ ਹੈ। ਸੋ ਉਹਦਾ ਉਹਨਾਂ ਨੇ ਕੀ ਕਰਨਾ ਸੀ? ਕੋਈ ਲੁਕੀ ਛਿਪੀ ਗੱਲ ਤਾਂ ਨਹੀਂ। ਮਾਰਨਾ ਵੀ ਸਾਨੂੰ, ਨੌ ਵੀ ਸਾਡੇ ਹੀ ਮੜਨਾ ਸੀ ਉਹਨਾਂ ਨੇ ਬਾਅਦ ਚ। ਉਹਨਾਂ ਨੇ ਥੋੜਾ ਕਹਿਣਾ ਵੀ ਅਸੀਂ ਕੀਤਾ ਜੋ ਸਾਡੇ ਨਾਲ ਕੈਨੇਡਾ ਦੇ ਵਿੱਚ ਇਹਨਾਂ ਨੇ ਕਨਿਸ਼ਕ ਵਰਗਾ ਕਾਂਡ ਕਰਕੇ ਕੀਤਾ। ਹੁਣ 에ਅਰਪੋਰਟ ਦੀ ਸਿਕਿਉਰਿਟੀ ਦੀ ਇਨਫੋਰਮੇਸ਼ਨ ਲੈਣੀ ਕਿੱਧਰ ਨੂੰ ਇਸ਼ਾਰਾ ਕਰਦੀ ਆ? ਵੀ ਲੁਕੀ ਛਿਪੀ ਗੱਲ ਤਾਂ ਨਹੀਂ। ਉਹਨਾਂ ਨੇ ਨਹੀਂ ਦੇਖਣਾ ਸੀ ਵੀ ਇਹ ਜਿਹੜੇ ਮਰਨ ਵਾਲੇ ਨੇ ਇਹ ਕਾਂਗਰਸੀਆਂ ਨੂੰ ਗੁਲਦਸਤੇ ਦੇ ਰਹੇ ਨੇ ਸਾਡੇ ਕਾਤਲਾਂ ਨੂੰ, ਜਾਂ ਇਹਨਾਂ ਦੇ ਸੰਬੰਧ ਕੌਂਸਲੇਟਾਂ ਦੇ ਨਾਲ ਨੇ, ਇਹਨਾਂ ਨੂੰ ਅਸੀਂ ਰਹਿਣ ਦਈਏ। ਨਹੀਂ, ਉਹ ਜਦੋਂ ਕੰਮ ਕਰਦੇ ਆ ਉਹਦੇ ਚ ਸਾਰੇ ਲਪੇਟੇ ਜਾਂਦੇ ਆ। ਸੋ ਵਾਹਿਗੁਰੂ ਸਮਤ ਬਖਸ਼ੇ ਇਹਨਾਂ ਨੂੰ। ਜੇ ਇਹਨਾਂ ਦੇ ਪਤੇ ਦੀ ਗੱਲ ਕੋਈ ਕਰਦਾ ਤਾਂ ਇਹਨਾਂ ਨੂੰ ਦੁਸ਼ਮਣ ਲੱਗਦਾ, ਪਰ ਜੇ ਇਹਨਾਂ ਦੀ ਸਿੱਧੀ ਇਨਵੋਲਵਮੈਂਟ ਆ ਤਾਂ ਫਿਰ ਵੱਖਰੀ ਗੱਲ ਹੈ, ਫਿਰ ਵੱਖਰੀ ਗੱਲ ਹੈ। ਸੋ ਸਰਦਾਰ ਮਨਪ੍ਰੀਤ ਸਿੰਘ ਜੀ, ਤੁਸੀਂ ਜਿਹੜਾ ਹੁਣ ਆਪਾਂ ਥੋੜੀ ਜਿਹੀ ਗੱਲ ਆ ਜਿਹੜੀ ਆਪਣੇ ਕੋਲ 7-8 ਮਿੰਟ ਬਾਕੀ ਨੇ, 10 ਮਿੰਟ, ਤੇ ਵਰਲਡ ਸਿੱਖ ਪਾਰਲੀਮੈਂਟ ਦੇ ਹਵਾਲੇ ਦੇ ਨਾਲ ਜਰੂਰ ਦੱਸੋ ਕਿ ਜਿਹੜਾ ਇਹਨੂੰ ਕਿਵੇਂ ਜੁਆਇਨ ਕੀਤਾ ਜਾ ਸਕਦਾ ਤੇ ਕੀ ਕੀ। ਇੱਕ ਤਾਂ ਤੁਸੀਂ ਇਹ ਦੱਸਿਆ ਕਿ ਪਹਿਲੀ ਤੇ ਆਖਰੀ ਸ਼ਰਤ ਇੱਕ ਤਾਂ ਇਹ ਹੈ ਬਈ ਤੁਸੀਂ ਪੰਥ ਪ੍ਰਤੀ ਤੁਹਾਡੀ ਇਮਾਨਦਾਰੀ ਹੋਣੀ ਚਾਹੀਦੀ ਹੈ। ਸੋ ਕਿਵੇਂ ਜਿਹੜਾ ਉਹ ਚੱਕਲਾ ਵੀ ਜਿਹੜੇ ਹੋਰ ਸਾਡੇ ਐਕਟਿਵਿਸਟ ਬਹੁਤ ਨੇ ਜਿਹੜੇ ਪਲੇਟਫਾਰਮ ਲੱਭ ਰਹੇ ਨੇ ਤੇ ਉਹ ਜੁਆਇਨ ਕਰ ਸਕਦੇ ਨੇ ਵਰਲਡ ਸਿੱਖ ਪਾਰਲੀਮੈਂਟ? ਬਿਲਕੁਲ ਭਾਈ ਸਾਹਿਬ, ਇਹ ਓਪਨ ਟੂ ਆਲ ਹੈਗੀ ਹੈ। ਤੇ ਦੇਖੋ ਇਹਦੇ ਵਿੱਚ ਅਸੀਂ ਸਿਸਟਮ ਇਹ ਬਣਾਇਆ ਹੋਇਆ ਵੀ ਜਿਹੜੇ ਸਾਡੇ ਏਰੀਆ ਦੇ ਕਹਿ ਲਓ ਵੀ ਰਿਪਰੈਜ਼ੈਂਟੇਟਿਵਸ ਨੇ, ਜਿਹੜੇ ਸਾਡੇ ਏਰੀਆ ਹੈਡਸ ਨੇ, ਜਿੱਦਾਂ ਅਸੀਂ ਜੇ ਯੂਕੇ ਦੇ ਵਿੱਚੋਂ, ਯੂਰਪ ਚੋਂ ਕਿਸੇ ਨੇ ਕਰਨਾ, ਉਹ ਦਾਸ ਨਾਲ, ਭਾਈ ਗੁਰਚਰਨ ਸਿੰਘ ਜੀ ਨਾਲ, ਜਿਹੜੇ ਕਿ ਜਰਮਨੀ ਵਾਲੇ, ਜਿਨ੍ਹਾਂ ਨੇ ਪਿਛਲਾ ਸੈਸ਼ਨ ਹੋਸਟ ਕੀਤਾ ਸੀ, ਭਾਈ ਜਤਿੰਦਰ ਸਿੰਘ ਜਰਮਨੀ ਹੋਣਾ ਨਾਲ, ਇਹਨਾਂ ਨਾਲ ਕੰਟੈਕਟ ਕਰ ਸਕਦੇ ਨੇ। ਸਾਰੀਆਂ ਨੋਨ ਫਿਗਰਸ ਨੇ, ਹੈ ਨਾ। ਤੇ ਇੱਥੇ ਦਾਸ ਨਾਲ ਜਾਂ ਭਾਈ ਗੁਰਪ੍ਰੀਤ ਸਿੰਘ ਨਾਲ ਜਾਂ ਭਾਈ ਜੋਗਾ ਸਿੰਘ ਜੀ ਨਾਲ ਗੱਲ ਕੀਤੀ ਜਾ ਸਕਦੀ ਹੈ। ਅਮਰੀਕਾ 'ਚ ਭਾਈ ਭਗਤ ਸਿੰਘ ਜੀ ਜਿਹੜੇ ਸਾਡੇ ਸਿਆਣੇ ਸਿੰਘ ਨੇ, ਜਾਂ ਭਾਈ ਹਿੰਮਤ ਸਿੰਘ ਜੀ ਨਾਲ, ਡਾਕਟਰ ਅਮਰਜੀਤ ਸਿੰਘ ਹੁਣਾਂ ਨਾਲ, ਭਾਈ ਹਰਦਿਆਲ ਸਿੰਘ ਹੁਣਾਂ ਨਾਲ। ਕੈਨੇਡਾ ਦੇ ਵਿੱਚ ਆਪ ਜੀ WSP ਦੇ ਮੈਂਬਰ ਹੋ ਲੰਬੇ ਸਮੇਂ ਤੋਂ, ਚਮਕੌਰ ਸਿੰਘ ਹੁਣਾਂ ਨਾਲ, ਆਪਣੇ ਮਨਵੀਰ ਸਿੰਘ ਹੁਣਾਂ ਨਾਲ, ਸੁਨੀਲ ਸਿੰਘ ਤੁੱਲੀ ਹੁਣਾਂ ਨਾਲ। ਇਹ ਸਾਰੇ ਜਿਹੜੇ ਸ਼ਖਸ ਨੇ। ਬਾਕੀ ਸਾਡੀ ਵੈਬਸਾਈਟ ਤੇ ਸਿੱਧਾ ਤੁਸੀਂ ਗੱਲ ਕਰ ਸਕਦੇ ਹੋ, ਉਹਦੇ ਵਿੱਚ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, ਸਾਡੇ ਨਾਲ ਗੱਲ ਕਰ ਸਕਦੇ ਹੋ, ਜਾਂ ਜਿਹੜੇ ਸਾਡੇ ਇਵੈਂਟਸ ਹੁੰਦੇ ਨੇ ਤੁਸੀਂ ਉਹਨਾਂ ਤੇ ਆ ਕੇ ਜੁਆਇਨ ਕਰ ਸਕਦੇ ਹੋ। ਸੋ ਐਜ਼ ਵੀ ਸੈਡ ਕਿ ਦੇਖੋ ਇੱਕ ਕਲੈਕਟਿਵ ਤਰੀਕਾ ਵਾ ਇਹ, ਅਸੀਂ ਆਪਣੀ ਸੈਲਫ ਗਵਰਨੈਂਸ ਖੜੀ ਕਰ ਰਹੇ ਹਾਂ ਹੌਲੀ ਹੌਲੀ, ਠੀਕ ਹੈ ਨਾ। ਅੱਜ ਤੱਕ ਲੋਕਾਂ ਨੂੰ ਕਿਹਾ ਜਾਂਦਾ ਸੀ ਵੀ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਨਹੀਂ ਬਹਿ ਸਕਦੀਆਂ। ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡੇ ਕੋਲ 75 ਤੋਂ ਵੱਧ ਜਥੇਬੰਦੀਆਂ ਨੇ, 35 ਦੇਸ਼ਾਂ ਤੋਂ ਸਾਡੇ ਕੋਲ ਮੈਂਬਰ ਨੇ। ਔਰ ਇਹ ਕੋਈ ਗੱਲ ਨਹੀਂ ਵੀ ਕੋਈ ਇਕੱਲਾ ਕਿਸੇ ਇੱਕ ਸੰਪਰਦਾ ਨਾਲ ਸੰਬੰਧਿਤ ਹੈ, ਸਾਰੇ ਵੱਖ-ਵੱਖ ਸੋਚ ਰੱਖਦੇ ਨੇ। ਸਿੱਖਾਂ ਤੇ ਜਿਹੜੀ ਇਹ ਗੱਲ ਕੀਤੀ ਜਾਂਦੀ ਸੀ ਵੀ ਇਹਦੇ ਇਕੱਠੇ ਬਹਿ ਨਹੀਂ ਸਕਦੇ ਤੇ ਇੱਕ ਗੁਰਦੁਆਰਾ ਨਹੀਂ ਚਲਾ ਸਕਦੇ, ਮੁਲਕ ਕਿੱਦਾਂ ਚਲਾਣਗੇ, ਇਹ ਮਿੱਥ ਨੂੰ ਅਸੀਂ ਡਿਸਪੈਲ ਕੀਤਾ ਵੀ ਨਹੀਂ, ਇਹ ਕੋਈ ਗੱਲ ਨਹੀਂ ਹੈਗੀ। ਇਹ ਨਾ ਮਾਨਸਿਕ ਤੌਰ ਤੇ ਗੁਲਾਮ ਕਰਨ ਵਾਸਤੇ ਨਾ ਮਨਵੀਰ ਸਿੰਘ ਜੀ ਸਾਡੇ ਦਿਮਾਗ 'ਚ ਗੱਲਾਂ ਪਾਈਆਂ ਗਈਆਂ, ਜਿੱਦਾਂ ਗੱਲਾਂ ਪਾਈਆਂ ਗਈਆਂ ਜੀ ਕਿ ਸੰਤ ਜੀ ਜੇ ਅਕਾਲ ਤਖਤ ਤੇ ਨਾ ਹੁੰਦੇ, ਹਮਲਾ ਨਾ ਹੁੰਦਾ, ਠੀਕ ਹੈ। ਦੇਹਰਾਦੂਨ 'ਚ ਮਾਡਲ ਤਿਆਰੀ ਧਰਮ ਯੁੱਧ ਮੋਰਚੇ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਦੀ ਚੱਲ ਰਹੀ ਸੀ, ਠੀਕ ਹੈ। ਦੂਸਰੀ ਗੱਲ, ਹੋਰ 78 ਗੁਰਦੁਆਰਿਆਂ ਤੇ ਪਹਿਲੇ ਹਫ਼ਤੇ 'ਚ ਅਟੈਕ ਕਿਉਂ ਹੁੰਦਾ? ਸੰਤ ਜੀ ਦੇ ਇੱਕੋ ਗੁਰਦੁਆਰੇ ਸਨ। ਫਿਰ ਇਹ ਕਹਿ ਦਿੱਤਾ ਜਾਂਦਾ ਜੀ ਕਿ ਇੰਦਰਾ ਗਾਂਧੀ ਨਾ ਮਰਦੀ ਤੇ ਜੈਨੋਸਾਈਡ ਨਾ ਹੁੰਦਾ, ਜਦ ਕਿ ਆਪਰੇਸ਼ਨ ਸ਼ਾਂਤੀ ਪਹਿਲਾਂ ਤੋਂ ਹੀ ਬਣਾਇਆ ਹੋਇਆ ਸੀ। ਉਹਨਾਂ ਨੂੰ ਟ੍ਰਿਗਰ ਕਰਨਾ ਸੀ। ਇੰਦਰਾ ਗਾਂਧੀ ਮਰ ਗਈ ਤੇ ਉਹਨਾਂ ਨੇ ਉਸੇ ਵੇਲੇ ਟ੍ਰਿਗਰ ਕਰਤਾ। ਦੇਖੋ, ਮੈਂ ਤੁਹਾਨੂੰ ਸਿਰਫ ਇੱਕ ਐਗਜ਼ਾਮਪਲ ਇੱਥੇ ਦੇਣਾ ਚਾਹੁੰਦਾ, ਤੁਹਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦਾ। ਜਦੋਂ 3 ਨਵੰਬਰ ਨੂੰ ਇੰਦਰਾ ਗਾਂਧੀ ਦਾ ਸਰੀਰ ਸਫਦਰਜੰਗ ਹਸਪਤਾਲ ਤੋਂ ਨਿਕਲਿਆ ਸੰਸਕਾਰ ਵਾਸਤੇ, ਉਸ ਤੋਂ ਬਾਅਦ ਇੱਕ ਮੌਬ ਸਫਦਰਜੰਗ ਹਸਪਤਾਲ ਜਾਂਦਾ ਹੈ ਤੇ ਅਸੀਂ ਕਹਿ ਦਿੰਦੇ ਹਾਂ ਨਾ ਵੀ ਬੰਦੇ ਨੇ ਕੜਾ ਪਾਇਆ ਜਾਂ ਉਹਨਾਂ ਨੇ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ। ਇਹ ਤੇ ਬੜੀਆਂ ਛੋਟੀਆਂ ਐਗਜ਼ਾਮਪਲ ਨੇ। ਉਹਨਾਂ ਨੇ ਮੈਟਰਨਿਟੀ ਵਾਰਡ 'ਚ ਗਏ ਅਗਲੇ, ਉਹ ਮੌਬ, ਉਹਨਾਂ ਨੇ ਦੇਖਿਆ ਵੀ ਕਿਹੜੇ ਬੱਚੇ ਦੇ ਨਾਲ, ਹਲੇ ਬੱਚਿਆਂ ਦੇ ਨਾਂ ਥੋੜੀ ਰੱਖੇ ਸੀਗੇ, ਉਹਨਾਂ ਨੇ ਦੇਖਿਆ ਵੀ ਬੱਚਿਆਂ ਦੇ ਮਾਂ ਪਿਓ ਦੇ ਨਾਂ ਸਿੰਘ ਤੇ ਕੌਰ ਹੈਗੇ ਨੇ, ਤੇ ਉਹਨਾਂ ਨੇ ਉਹ ਚੰਨ ਘੰਟੇ ਦੇ ਬੱਚਿਆਂ ਨੂੰ ਚੁੱਕ ਕੇ ਗੈਸ ਦੇ ਚੁੱਲ੍ਹਿਆਂ ਤੇ ਰੱਖ ਕੇ ਸਾੜ ਦਿੱਤਾ। ਸੋ ਤੁਸੀਂ ਮੈਨੂੰ ਗੱਲ ਦੱਸੋ ਵੀ ਅਸੀਂ ਇਹ ਜਿਹੜੇ ਬੰਦੇ ਅੱਜ ਫੈਂਸ ਤੇ ਬੈਠੇ ਨੇ, ਸੱਜੇ ਖੱਬੇ ਦੀਆਂ ਗੱਲਾਂ ਕਰਦੇ ਨੇ, ਦੋਵੇਂ ਪਾਸੇ ਰੱਖਦੇ ਨੇ, ਤੁਸੀਂ ਕੀ ਆਈਨੇ ਦੇ ਵਿੱਚ ਆਪਣੀ ਸ਼ਕਲ ਦੇਖ ਸਕੋਗੇ? ਮੈਂ ਅੱਜ ਤੁਹਾਡੇ ਇਸ ਸ਼ੋਅ ਤੋਂ ਕਹਿਣਾ ਵੀ ਉਹਨਾਂ ਬੱਚਿਆਂ ਨੂੰ ਜਵਾਬ ਦੇ ਸਕੋਗੇ? ਉਹਨਾਂ ਮਾਵਾਂ ਨੂੰ ਜਵਾਬ ਦੇ ਸਕੋਗੇ ਜਿਹਨਾਂ ਦੇ ਬੱਚੇ ਘਰਾਂ ਤੋਂ ਬਾਹਰ ਫਸਲਾਂ ਵਾਹਣ ਗਏ ਤੇ ਮੁੜ ਕੇ ਵਾਪਸ ਨਹੀਂ ਆਏ? ਉਹਨਾਂ ਸ਼ਹੀਦਾਂ ਦੀਆਂ ਮਾਵਾਂ ਨੂੰ ਕਿਵੇਂ ਜਵਾਬ ਦਿਓਗੇ
ਜਿਹੜੀਆਂ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੀਆਂ, ਉਹਨਾਂ ਵਿਧਵਾਵਾਂ ਨੂੰ, ਵਿਧਵਾ ਕਲੋਨੀ ਕਿਸੇ ਦੇਸ਼ 'ਚ ਸੁਣੀ ਵਿਧਵਾ ਕਲੋਨੀ ਬਣੀ ਹੋਵੇ, ਉਹਨਾਂ ਵਿਧਵਾਵਾਂ ਨੂੰ ਕੀ ਜਵਾਬ ਦਿਓਗੇ? ਸੋ ਗੱਲ ਸੱਚ ਇਹ ਹੈ, ਆਪਣੇ ਕੌਮ ਦੇ ਵਿੱਚ ਬੈਠੇ ਸੱਪਾਂ ਨੂੰ ਪਛਾਣ ਚੁੱਕੀ ਹੈ। ਜਿਹੜੇ ਨਹੀਂ ਪਛਾਣੇ ਗਏ ਉਹ ਛੇਤੀ ਪਛਾਣ ਹੋ ਜਾਣਗੇ। ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਇਤਿਹਾਸ ਤੁਹਾਨੂੰ ਵਾਚ ਰਿਹਾ, ਐਂਡ ਜਦੋਂ ਹਿਸਾਬ ਹੋਏਗਾ ਨਾ ਵੀ ਤੁਸੀਂ ਕਿਹੜੀ ਸਾਈਡ ਤੇ ਖੜੇ ਸੀ, ਕੌਮ ਨੇ ਕੱਲੀ ਕੱਲੀ ਗੱਲ ਦਾ ਹਿਸਾਬ ਲੈਣਾ, ਠੀਕ ਹੈ। ਚਲੋ ਜੇ ਮਰ ਵੀ ਜਾਓਗੇ ਤਾਂ ਰੱਬ ਕੱਲੀ ਕੱਲੀ ਗੱਲ ਦਾ ਹਿਸਾਬ ਲਏਗਾ। ਸੋ ਇਸ ਕਰਕੇ ਗੱਲ ਤਾਂ ਇਹ ਹੈ ਕਿ ਮਹਾਰਾਜ ਕਹਿੰਦੇ ਆ, ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ, ਆਪਣੇ ਗਿਰਵਾਨ ਵਿੱਚ ਸਿਰ ਨੀਵਾਂ ਕਰ ਦੇ। ਆਪਣੇ ਅੰਦਰ ਝਾਤੀ ਮਾਰੀਏ ਅਸੀਂ। ਇਹ ਮਸਲਾ ਇਨਸਾਨੀਅਤ ਦਾ ਮਸਲਾ ਹੈ, ਕੌਮੀ ਮਸਲਾ ਵੀ 2 ਮਿੰਟ ਲਈ ਸਾਈਡ ਤੇ ਛੱਡ ਦਿਓ, ਇਹ ਇਨਸਾਨੀਅਤ ਦਾ ਮਸਲਾ ਹੈ। ਜਿਹੜਾ ਬੰਦਾ ਕਿਸੇ ਨਵਜਾਤ ਬੱਚੇ ਦੇ ਮਰਨੇ ਤੇ ਨਹੀਂ ਨਾਲ ਖੜ ਸਕਦਾ, ਕਿਸੇ ਨਿਰਦੋਸ਼ ਦੇ ਮਾਰੇ ਜਾਣ ਤੇ ਨਹੀਂ ਖੜ ਸਕਦਾ, ਉਹ ਬੰਦੇ ਨੂੰ ਮੈਂ ਸਿੱਖ ਨਹੀਂ ਗਿਣਦਾ। ਸੋ ਟੂ ਸਿੰਪਲੀਫਾਈ, ਭਾਵੇਂ ਮੈਂ ਜਿੰਨਾ ਮਰਜ਼ੀ ਇੱਥੇ ਰੈਡੀਕਲ ਸਾਊਂਡ ਕਰਾਂ, ਪਰ ਜਿਹੜਾ ਬੰਦਾ ਸਿੱਖ ਜੈਨੋਸਾਈਡ ਨੂੰ ਜੈਨੋਸਾਈਡ ਨਹੀਂ ਮੰਨਦਾ, ਜਿਹੜਾ ਇਸ ਗੱਲ ਨੂੰ ਨਹੀਂ ਮੰਨਦਾ ਕਿ ਇੰਡੀਅਨ ਡੀਪ ਸਟੇਟ ਨੇ ਸਾਡਾ ਜੈਨੋਸਾਈਡ ਕੀਤਾ ਹੈ, ਕਰ ਰਹੀ ਹੈ, ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਸਿੱਖੀ ਦਾ ਇੱਕ ਕਣ ਹੈ। ਕਿਉਂ? ਕਿਉਂਕਿ ਗੁਰੂ ਸਾਹਿਬ ਕਹਿੰਦੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਮਹਾਰਾਜ ਕਹਿੰਦੇ ਬਾਣੀ ਉਹੀ, ਮਹਾਰਾਜ ਕਹਿੰਦੇ ਗੁਰੂ ਵੀ ਉਹੀ ਹੈ ਜਿਹੜਾ ਸਮੇਂ ਸਿਰ ਸੱਚ ਬੋਲੇ, ਸੱਚ ਦਾ ਸੱਚ, ਸਮੇਂ ਦਾ ਸੱਚ ਸਮੇਂ ਸਿਰ ਬੋਲੇ। ਸੋ ਜੇ ਕੋਈ ਇਹੋ ਜਿਹਾ ਕੰਮ ਨਹੀਂ ਕਰ ਰਿਹਾ, ਆਮ ਸੌਰੀ, ਮੈਨੂੰ ਉਹਨੂੰ ਸਿੱਖ ਕਹਿਣ 'ਚ ਮੈਂ ਗੁਰੇਜ਼ ਕਰਾਂਗਾ। ਤੋ ਇਸ ਕਰਕੇ ਕੌਮ ਉਹਨਾਂ ਬੰਦਿਆਂ ਨੂੰ ਪਛਾਣੇ। ਜੀ ਬਿਲਕੁਲ। ਔਰ ਜ਼ਿਆਦਾ ਨਮੋਸ਼ੀ ਵਾਲੀ ਗੱਲ ਮਨਪ੍ਰੀਤ ਸਿੰਘ ਜੀ ਇਹ ਆ, ਬੇਸ਼ਰਮੀ ਦੀ ਗੱਲ ਇਹ ਆ ਕਿ ਜਿਹੜੀਆਂ ਸੰਸਥਾਵਾਂ ਨੂੰ ਇਹ ਲੋਕ ਜਿਨ੍ਹਾਂ ਦੀਆਂ ਕੁਰਸੀਆਂ ਮਲ ਕੇ ਬੈਠੇ ਆ, ਜਿਨ੍ਹਾਂ ਨੂੰ ਰਿਪਰੈਜ਼ੈਂਟ ਕਰਦੇ, ਉਹਨਾਂ ਸੰਸਥਾਵਾਂ ਦੇ ਉਹਨਾਂ ਮਤਿਆਂ ਦੇ ਉੱਤੇ ਸਾਈਨ ਵੀ ਨੇ ਕਿ ਅਸੀਂ ਜਿਹੜੇ ਭਾਰਤੀ ਕਾਤਲ ਜਮਾਤ ਦੇ ਰਿਪਰੈਜ਼ੈਂਟੇਟਿਵ ਆ ਉਹਨਾਂ ਨੂੰ ਵੈਲਕਮ ਨਹੀਂ ਕਰਾਂਗੇ ਕੈਨੇਡਾ 'ਚ। ਤੇ ਉੱਥੇ ਇਹਨਾਂ ਨੇ ਵੱਡੇ ਵੱਡੇ ਨਾਅਰੇ ਮਾਰ ਕੇ ਅਖਬਾਰਾਂ 'ਚ ਫੋਟੋਆਂ ਵੀ ਲਵਾਈਆਂ ਵੱਡੀਆਂ ਵੱਡੀਆਂ ਕਰਕੇ ਵੀ ਅਸੀਂ ਆ ਵੜਨ ਨਹੀਂ ਦੇਣਾ, ਪਰ ਪਿੱਠ ਪਿੱਛੇ ਆ ਕੰਮ ਨੇ ਇਹਨਾਂ ਦੇ। ਦੇਖੋ ਕੈਪਟਨ ਤੇ ਅਮਰਿੰਦਰ ਵਰਗਿਆਂ ਨੇ ਵੀ ਮਰ ਜੀਵੜਿਆਂ ਦੀ ਸਹੁੰ ਖਾਦੀ ਸੀ ਵੀ ਟੈਂਕ ਨਿਕਲਣਗੇ ਤੇ ਸਾਡੀ ਛਾਤੀਆਂ ਤੋਂ ਨਿਕਲਣਗੇ ਜੀ। ਕੈਪਟਨ ਪਟਿਆਲੇ ਹਵੇਲੀ 'ਚ ਬੈਠਾ ਸੀ ਤੇ ਬਾਦਲ ਆਪਣੇ ਹਰਿਆਣੇ ਦੇ ਫਾਰਮ 'ਚ ਬੈਠਾ ਸੀ, ਤੇ ਅਡਵਾਨੀ ਦੇ ਥਰੂ ਕਹਿ ਰਹੇ ਸਨ ਵੀ ਹੁਣ ਮੌਕਾ ਲੱਗਿਆ ਵੀ ਕਰ ਦਿਓ ਸਾਫ਼ ਪਿੰਡਰਾਂ ਵਾਲਿਆਂ ਨੂੰ, ਠੀਕ ਹੈ। ਸੋ ਕੌਮ ਗੱਦਾਰਾਂ ਨੂੰ ਭਲੀ ਭਾਂਤ ਪਛਾਣਦੀ ਹੈ, ਭਲੀ ਭਾਂਤ ਜਾਣਦੀ ਹੈ। ਕੋਈ ਗੱਲ ਨਹੀਂ, ਗੱਦਾਰੀ ਕਰ ਲੋ, ਡੋਗਰਿਆਂ ਦੀ ਤਰ੍ਹਾਂ ਇੱਕ ਗਾਲ ਬਣ ਕੇ ਰਹਿ ਜਾਓਗੇ ਇਤਿਹਾਸ ਦੀ। ਸੋ ਕਰ ਲੋ, ਗੱਦਾਰੀ ਕਰਨੀ ਹੈ। ਸਾਨੂੰ ਕੀ ਹੈ, ਰਾਜ ਅੱਜ ਨਹੀਂ ਮਿਲੇਗਾ, 5 ਸਾਲ ਨੂੰ ਮਿਲ ਜਾਏਗਾ, 10 ਸਾਲ ਨੂੰ ਮਿਲ ਜਾਏਗਾ, ਕੋਈ ਗੱਲ ਨਹੀਂ। ਜਿੰਨਾ ਲੇਟ ਮਿਲੇਗਾ ਉਹਨਾਂ ਵਧੀਆ ਮਿਲੇਗਾ, ਮੈਂ ਤਾਂ ਇਹ ਸੋਚਦਾ। ਸੋ ਖਾਲਿਸਤਾਨ ਬਣਨਾ ਤੈਅ ਹੈ, ਕੋਈ ਗੱਲ ਨਹੀਂ, ਥੋੜੀ ਦੇਰੀ ਹੋ ਜਾਏਗੀ, ਫਿਰ ਕੀ ਹੋਇਆ। ਜੇ ਯਹੂਦੀ ਕੌਮ 2000 ਸਾਲ ਤੋਂ ਗੁਲਾਮੀ ਕੱਟ ਕੇ ਅੱਜ ਦੁਨੀਆ, ਚਲੋ ਮੈਂ ਨਹੀਂ ਮੰਨਦਾ ਵੀ ਜੋ ਇਜ਼ਰਾਈਲ ਕਰ ਰਹੀ ਠੀਕ ਕਰ ਰਹੀ ਹੈ, ਪਰ ਅਗਲਿਆਂ ਨੇ ਦੇਸ਼ ਬਣਾ ਲਿਆ ਨਾ, ਤੇ ਉਹਨਾਂ ਦੇ ਤੇ ਪੱਲੇ ਹੀ ਕੁਝ ਖਾਸ ਨਹੀਂ ਹੈਗਾ। ਸਾਰੀ ਉਹਨਾਂ ਦੀ ਹਿਸਟਰੀ ਟੇਂਟਡ ਹੈ ਬਲੱਡ ਦੇ ਨਾਲ, ਠੀਕ ਹੈ। ਉਹਨਾਂ ਨੇ ਵੀ ਬਲੱਡ ਬਹਾਇਆ ਤੇ ਉਹਨਾਂ ਦਾ ਵੀ ਵਿਆਹ, ਠੀਕ ਹੈ। ਉਹਦੇ ਲਈ ਅਸੀਂ ਸਿੰਪਥੈਟਿਕ ਆ ਉਹਨਾਂ ਦੇ ਨਾਲ। ਪਰ ਸਾਡੀ ਸਿੱਖ ਕੌਮ ਦੀ ਤੇ ਭਾਜੀ ਇਹੋ ਜੀ ਹਿਸਟਰੀ ਹੈ ਕਿ ਸਾਹਿਬਜ਼ਾਦੇ ਸ਼ਹੀਦ ਹੁੰਦੇ ਨੇ ਤੇ 6 ਸਾਲਾਂ ਦੇ ਵਿੱਚ ਬੰਦਾ ਬਹਾਦਰ ਸਰਹੰਦ ਫਤਿਹ ਕਰਕੇ ਖਾਲਸਾ ਹੀ ਸਿੱਕਾ ਜਾਰੀ ਕਰ ਦਿੰਦਾ। ਵੱਡਾ ਘੱਲੂਕਾਰਾ ਹੁੰਦਾ ਹੈ ਤੇ ਵਿੱਚੇ 15 ਸਾਲਾਂ ਦੇ ਵਿੱਚ ਮਿਸਲਾਂ ਆਪਣਾ ਰਾਜ ਕਾਇਮ ਕਰ ਲੈਂਦੀਆਂ, ਤੇ ਫਿਰ 40 ਸਾਲਾਂ 'ਚ ਮਹਾ ਪੰਜਾਬ ਬਣ ਜਾਂਦਾ। ਸਾਡੀ ਤਾਂ ਕੌਮ ਹੀ ਇਹੋ ਜਿਹੀ ਹੈ। ਤੇ ਹੁਣ ਜੇ ਇਹਨਾਂ ਨੂੰ ਲੱਗਦਾ ਵੀ ਅਸੀਂ ਭੁੱਲ ਜਾਵਾਂਗੇ, ਤੇ ਹਾਲੇ ਤਾਂ ਇਹਨਾਂ ਦਾ ਬੜਾ ਵੱਡਾ ਭੁਲੇਖਾ ਹੈ। 170 ਸਾਲ ਹੋਏ ਆ ਸਾਡਾ ਰਾਜ ਖੁੱਸਿਆਂ, ਅਸੀਂ ਨਹੀਂ ਗੇ ਭੁੱਲਦੇ। ਲੱਗ ਜਾਣ 20-30 ਸਾਲ ਹੋਰ ਲੱਗ ਜਾਣ, ਕੋਈ ਚੱਕਰ ਨਹੀਂ। ਮਹਾਰਾਜ ਨੇ ਜਦੋਂ ਦੇਣਾ ਦੇ ਦੇਣਾ। ਜਿਉਂ ਜਿਉਂ ਨਿੰਦਕ ਨਿੰਦ ਕਰੇ ਤਿਉਂ ਤਿਉਂ ਨਿਤ ਨਿਤ ਚੜ੍ਹੈ ਸਵਾਈ। ਸਾਡਾ ਵਾਧਾ ਹੀ ਹੋ ਰਿਹਾ। ਗੁਰੂ ਸਾਹਿਬ ਨੇ ਰਾਜ ਸਾਨੂੰ ਬਖਸ਼ਣਾ ਹੈ। ਹਾਂ, ਅਸੀਂ ਆਪਣੇ ਕਰਮ ਵਾਚੀਏ, ਅਸੀਂ ਚੰਗਾ ਕਰੀਏ। ਦੇਖੋ, ਮੈਂ ਇੱਕ ਗੱਲ ਤੇ ਕਹਿਣਾ, ਜਿਹੜੀ ਕੌਮ ਦੇ ਨਾਲ ਜੈਨੋਸਾਈਡ ਹੁੰਦਾ ਨਾ ਭਾਈ ਸਾਹਿਬ, ਉਹ ਕੌਮ ਕੱਲ ਨੂੰ ਜੈਨੋਸਾਈਡ ਕਰ ਦਿੰਦੀ ਹੈ। ਯਹੂਦੀਆਂ ਨਾਲ ਜੈਨੋਸਾਈਡ ਹੋਇਆ ਤੇ ਅੱਜ ਇਜ਼ਰਾਈਲ ਕੀ ਕਰ ਰਹੀ? ਪੈਲਸਤਾਈਨ 'ਚ ਜੈਨੋਸਾਈਡ ਕਰ ਰਹੀ ਛੋਟੇ ਛੋਟੇ ਬੱਚਿਆਂ ਦਾ ਜੀ। ਸਾਡੀ ਸਿੱਖ ਕੌਮ ਇੱਕ ਵਾਹਿਦ ਕੌਮ ਹੈ, ਜਿਨੇ ਉਹਨਾਂ ਗਲੀਆਂ 'ਚ, ਜਿਨ੍ਹਾਂ ਗਲੀਆਂ 'ਚ ਉਹਨਾਂ ਦੇ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਸੀ, ਉੱਥੇ ਆਕਸੀਜਨ ਦੇ ਲੰਗਰ ਵੰਡੇ ਅਸੀਂ ਕੋਵਿਡ ਦੇ ਵਿੱਚ, ਠੀਕ ਹੈ, ਦਿੱਲੀ ਦੀਆਂ ਸੜਕਾਂ ਤੇ। ਜਦੋਂ ਆਰਟੀਕਲ 370 ਐਬਰੋਗੇਟ ਹੋਇਆ, ਮੁਸਲਮਾਨਾਂ ਦੀ ਜੈਨੋਸਾਈਡ ਦੀ ਮੌਂਗਰਿੰਗ ਹੋਈ, ਉਹਨਾਂ ਹੀ ਗਲੀਆਂ ਵਿੱਚ ਸਿੱਖਾਂ ਨੇ ਮੁਸਲਮਾਨ ਬਚਾਏ ਆਪਣੇ ਘਰਾਂ 'ਚ ਰੱਖ ਕੇ। ਇਹ ਸਪਿਰਿਟ, ਇਹ ਕਮਜ਼ੋਰੀ ਦੀ ਸਪਿਰਿਟ ਨਹੀਂ ਭਾਈ ਸਾਹਿਬ, ਇਹ ਸਪਿਰਿਟ ਹੈਗੀ ਹੈ ਬਹੁਤ ਵੱਡੀ ਤਾਕਤ ਦੀ।
ਇਹ ਜਿੱਦਾਂ ਜੀ ਮਹਾਰਾਜ ਕਹਿੰਦੇ ਨਾ, ਸੰਤ ਨਾ ਛੱਡੇ ਸੰਤਈ। ਸੰਤ ਆਪਣਾ ਸੁਭਾਅ ਨਹੀਂ ਛੱਡਦਾ, ਸਿੱਖ ਨੇ ਆਪਣਾ ਸੁਭਾਅ ਨਹੀਂ ਛੱਡਿਆ। ਅੱਜ ਵੀ ਲੰਗਰ ਲਾਉਂਦਾ ਹੈ, ਅੱਜ ਵੀ ਲੋਕਾਂ ਨੂੰ ਬਿਨਾਂ ਭੇਦਭਾਵ ਤੋਂ ਦੇਖਦਾ ਹੈ। ਉਹ ਜ਼ਹਿਰ ਜੋ ਇਹਨਾਂ ਦੇ ਮਨ 'ਚ ਸੀ, ਜਿਹਦੇ ਨਾਲ ਇਹਨਾਂ ਨੇ ਸਾਡਾ ਕਤਲ ਕੀਤਾ, ਉਹ ਸਾਡੀ ਰਗਾਂ 'ਚ ਨਹੀਂ ਉਤਰਿਆ। ਇਹ ਸਿੱਖ ਕੌਮ ਦੀ ਸਭ ਤੋਂ ਵੱਡੀ ਅਚੀਵਮੈਂਟ ਹੈ। ਇਸ ਕਰਕੇ ਸਿੱਖਾਂ ਦਾ ਜਿਹੜਾ ਪਾਤਸ਼ਾਹੀ ਦਾਵਾ ਹੈ ਉਹ ਅਟਲ ਹੈ, ਕਿਉਂਕਿ ਸਾਡੇ ਤੋਂ ਵਧੀਆ ਗਵਰਨੈਂਸ ਕੋਈ ਦੇ ਹੀ ਨਹੀਂ ਸਕਦਾ। ਇਹ ਗੋਰਿਆਂ ਨੇ, BBC ਨੇ 170 ਰਾਜਿਆਂ ਨੂੰ ਐਨਾਲਾਈਜ਼ ਕਰਕੇ ਕਿਹਾ ਵੀ ਸਭ ਤੋਂ ਵਧੀਆ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਠੀਕ ਹੈ, ਸੋ ਇਹ ਦੁਨੀਆ ਜਾਣਦੀ ਹੈ ਵੀ ਸਾਡੇ ਰਾਜ ਕਰਨ ਦਾ ਕੀ ਤਰੀਕਾ ਹੈ। ਅਸੀਂ ਕਦੀ ਜੈਨੋਸਾਈਡ ਕਰਦੇ ਨਹੀਂ। ਹਾਂ, ਜੇ ਕੋਈ ਸਾਡੇ ਨਾਲ ਕਰਦਾ ਅਸੀਂ ਭੁੱਲਦੇ ਨਹੀਂ, ਉਹਦਾ ਠੋਕਵਾਂ ਜਵਾਬ ਦਿੰਦੇ ਆ ਆਪਣਾ ਰਾਜ ਵਾਪਸ ਲੈ ਕੇ। ਸੋ ਉਹੀ ਅਸੀਂ ਇੰਡੀਆ ਦੇ ਨਾਲ ਕਰਦੇ ਜੀ। ਸੋ ਬਹੁਤ ਸਾਰੇ ਸਾਡੇ ਵੀਰਾਂ ਭੈਣਾਂ ਨੇ ਸਾਡੇ ਨਾਲ ਸਾਨੂੰ ਆਪਣੇ ਮੈਸੇਜ ਸਾਂਝੇ ਕੀਤੇ ਆ। ਜ਼ਿਆਦਾਤਰ ਮੈਸੇਜ ਜਿਹੜੇ ਖਾਲਿਸਤਾਨ ਜਿੰਦਾਬਾਦ ਤੇ ਫਤਿਹ ਵਾਲੇ ਆ। ਆਪਾਂ ਫਤਿਹ ਵੀ ਬੁਲਾਵਾਂਗੇ, ਪਰ ਆਪਾਂ ਇਹਨਾਂ ਦੇ ਨਾਂ ਜ਼ਰੂਰ ਪੜ੍ਹ ਲਈਏ। ਜਸਵੀਰ ਸਿੰਘ ਬਰਾੜ ਨੇ, ਲੱਕੀ ਸਿੰਘ ਨੇ, ਔਰ ਬਾਜ਼ ਰੰਧਾਵਾ ਹੁਣੀ ਨੇ, ਗੁਰਪ੍ਰੀਤ ਕੌਰ ਜੀ ਨੇ, ਤੇ ਇਹਨਾਂ ਤੋਂ ਇਲਾਵਾ ਡਾਕਟਰ ਪਰਮਜੀਤ ਸਿੰਘ ਸਮਰਾ, ਉਹਨਾਂ ਦੇ ਕਾਫੀ ਮੈਸੇਜ ਨੇ। ਸੋ ਗੁਰਮੀਤ ਸਿੰਘ ਨੇ। ਸੋ ਬਹੁਤ ਸਾਰੇ ਇਹਨਾਂ ਵੀਰਾਂ ਨੇ, ਭੈਣਾਂ ਨੇ ਖਾਲਿਸਤਾਨ ਜਿੰਦਾਬਾਦ ਕਿਹਾ ਔਰ ਪ੍ਰੋਗਰਾਮ ਦੇ ਵਿੱਚ ਫਤਿਹ ਸਾਂਝੀ ਕੀਤੀ ਆ। ਸਾਡੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਔਰ ਬਹੁਤ ਸਾਰੇ ਮੈਸੇਜ ਆ ਰਹੇ ਨੇ ਕਿ 17 ਅਗਸਤ ਨੂੰ ਜਿਹੜਾ ਰੈਫਰੈਂਡਮ ਦੀ VOTING ਹੋਣ ਜਾ ਰਹੀ ਹੈ ਜੀ ਵਾਸ਼ਿੰਗਟਨ DC ਦੇ ਵਿੱਚ। ਸੋ ਬਿਲਕੁਲ ਉਹਦੇ ਸਬੰਧ ਦੇ ਵਿੱਚ ਵੀ ਅਸੀਂ ਪ੍ਰੋਗਰਾਮ ਆਉਣ ਵਾਲੇ ਸਮੇਂ ਦੇ ਵਿੱਚ ਕਰਾਂਗੇ ਲਗਾਤਾਰ। ਔਰ ਹਰੇਕ ਮਾਈ ਭਾਈ ਨੂੰ, ਵੀਰ ਭੈਣ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਆਪਣਾ ਕੌਮੀ ਫਰਜ਼ ਸਮਝਦਿਆਂ ਹੋਇਆਂ ਅਸੀਂ ਸਿੱਖ ਰੈਫਰੈਂਡਮ ਦੀ ਜਿਹੜੀ VOTING ਆ ਉਹਦੇ ਵਿੱਚ ਵਾਸ਼ਿੰਗਟਨ DC ਦੇ ਵਿੱਚ ਆਉਣ ਵਾਲੀ 17 ਅਗਸਤ ਨੂੰ ਆਪਣਾ ਜਿਹੜਾ ਵੋਟ ਦਾ ਹੱਕ ਆ ਉਹਨੂੰ ਅਸੀਂ ਯੂਟਿਲਾਈਜ਼ ਕਰੀਏ, ਆਪਣੀ ਵੋਟ ਪਾਈਏ ਤੇ ਅਸੀਂ ਇਸ ਵੈਸਟਰਨ ਸਿਸਟਮ ਨੂੰ ਦੱਸੀਏ ਕਿ ਹਰ ਇੱਕ ਸਿੱਖ ਜਿਹੜਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਵਸਦਾ, ਉਹ ਆਪਣਾ ਰਾਜ ਭਾਗ, ਖੁੱਸਿਆ ਹੋਇਆ ਰਾਜ ਭਾਗ ਆ ਜਿਹੜਾ, ਉਹਨੂੰ ਆਜ਼ਾਦ ਕਰਾਉਣ ਦੇ ਲਈ ਤਤਪਰ ਹੈ। ਸੋ ਮਨਪ੍ਰੀਤ ਸਿੰਘ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ। ਸਮਾਂ ਆਪਣਾ ਹੋ ਗਿਆ ਤੇ ਤੁਸੀਂ ਆਪਣੇ ਰੁਝੇਵਿਆਂ ਭਰੇ ਸਕੈਜੂਲ ਦੇ ਵਿੱਚੋਂ ਸਮਾਂ ਕੱਢਿਆ, ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਆ। ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ UK ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਣਗੀਆਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ, ਔਰ ਸਾਡੇ ਸਰੋਤਿਆਂ ਦਾ, ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਸਾਡੇ ਨਾਲ ਜੁੜੇ ਹੋ। ਪ੍ਰੋਗਰਾਮ ਨੂੰ ਸ਼ੇਅਰ ਵੀ ਕਰ ਦਿਓ। ਸੋ ਕੱਲ ਨੂੰ ਇੱਕ ਨਵੇਂ ਮਹਿਮਾਨ ਦੇ ਨਾਲ, ਨਵੇਂ ਮੁੱਦੇ ਦੇ ਨਾਲ ਫੇਰ ਹਾਜ਼ਰ ਹੋਵਾਂਗੇ। ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਆ, ਤੁਹਾਡਾ ਸਾਥ ਚਾਹੀਦਾ। ਸੋ ਸਾਡੇ ਲਈ ਵੀ ਅਰਦਾਸ ਕਰਿਓ, ਆਪਣੇ ਲਈ ਵੀ ਅਰਦਾਸ ਕਰਿਓ, ਸਰਬੱਤ ਦੇ ਭਲੇ ਦੀ ਅਰਦਾਸ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।